ਸ਼ੁਰੂਆਤ ਆਪਾਂ ਕਰਦੇ ਆ ਕੈਨੇਡਾ ਡੇ ਤੋਂ। ਸੋ ਕੈਨੇਡਾ ਦੇ ਵਿੱਚ ਤੁਹਾਨੂੰ ਰਹਿੰਦਿਆਂ ਨੂੰ ਵੀ ਹੁਣ ਕਈ ਅਰਸੇ ਹੋ ਗਏ ਆ। ਕੈਨੇਡਾ ਡੇ ਦੀ ਕੀ ਮਹੱਤਤਾ, ਕੀ ਇਹਦਾ ਇਤਿਹਾਸ ਆ ਤੇ ਫਿਰ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਉਸ ਨੂੰ ਦੇਖਿਆ ਜਾਂਦਾ ਆ, ਉਹਦੇ ਬਾਰੇ ਤੇ ਆਪਾਂ ਗੱਲ। ਜਿਹੜਾ ਐਕਚੁਅਲ ਕਾਰਨ ਮੇਰੀ ਸਮਝ ਦੇ ਵਿੱਚ ਇਹੀ ਆਉਂਦਾ ਵੀ ਬਣਿਆ ਸੀਗਾ ਵੀ ਸਾਨੂੰ ਅਮਰੀਕਾ ਨਾ ਦੱਬ ਲੇ, ਵੀ ਅਸੀਂ ਇੱਕ ਇੰਡੀਪੈਂਡੈਂਟ ਮੁਲਕ ਅਮਰੀਕਾ ਤੋਂ ਨਾ ਰਹੇ। ਹੁਣ ਜਿਵੇਂ ਅਮਰੀਕਾ ਕਹਿੰਦਾ ਵੀ ਯਾਰ ਅਸੀਂ ਇੰਡੀਪੈਂਡੈਂਸ ਲਈ ਹੈ, ਕੈਨੇਡਾ ਨੇ ਡਿਸਾਈਡ ਕੀਤਾ ਵੀ ਸਾਨੂੰ ਇੰਡੀਪੈਂਡੈਂਸ ਨਹੀਂ ਚਾਹੀਦੀ, ਅਸੀਂ ਯੂਕੇ ਦੀ ਕਾਲੋਨੀ ਰਹਿਣਾ। ਤਾਂ ਹੀ ਹਜੇ ਵੀ ਜਿਹੜੇ ਸਾਡੇ ਹੈਡ ਆਫ ਸਟੇਟ ਹੈ ਉਹ ਜਿਹੜਾ ਯੂਕੇ ਦਾ ਮੋਨਾਰਕ ਹੈ। ਇਹ ਦੱਸਿਓ ਵੀ ਹੁਣ ਜਦੋਂ ਤੁਸੀਂ ਕੈਨੇਡਾ ਡੇ ਕੱਲ ਬਣਾ ਕੇ ਹਟੇ ਆ, ਕੀ ਦੇਖਿਆ? ਸੋ ਜਿਹੜੀ ਕੈਨੇਡਾ ਡੇ ਦੀ ਸੈਲੀਬ੍ਰੇਸ਼ਨ ਹੈ, ਮਤਲਬ ਇੱਥੇ ਪਿਛਲੇ ਹੁਣ 12-13 ਸਾਲ ਜਦੋਂ ਮੈਨੂੰ ਰਹਿੰਦੇ ਨੂੰ ਹੋ ਗਏ, ਵੀ ਵੱਧ ਰਹੀ ਹੈ, ਘੱਟ ਨਹੀਂ ਰਹੀ। ਸੋ ਜਿਹੜਾ ਨੈਸ਼ਨਲਿਜ਼ਮ ਦਾ ਉਹ ਆਈਡੀਆ ਹੈਗਾ ਉਹ ਵੱਧ ਰਿਹਾ। 13 ਦੇ ਵਿੱਚ ਸਿਰਫ ਪੂਰੇ ਮਤਲਬ ਜੇ ਆਪਾਂ ਲਾ ਲਈਏ ਜਿਹੜਾ ਗ੍ਰੇਟਰ ਵਿਨੀਪੈਗ ਏਰੀਆ, ਸਿਰਫ 3 ਜਗ੍ਹਾ ਫਾਇਰ ਵਰਕਸ ਹੁੰਦੇ ਸੀ, ਠੀਕ ਹੈ ਨਾ। ਇੱਕ ਜਿਹੜਾ ਫੋਰਕਸ ਤੇ ਹੁਣ ਤਾਂ ਹਰ ਪਿੰਡ ਨੇ, ਕੱਲ ਅਸੀਂ ਸਾਡੇ ਪਿੰਡ ਇੱਥੋਂ ਜਿਹੜਾ ਲਾਗੇ 10 ਕਿਲੋਮੀਟਰ ਸਭ ਤੋਂ ਸਾਊਥ ਨਿਵਰਵਿਲ, ਅਸੀਂ ਉੱਥੇ ਫਾਇਰ ਵਰਕਸ ਦੇਖ ਕੇ ਆਏ। ਵਿਨੀਪੈਗ ਦੇ ਵਿੱਚ ਫੋਰਕਸ ਜਿਹੜਾ ਇੱਕ ਸੈਂਟਰਲ ਥਾਂ ਜਿੱਥੇ ਸਾਰਾ ਵਿਨੀਪੈਗ ਇਕੱਠਾ ਹੁੰਦਾ ਕੈਨੇਡਾ ਡੇ ਮਨਾਉਣ ਲਈ, ਉੱਥੇ ਫਾਇਰ ਵਰਕਸ ਮੈਨੂੰ ਤਾਂ ਲੱਗਦਾ ਵੀ ਕੱਲੇ ਐਮਪੀ ਨੇ ਆਪਣੇ ਇਲਾਕੇ ਦੇ ਫਾਇਰ ਵਰਕਸ ਕਰਾਤੇ ਜੀ। ਕੈਨੇਡਾ ਨੂੰ ਜਦੋਂ ਯੂਐਸ ਨਾਲ ਬੇਸਿਕਲੀ ਨਾ ਕੈਨੇਡੀਅਨਸ ਦੀ ਮੈਂ ਦੇਖਦਾ ਵੀ ਬਹੁਤ ਜ਼ਿਆਦਾ ਬਿਆਨਬਾਜ਼ੀ ਇਸ ਚੀਜ਼ ਤੇ ਡਿਪੈਂਡ ਕਰਦੀ ਹੁੰਦੀ ਵੀ ਅਸੀਂ ਆਪਣੇ ਆਪ ਨੂੰ ਅਮਰੀਕਾ ਤੋਂ ਸੁਪੀਰੀਅਰ ਕਿਵੇਂ ਦਿਖਾਉਣਾ। ਮੈਨੂੰ ਇਹ ਗੱਲ ਬੜੀ ਬਾਦਰ ਕਰਦੀ ਹੈ, ਪਰ ਉਹ ਮਤਲਬ ਉਹ ਜਿਹੜਾ ਕੈਨੇਡਾ ਦਾ ਬੈਂਚਮਾਰਕ ਹੀ ਇਹ ਹੈ ਵੀ ਅਸੀਂ ਅਮਰੀਕਾ ਤੋਂ ਤਾਂ ਵਧੀਆ ਵੀ ਬਾਕੀ ਜੋ ਮਰਜ਼ੀ ਹੋ ਜਾਵੇ ਨਾ। ਸੋ ਇੱਕ ਨਾ ਅਮਰੀਕਾ ਦੇ ਵਿੱਚ ਸ਼ਬਦ ਵਰਤ ਹੁੰਦਾ ਵੀ ਅਮਰੀਕਾ ਇਜ਼ ਅ ਮੈਲਟਿੰਗ ਪੌਟ, ਡਿਫਰੈਂਟ ਆਈਡੈਂਟੀਜ਼, ਡਿਫਰੈਂਟ ਕਲਚਰਸ ਜਾਂ ਡਿਫਰੈਂਟ ਨੈਸ਼ਨੈਲਿਟੀਜ਼ ਹੈ ਨਾ, ਵੀ ਉਰੇ ਆ ਕੇ ਸਾਰੇ ਮੈਲਟ ਹੋ ਕੇ ਇੱਕ ਸਿੰਗਲ ਆਇਡੈਂਟੀਟੀ ਬਣ ਜਾਂਦੀ ਹੈ, ਅਮਰੀਕਨ ਆਇਡੈਂਟੀਟੀ ਬਣ ਜਾਂਦੀ ਹੈ ਨਾ। ਜਿਹੜੀ ਕੈਨੇਡਾ ਉਹਦੇ ਵਿੱਚ ਜਦੋਂ ਵੀ ਇਸ ਗੱਲ ਦੀ ਹੁੰਦੀ ਹੈ, ਉਹ ਕਹਿੰਦਾ ਵੀ ਕੈਨੇਡਾ ਇਜ਼ ਨਾਟ ਅ ਮੈਲਟਿੰਗ ਪੌਟ, ਇਟਸ ਅ ਮੋਜ਼ੇਕ। ਵੀ ਬਿਕਰੀਆਂ ਕੀ ਲਾ ਕੇ ਉਹਨੂੰ ਮੋਜ਼ੇਕ ਨੂੰ ਤਿਆਰ ਕੀਤਾ ਹੋਵੇ, ਕਿਤੇ ਫੁੱਲ ਪਾਇਆ, ਕਿਤੇ ਚਿੜੀ ਬਣਾਈ ਹੈ, ਹਾਂ ਕਿਤੇ ਕੁਛ ਬਣਿਆ ਵੀ ਉਹ ਅੱਡ ਵੀ। ਹੁਣ ਮਤਲਬ ਕੋਈ ਬੰਦਾ ਪੰਜਾਬ ਤੋਂ ਆਇਆ, ਕੋਈ ਚੀਨ ਤੋਂ ਆਇਆ, ਕੋਈ ਸਪੇਨ ਤੋਂ ਆਇਆ, ਵੀ ਉਹਨਾਂ ਨੂੰ ਮੈਲਟ ਕਰਕੇ ਇੱਕ ਆਇਡੈਂਟੀਟੀ 'ਚ ਨਹੀਂ ਪਾਇਆ, ਉਹਨਾਂ ਨੂੰ ਉਦਾਂ ਹੀ ਐਜ਼ ਅ ਪੀਸਿਸ ਜੋੜ ਕੇ ਉਹ ਪੂਰੀ ਇੱਕ ਕੈਨੇਡੀਅਨ ਆਇਡੈਂਟੀਟੀ ਬਣਾਤੀ। ਸਿੱਖ ਆਪਣੀ ਜਿਹੜੀ ਸੋਵਰਨਿਟੀ, ਉਹਨੂੰ ਇੰਡੀਵਿਜੂਅਲ ਸੋਵਰਨਿਟੀ ਨੂੰ ਉਹ ਭੁੱਲੇ ਹੋਏ ਆ। ਮੈਨੂੰ ਇਹ ਲੱਗਦਾ ਡੈਫੀਨੇਟਲੀ ਜੇ ਇੰਡੀਵਿਜੂਅਲ ਸੋਵਰਨਿਟੀ ਹੋਵੇ, ਜੇ ਇੰਡੀਵਿਜੂਅਲ ਸੋਵਰਨਿਟੀ ਦੇ ਵਿੱਚ ਸਿੱਖ ਰਹਿੰਦੇ ਹੁਣ, ਕਹਿਣ ਦਾ ਮਤਲਬ ਇਹ ਹੈ ਕਿ ਐਜ਼ ਐਨ ਇੰਡੀਵਿਜੂਅਲ ਜੇ ਉਹ ਸਹੀ ਜਗ੍ਹਾ ਤੇ ਆਪਦੀ ਇੰਡੀਵਿਜੂਅਲ ਸੋਵਰਨਿਟੀ ਗੁਰੂ ਦੇ ਆਸ਼ੇ ਦੇ ਹਿਸਾਬ ਨਾਲ ਐਗਜ਼ੀਕਿਊਟ ਕਰ ਰਹੇ ਹੋਣ, ਹਨਾ, ਤਾਂ ਮੈਨੂੰ ਲੱਗਦਾ ਜਿੱਥੇ ਉਹ 10 ਜਣੇ ਖੜੇ ਹੋਣਗੇ ਉਹ 10 ਦੀ ਸੋਵਰਨਿਟੀ ਹੋ ਜਾਊਗੀ, ਜਿੱਥੇ ਉਹ ਲੱਖ ਜਾਣਾ ਖੜਾ ਹੋਊਗਾ ਉਹ ਲੱਖਾਂ ਜਾਣੇ ਦੀ ਸੋਵਰਨਿਟੀ ਹੋ ਜਾਊਗੀ, ਜਿੱਥੇ ਕਰੋੜ ਜਾਣਾ ਖੜਾ ਹੋਊਗਾ ਕਰੋੜ ਜਾਣੇ ਦੀ ਸੋਵਰਨਿਟੀ ਹੋ ਜਾਊਗੀ। ਕੀ ਪ੍ਰੋਪੇਗੈਂਡਾ ਇਹੀ ਚੱਲ ਰਿਹਾ ਵੀ ਫਿਰ ਇਹ ਸੋਵਰਨਿਟੀ ਮਾਰੀ ਜਾਈ ਰੱਖੇ? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ। ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਾਥ ਦੇਣ ਦੇ ਲਈ ਜੁੜ ਚੁੱਕੇ ਨੇ ਅਰਵਿੰਦਰ ਸਿੰਘ ਕੰਗ ਜੀ ਅਤੇ ਗੁਰਜਸਪਾਲ ਸਿੰਘ ਜੀ। ਦੋਨਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਜਦੋਂ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਕੱਲ ਕੈਨੇਡਾ ਡੇ ਜਿਹੜਾ ਹੋ ਕੇ ਹਟਿਆ ਆ, ਉਹਦੇ ਬਾਰੇ ਵੀ ਚਰਚਾ ਕਰਾਂਗੇ। ਅਮਰੀਕਾ 'ਚ ਇਹਦੀ 250 ਸਾਲਾ ਜਿਹੜੀ ਆ ਉਹ ਆਜ਼ਾਦੀ ਦਾ ਦਿਹਾੜਾ ਆ ਰਿਹਾ ਆ। ਸਿੱਖ ਆਪਣੇ ਪੱਧਰ ਦੇ ਉੱਤੇ ਆਪਣੀ ਆਜ਼ਾਦੀ ਦੀ ਮੁਹਿੰਮ ਦੇ ਵਿੱਚ ਲੱਗੇ ਹੋਏ ਆ। ਸੋਸ਼ਲ ਮੀਡੀਆ ਦਾ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਸੋ ਅੱਜ ਆਪਣੀ ਜਿਹੜੀ ਗੱਲਬਾਤ ਉਹ ਖੁੱਲ੍ਹੀ ਰਹੇਗੀ, ਇੱਕ ਟੌਪਿਕ ਤੋਂ ਦੂਜੇ ਤੋਂ ਤੀਜੇ ਤੇ ਤੀਜੇ ਤੋਂ ਪਹਿਲੇ, ਤੇ ਇੱਦਾਂ ਹੀ ਆਪਾਂ ਜਿਹੜੀਆਂ ਗੱਲਬਾਤ ਆ ਉਹ ਇਸ ਦੇ ਵਿੱਚ ਕਰਦੇ ਰਹਾਂਗੇ ਤੇ ਆਪਾਂ ਦੇਖਦੇ ਹਾਂ ਕਿ ਇਸ ਪਾਸੇ ਵੱਲ ਨੂੰ ਕਨਵਰਸੇਸ਼ਨ ਜਾਂਦੀ ਹੈ। ਸ਼ੁਰੂਆਤ ਆਪਾਂ ਗੁਰਜਸਪਾਲ ਜੀ, ਅਰਵਿੰਦਰ ਜੀ ਕਰਦੇ ਹਾਂ ਕੈਨੇਡਾ ਡੇ ਤੋਂ। ਸੋ ਕੈਨੇਡਾ ਦੇ ਵਿੱਚ ਤੁਹਾਨੂੰ ਰਹਿੰਦਿਆਂ ਨੂੰ ਵੀ ਹੁਣ ਕਈ ਅਰਸੇ ਹੋ ਗਏ ਆ। ਕੈਨੇਡਾ ਡੇ ਦੀ ਕੀ ਮਹੱਤਤਾ, ਕੀ ਇਹਦਾ ਇਤਿਹਾਸ ਆ ਤੇ ਫਿਰ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਉਸ ਨੂੰ ਦੇਖਿਆ ਜਾਂਦਾ ਆ, ਉਹਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਹਾਸੇ ਠੱਠੇ ਵਾਲੀ ਉਹਦੇ ਨਾਲ ਹੀ ਸ਼ੁਰੂਆਤ ਕਰਦੇ ਜ਼ਰੂਰ। ਸੋ ਬੇਸਿਕਲੀ ਜਿਹੜਾ ਕੈਨੇਡਾ ਤਾਂ ਬਣਿਆ ਵੀ ਕੈਨੇਡਾ ਅਮਰੀਕਾ ਨਾ ਬਣ ਜਾਵੇ। ਕੈਨੇਡਾ ਡੇ ਬਣਨ ਦਾ ਜਿਹੜਾ ਅਸਲੀ ਕਾਰਨ ਇਹ ਹੈ। ਦੇਖ ਲਓ, ਪਰ ਅਸੀਂ ਤੈਨੂੰ ਨੱਪੜ ਨੂੰ ਫਿਰਦੇ ਆ, ਕੋਈ ਜਿਹਾ ਸੂਬਾ ਬਣਾ ਲੈਣਾ ਅਸੀਂ। ਸੋ ਬੇਸਿਕਲੀ ਜਿਹੜੇ ਯੂਰੋਪੀਅਨ ਸੈਟਲਰ ਜਦੋਂ ਇੱਥੇ ਇਕੱਠੇ ਹੀ ਆਏ, ਉਹ ਨਾਰਥ ਅਮਰੀਕਾ ਦੇ ਵਿੱਚ ਨਾ, ਕੋਲੰਬਸ ਉੱਧਰ ਆ ਗਿਆ। ਇੱਧਰ ਸਾਡੇ ਵੱਲ ਜ਼ਿਆਦਾ ਫਰੈਂਚ ਆਏ, ਫਰੈਂਚ ਨੇ ਆ ਕੇ ਇਹਨੂੰ ਆਪਣੀ ਕਾਲੋਨੀ ਬਣਾਇਆ। ਮੁੜ ਕੇ ਫਰੈਂਚ ਤੇ ਬ੍ਰਿਟਿਸ਼ ਆਪਸ ਦੇ ਵਿੱਚ ਲੜਦੇ ਲੁੜਦੇ ਰਹੇ, ਹਨਾ। ਉਧਰੋਂ ਅਮਰੀਕਾ ਨੇ ਆਪਣੀ ਇੰਡੀਪੈਂਡੈਂਸ ਦੀ ਲੜਾਈ ਵਿੱਢ ਲਈ। ਅਮਰੀਕਾ ਦੇ ਅਗੇਂਸਟ ਬ੍ਰਿਟਨ ਨੇ ਬੇਸਿਕਲੀ ਜਿਹੜੀ ਲੜਾਈ ਵਿੱਢੀ ਹੋਈ ਸੀਗੀ, ਕਰਕੇ ਅਮਰੀਕਾ ਬ੍ਰਿਟਨ ਦੀ ਕਲੋਨੀ ਸੀਗੀ, ਹਨਾ। ਤੇ ਜੇ ਤੁਸੀਂ ਉਹ ਮੂਵੀਆਂ ਮੈਲ ਗਿਬਸਨ ਵਾਲੀਆਂ ਦੇਖੀਆਂ, ਇੰਡੀਪੈਂਡੈਂਸ, ਮੈਨੂੰ ਲੱਗਦਾ ਪੈਟਰੀਓਟ,
ਉਹਦੇ ਵਿੱਚ ਤੁਸੀਂ ਦੇਖੋ ਵੀ ਫਰਾਂਸ ਅਮਰੀਕਾ ਦੀ ਇੰਡੀਪੈਂਡੈਂਸ ਮੂਵਮੈਂਟ ਵਿੱਚ ਉਹ ਮਦਦ ਹੈ। ਉਹ ਤਾਂ ਹੀ ਸੀਗਾ ਕਿਉਂਕਿ ਜਿਹੜਾ ਫਰਾਂਸ ਆ ਉਹ ਕੈਨੇਡਾ ਜਿਹੜੀਆਂ ਨਾਰਦਰਨ ਕਾਲੋਨੀ ਸੀਗੀਆਂ ਉਹਨਾਂ 'ਚ ਉਹ ਬ੍ਰਿਟਨ ਤੋਂ ਹਾਰ ਰਿਹਾ ਸੀਗਾ। ਤੇ ਮੁੜ ਕੇ ਉਸ ਤੋਂ ਬਾਅਦ ਇੰਗਲੈਂਡ ਜਿਹੜੇ ਬ੍ਰਿਟਿਸ਼ ਉਹ ਸੀਗੇ ਉਹਨਾਂ ਨੇ ਡਿਸਾਈਡ ਕੀਤਾ। ਤੇ ਜਦੋਂ ਨਾ ਅਮਰੀਕਾ ਯੂਨੀਅਨ ਬਣ ਗਈ ਉਸ ਤੋਂ ਬਾਅਦ ਅਮਰੀਕਾ ਵਾਲੇ ਕਹਿੰਦੇ ਵੀ ਯਾਰ ਹੁਣ ਉਤਲਾ ਵੀ ਨੱਪੀ ਹੈ, ਅਸੀਂ ਉੱਤੇ ਵੱਲ ਨੂੰ ਜਾਈਏ। ਤਾਂ ਜਿਹੜੀ ਆਪਾਂ 1812 ਦੀ ਬੜੀ ਮਸ਼ਹੂਰ ਲੜਾਈ ਹੈਗੀ ਆ ਜਿਹੜੀ ਕਹਿੰਦੇ ਨਾ ਵੀ ਕੈਨੇਡਾ ਨੇ ਇੱਕੋ ਇੱਕ ਜੰਗ ਅਮਰੀਕਾ ਨਾਲ ਲੜੀ ਤੇ ਉਹਨਾਂ ਨੇ ਅਮਰੀਕਾ ਨੂੰ ਹਰਾਈ, ਉਹ ਐਕਚੁਅਲ 'ਚ ਉਹ ਬ੍ਰਿਟਿਸ਼ ਫੌਜ ਸੀਗੀ। ਬ੍ਰਿਟਿਸ਼ ਫੌਜ ਨੇ ਸੋ ਅਮਰੀਕਾ ਨੇ ਕੈਨੇਡਾ ਤਾਂ ਉਦੋਂ ਐਗਜ਼ਿਸਟ ਨਹੀਂ ਸੀ ਹੁੰਦਾ, ਦੱਬਣ ਦੀ ਕੋਸ਼ਿਸ਼ ਕੀਤੀ ਉਸ ਇਲਾਕੇ ਨੂੰ। ਹਾਂਜੀ, ਤੇ ਉਹ ਬ੍ਰਿਟਿਸ਼ ਫੌਜ ਸੀਗੀ, ਉਹ ਤਕੜੀ ਸੀਗੀ ਉਦੋਂ, ਹਜੇ ਅਮਰੀਕਾ ਇੰਨੀ ਸਟਰੋਂਗ ਕਾਲੋਨੀ ਨਹੀਂ ਸੀਗੀ। ਤੇ ਉਹ ਬ੍ਰਿਟਿਸ਼ ਫੌਜ ਥੱਲੇ ਆਈ, ਉਹਨਾਂ ਨੇ ਉਦੋਂ ਤੁਹਾਡਾ ਜਿਹੜਾ ਵਾਈਟ ਹਾਊਸ ਆ ਉਹ ਲਾਲ ਹੁੰਦਾ ਸੀਗਾ। ਤੇ ਉਦੋਂ ਕੈਨੇਡਾ ਜਿੱਤਿਆ ਤਾਂ ਉਹਨਾਂ ਨੇ ਵਾਈਟ ਹਾਊਸ ਨੂੰ ਅੱਗ ਲਾਤੀ। ਅੱਗ ਲਾਉਣ ਤੋਂ ਬਾਅਦ ਫਿਰ ਜਦੋਂ ਦੁਬਾਰਾ ਵਾਈਟ ਹਾਊਸ ਬਣਾਇਆ ਤਾਂ ਉਹਨੂੰ ਚਿੱਟਾ ਪੇਂਟ ਕੀਤਾ ਗਿਆ, ਤਾਂ ਕਰਕੇ ਉਹਨੂੰ ਵਾਈਟ ਹਾਊਸ ਕਹਿਣ ਲੱਗੇ। ਪਰ ਅਲਟੀਮੇਟਲੀ ਜਦੋਂ ਅਮਰੀਕਾ ਸਟਰੋਂਗ ਇਨਫ ਹੋ ਗਿਆ ਵੀ ਹਾਂ, ਉਹਨਾਂ ਨੂੰ ਲੱਗਿਆ ਵੀ ਯਾਰ ਹੁਣ ਇਹਨਾਂ ਨੇ ਦੱਬ ਲੈਣਾ, ਫਿਰ ਉਹ ਬ੍ਰਿਟਨ ਨੇ ਤੇ ਜਿਹੜੀਆਂ ਕੈਨੇਡੀਅਨ ਜਿਹੜੀਆਂ ਕਾਲੋਨੀਜ਼ ਸੀਗੀਆਂ ਉਹਨਾਂ ਨੇ ਡਿਸਾਈਡ ਕੀਤਾ ਵੀ ਯਾਰ ਆਪਾਂ ਨਾ ਕਨਫੈਡਰੇਸ਼ਨ ਬਣਾ ਲਈਏ, ਆਪਾਂ ਇਹਨੂੰ ਇੱਕ ਸਿਸਟਮ ਦੇ ਵਿੱਚ ਇਹਨੂੰ ਇੱਕ ਕਾਲੋਨੀਜ਼ ਤੋਂ ਛੱਡ ਕੇ ਇੱਕ ਇਹਨੂੰ ਡੈਮੋਕ੍ਰੈਟਿਕਲੀ ਇਲੈਕਟਡ ਜਾਂ ਇਹਨੂੰ ਇੱਕ ਸਟਰਕਚਰ ਦੇ ਦਈਏ। ਉਹ 1867 ਦੇ ਵਿੱਚ ਫਾਰਮ ਹੋਇਆ ਤੇ 1 ਜੁਲਾਈ ਨੂੰ ਜਿਹੜੀ ਉਹ ਚੀਜ਼ ਹੋਈ। ਤੇ ਫਿਰ ਤਾਂ ਕਰਕੇ ਉਹ ਬੇਸਿਕਲੀ ਉਹ ਕੈਨੇਡਾ ਡੇ ਮਨਾਉਣ ਲੱਗ ਪਏ। ਵੀ ਉਹਦਾ ਜਿਹੜਾ ਐਕਚੁਅਲ ਕਾਰਨ ਮੇਰੀ ਸਮਝ ਦੇ ਵਿੱਚ ਇਹੀ ਆਉਂਦਾ ਵੀ ਬਣਿਆ ਸੀਗਾ ਵੀ ਸਾਨੂੰ ਅਮਰੀਕਾ ਨਾ ਦੱਬ ਲੇ, ਵੀ ਅਸੀਂ ਇੱਕ ਇੰਡੀਪੈਂਡੈਂਟ ਮੁਲਕ ਅਮਰੀਕਾ ਤੋਂ ਨਾ ਰਹੇ। ਹੁਣ ਜਿਵੇਂ ਅਮਰੀਕਾ ਕਹਿੰਦਾ ਵੀ ਯਾਰ ਅਸੀਂ ਇੰਡੀਪੈਂਡੈਂਸ ਲਈ ਹੈ, ਕੈਨੇਡਾ ਨੇ ਡਿਸਾਈਡ ਕੀਤਾ ਵੀ ਸਾਨੂੰ ਇੰਡੀਪੈਂਡੈਂਸ ਨਹੀਂ ਚਾਹੀਦੀ, ਅਸੀਂ ਯੂਕੇ ਦੀ ਕਾਲੋਨੀ ਰਹਿਣਾ। ਸੋ ਬੇਸਿਕਲੀ ਤਾਂ ਹੀ ਜਿਹੜਾ ਕਾਮਨਵੈਲਥ ਰਹਿੰਦੇ ਹੋਏ ਉਹ ਚੀਜ਼, ਹਾਂਜੀ ਹਾਂ, ਤਾਂ ਹੀ ਹਜੇ ਵੀ ਜਿਹੜੇ ਸਾਡੇ ਹੈਡ ਆਫ ਸਟੇਟ ਹੈ ਉਹ ਜਿਹੜਾ ਯੂਕੇ ਦਾ ਮੋਨਾਰਕ ਹੈ। ਤੇ ਇਤਿਹਾਸ ਇੰਨਾ ਕੀ ਹੈ ਹਰਮਿੰਦਰ ਸਿੰਘ ਭਾਜੀ, ਮੈਂ ਬਾਹਲਾ ਇਹਨੂੰ ਵਾਟਰ ਡਾਊਨ ਕਰਤਾ। ਜੇ ਤੁਸੀਂ ਕਿਸੇ ਗੱਲ ਤੇ ਤੁਹਾਨੂੰ ਜਿਹਨੂੰ ਓਵਰ ਸਿੰਪਲੀਫਿਕੇਸ਼ਨ ਕਹਿੰਦੇ ਵੀ ਹੁਣ ਕੈਨੇਡਾ ਦੀ ਸਿੰਪਲੀਫਿਕੇਸ਼ਨ ਜਿਹੜੀ ਨਹੀਂ, ਪਰ ਇੰਨੇ 'ਚ ਹੀ ਕਾਫੀ ਕੁਝ ਪਤਾ ਲੱਗ ਗਿਆ। ਹਾਂਜੀ, ਨਹੀਂ, and I think it covers it up pretty I mean ਜਿਹੜੀ ਤੁਸੀਂ constant march ਦੇ ਜਿਹੜੀ US ਦੀ ਹਿਸਟਰੀ ਆ, I mean ਇਹਦੀ ਖਾਸੀ ਇੰਟਰਸਟਿੰਗ ਪੈਰਾਡਾਈਮਸ ਹੈਗੀਆਂ ਨੇ। ਵੀ ਪਹਿਲਾਂ ਜਦੋਂ ਇੱਥੇ ਆਏ ਹੈਗੇ ਆ ਐਂਡ ਪਿਲਗ੍ਰਿਮਸ ਨਾ ਪਲਾਈਮਾਊਥ ਇੱਥੇ ਲੈਂਡ ਕੀਤੇ ਆ, ਸ਼ੁਰੂ ਦੇ ਵਿੱਚ ਤਾਂ ਪਹਿਲੇ ਪਿਲਗ੍ਰਿਮਸ ਸਰਵਾਈਵ ਵੀ ਨਹੀਂ ਸੀਗਾ, ਹਨਾ। 4 ਜੁਲਾਈ ਵੀ ਆ ਰਹੀ ਆ, ਉਹਦੀ ਸੈਲੀਬ੍ਰੇਸ਼ਨ ਜਿਹੜੀ ਆ ਉਹ ਇਹ ਸੀਗੀ ਕਿ ਇੱਥੇ ਦੇ ਜਿਹੜੇ ਨੇਟਿਵ ਟ੍ਰਾਈਬ ਸੀਗੇ ਉਹਨਾਂ ਨੇ ਇਹਨਾਂ ਨੂੰ ਜਗ੍ਹਾ ਦਿੱਤੀ, ਹਨਾ। ਉਹਨਾਂ ਜਗ੍ਹਾ ਨਹੀਂ ਵੀ ਉਹਨਾਂ ਨੇ ਵਾਰ ਨਹੀਂ ਰੋਕੀ, ਤੇ ਉਹ ਜਿਹੜੀ ਹਾਰਵੈਸਟ ਹੋਈ ਉਹਦੇ ਵਿੱਚ ਮਤਲਬ ਇੱਕ ਸੌਰਟ ਆਫ ਥੈਂਕਸ ਗਿਵਿੰਗ ਕੀਤੀ ਗਈ। ਇੱਥੋਂ ਦੇ ਇੱਕ ਲੋਕਲ ਟ੍ਰਾਈਬ ਸੀਗੇ, ਉਹਨਾਂ ਦੀ ਕੁੜੀ ਸੀਗੀ, ਸ਼ੀ ਮੈਰਿਡ ਜਿਹੜੇ ਸ਼ਿਪ ਦੇ ਕੈਪਟਨ ਸੈਟਲਰ ਸੀਗੇ, ਉਹਨਾਂ ਦੇ ਵਿੱਚ ਉਹਨਾਂ ਵਿਆਹ ਕਰ ਲਿਆ। ਪਰ ਉਸ ਤੋਂ ਬਾਅਦ ਉਹਨਾਂ ਨੂੰ ਹੋਇਆ ਕਿ ਇਹ ਇੱਕ ਇੰਟਰਸਟਿੰਗ ਮੈਟਰ ਜਿਹੜੀਆਂ ਇੱਕ ਹੋਰ ਵੀ ਇੰਟਰਸਟਿੰਗ ਮੈਟਰ ਇਹ ਆ ਕਿ ਜਿਹੜੀ ਬੈਟਲ ਆਫ ਐਲਮੋ ਆ, ਉਸ ਤੋਂ ਪਹਿਲਾਂ ਜਿਹੜਾ ਯੂਨਾਈਟਿਡ ਸਟੇਟਸ ਸੀਗਾ ਉਹਦੇ ਕੋਲ ਜਿਹੜਾ ਇੱਧਰ ਪੈਸੀਫਿਕ ਓਸ਼ਨ ਸੀਗਾ ਉਹਦਾ ਐਕਸੈਸ ਨਹੀਂ ਸੀ ਹੈਗਾ, ਹਨਾ। ਸੋ ਐਲਮੋ ਦੇ ਬੈਟਲ ਦੇ ਵਿੱਚ ਮੇਰੇ ਖਿਆਲ ਨਾਲ ਐਲਮੋ ਦੀ ਦ ਵਾਰ ਆਫ ਐਲਮੋ ਉਹ ਵੀ ਹੈਗੀ ਆ, ਸ਼ਾਇਦ ਮੂਵੀ ਵੀ ਹੈਗੀ ਹੈ। ਹਾਂਜੀ, ਤੇ ਉਹ ਕਹਿੰਦੇ ਵੀ ਜਦੋਂ ਐਲਮੋ ਦੇ ਵਿੱਚ ਇਹਨਾਂ ਨੇ ਕਿੰਗ ਨੂੰ ਕੈਪਚਰ ਕਰ ਲਿਆ, ਹਨਾ। ਓਵਰ ਕੌਨਫੀਡੈਂਟ ਕਿੰਗ ਸੀਗਾ, ਹਨਾ। ਉਹ ਕਹਿੰਦੇ ਅੱਜ ਤਾਂ ਦੱਬ ਲਾਂਗੇ, ਤੇ ਉਹਨੂੰ ਕਿਹਾ ਕਿ ਤੇਰੀ ਜਾਨ ਦੀ ਕੀਮਤ ਕੀ ਹੈ ਰੈਦਰ ਦੈਨ ਮਾਰਨ ਦੇ ਨਾਲ। ਤਾਂ ਉਹਨੇ ਕਿਹਾ ਕਿ ਆਈ ਵਿਲ ਰਾਈਟ ਟੈਕਸਸ ਤੇ ਕੈਲੀਫੋਰਨੀਆ, ਪਾਰਟ ਆਫ ਕੈਲੀਫੋਰਨੀਆ ਵਾਸ ਗਿਵਨ ਅਵੇ। ਪਰ ਉਸ ਤੋਂ ਪਹਿਲਾਂ ਆਈ ਥਿੰਕ 1889 ਦੇ ਆਸ-ਪਾਸ ਸ਼ਾਇਦ ਜਿਹੜਾ ਓਰੇਗਨ ਜਿਹੜਾ ਓਰੇਗਨ ਤੇ ਵਾਸ਼ਿੰਗਟਨ ਵੀ ਸੀਗਾ, ਇਹ ਬ੍ਰਿਟਿਸ਼ ਕਾਲੋਨੀ ਸੀਗੀਆਂ, ਤੇ ਇਹ ਵੀ ਉਹਨਾਂ ਦੇ ਵਿੱਚ ਜਿਹੜੀਆਂ ਸੀਗੀਆਂ ਉਹ ਦੇ ਦਿੱਤੀਆਂ। ਤੇ ਉਸ ਤੋਂ ਬਾਅਦ ਜਿਹੜੀ ਆਈ ਥਿੰਕ 49th ਆਰਟੀਕਲ ਕਹਿੰਦੇ ਸ਼ਾਇਦ ਉਹਨੂੰ, ਜਿਹਦੇ ਵਿੱਚ ਜਿਹੜਾ ਦੋਵਾਂ ਕੰਟਰੀਜ਼ ਦੇ ਵਿੱਚ ਜਿਹੜੀ 49 ਪੈਰਲਲ ਤੇ ਆਈ ਥਿੰਕ ਦ ਓਨਲੀ ਐਕਸੈਪਸ਼ਨ ਬੀਇੰਗ ਅਲਾਸਕਾ, ਜਿਹੜੀ ਰਸ਼ੀਅਨ ਕੰਟਰੋਲ ਦੇ ਥੱਲੇ ਸੀ। ਉਹਨਾਂ $1 ਮਿਲੀਅਨ ਦੀ ਜਿਹੜੀ ਵੇਚੀ ਸੀ, ਖਰੀਦੀ ਸੀ, ਜ਼ਾਰ ਨੇ ਖਰੀਦੀ ਸੀ $1 ਮਿਲੀਅਨ ਦੀ। ਹੁਣ ਮੈਨੂੰ ਲੱਗਦਾ ਇੱਕ ਤਾਂ ਘਰ ਉੱਥੇ $1 ਮਿਲੀਅਨ ਦਾ ਹੋਣਾ। ਸਹੀ ਗੱਲ ਹੈ। ਤੇ yeah, so I think history of two nations, it's very interesting to watch. ਮੈਂ ਕਹਿੰਦਾ ਵੀ ਇੰਨਾ ਚਿਹਰੇ ਕੱਢ ਕੇ ਲਾਗੇ ਰਹਿੰਦੇ ਆ, ਹਨਾ। ਇਹ ਵੀ ਆਪਣੇ ਆਪ ਦੇ ਬੜੀ ਅਕੰਪਲਿਸ਼ਮੈਂਟ ਆ। ਮੈਨੂੰ ਲੱਗਦਾ ਵੀ ਹੁਣ ਤੱਕ ਉਹਦਾ ਇਹੀ ਰੀਜ਼ਨ ਸੀਗਾ ਕਿ ਕਹਿੰਦੇ ਕੈਨੇਡਾ ਦੀ ਕੋਈ ਫੋਰਨ ਪਾਲਿਸੀ ਨਹੀਂ ਹੁੰਦੀ, ਜੋ ਅਮਰੀਕਾ ਦੀ ਫੋਰਨ ਪਾਲਿਸੀ ਹੁੰਦੀ ਸੀ ਉਹੀ ਕੈਨੇਡਾ ਦੀ ਫੋਰਨ ਪਾਲਿਸੀ ਹੋ ਜਾਂਦੀ ਹੈ। ਅੱਛਾ, ਇਹ ਬੜਾ ਇੰਟਰਸਟਿੰਗ ਜਿਹੜਾ ਪੁਆਇੰਟ ਆ ਵੀ ਉਹੀ ਰਾਜ, ਉਹੀ ਲੋਕ, ਉੱਦਾਂ ਦੇ ਹੀ ਲੋਕ ਉੱਥੇ ਵੀ ਰਹਿੰਦੇ ਹੋਣਗੇ, ਇੱਧਰ ਵੀ ਰਹਿੰਦੇ ਹੋਣੇ। ਇੱਕ ਨੇ ਚੁਣਿਆ ਵੀ ਆਪਾਂ ਇੰਗਲੈਂਡ ਨਾਲ ਚਲੇ ਜਾਈਏ, ਕਾਮਨਵੈਲਥ ਹੀ ਰਹਿਣਾ। ਇੱਕ ਨੇ ਕਿਹਾ ਵੀ ਨਹੀਂ, ਸਾਨੂੰ ਆਜ਼ਾਦੀ ਹੋਈ ਜਿਹੜੀ ਆ
ਉਹ ਚਾਹੀਦੀ ਆ। ਇੱਧਰ ਜਿਹੜੀਆਂ 13 ਕਾਲੋਨੀਜ਼ ਸ਼ੁਰੂਆਤ ਵਾਲੀਆਂ ਸੀ ਉਹਨਾਂ ਨੇ ਇਕੱਠੇ ਹੋ ਕੇ ਇੱਦਾਂ ਕੀਤਾ, ਡੈਕਲੇਰੇਸ਼ਨ ਜਿਹੜੀ ਉਹ ਦਿੱਤੀ। ਪਰ ਇਹ ਜਿਹੜਾ ਕੈਨੇਡਾ ਡੇ, ਡੋਮੀਨੀਅਨ ਡੇ ਜਿਹਨੂੰ ਪਹਿਲੋਂ ਆਖਦੇ ਸੀਗੇ, ਵੀ ਉਹ ਪਹਿਲੋਂ ਜਿਹੜਾ ਉਹ ਇਹ ਵਾਪਰਿਆ। ਸੋ ਇਹ ਫਰਕ ਕਿਉਂ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਰਿਹਾ ਹੋਊਗਾ? ਮਤਲਬ ਉਸ ਟਾਈਮ ਦੇ ਉੱਤੇ ਤਾਂ ਕੋਈ ਬਾਰਡਰ ਨਹੀਂ ਸੀਗਾ, ਉਦੋਂ ਤਾਂ ਸਾਰੇ ਇੱਕ ਮੇਕ ਵਾਲੀ ਜਿਹੜੀ ਉਹ ਗੱਲ ਸੀਗੀ ਵੀ ਕੋਈ ਇੱਦਾਂ ਦਾ ਜਿਹਨੂੰ 49th ਪੈਰਲਲ ਆਪਾਂ ਹੁਣ ਕਹਿੰਦੇ ਆ, ਵੀ ਉਦੋਂ ਤਾਂ ਇੱਦਾਂ ਦਾ ਨਹੀਂ ਸੀਗਾ ਵੀ ਉਹ ਉੱਧਰ ਬੰਦੇ ਥੋੜ੍ਹੇ ਸੀਗੇ ਤਾਂ ਉਹਨਾਂ ਨੇ ਕਿਹਾ, ਬਰਫ਼ ਜ਼ਿਆਦਾ ਪੈਂਦੀ ਸੀਗੀ ਤਾਂ ਇਹਨਾਂ ਨੇ ਸੋਚਿਆ ਵੀ ਛੱਡ ਪਰਾਂ, ਉੱਧਰ ਕੀ ਕਰਨ ਜਾਣਾ ਆ, ਇੱਥੇ ਤੱਕ ਜਿੱਥੇ ਤੱਕ ਮਿਲਦਾ ਉਨਾ ਕੁ ਕਰ ਲਈਏ। ਮੈਨੂੰ ਲੱਗਦਾ ਇਹਦੇ ਵਿੱਚ ਬਹੁਤ ਜ਼ਿਆਦਾ ਸਟਲਟੀਜ਼ ਰਹੀਆਂ ਹੋਣਗੀਆਂ ਰਾਜਕਰਨਵੀਰ ਸਿੰਘ। ਮਤਲਬ ਉਹਦੇ ਚ ਇੱਕ ਚੀਜ਼ ਜਿਹੜੀ ਬੜੀ ਕਲੀਅਰ ਸੀਗੀ ਅਮਰੀਕਾ ਦੇ ਵਿੱਚ, ਈਵਨ ਦੋ ਮਤਲਬ ਜਿਹੜੀ ਯੂਨੀਅਨ ਹੈ, ਜਿਹੜੀਆਂ ਤੁਸੀਂ 13 ਕਾਲੋਨੀਜ਼ ਦੀ ਗੱਲ ਕਰਦੇ ਆ, ਉਹ ਤੋਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਸਲੇਵਰੀ ਆ ਗਈ ਸੀ, ਹਨਾ। ਹੁਣ ਜਿਹੜੇ ਕੈਨੇਡੀਅਨ ਆ ਉਹ ਇਸ ਗੱਲ ਤੇ ਬੜਾ ਜ਼ਿਆਦਾ ਪ੍ਰਾਊਡ ਕਰਦੇ ਆ ਵੀ ਕੈਨੇਡਾ ਦੇ ਵਿੱਚ ਕਦੇ ਸਲੇਵਰੀ ਨਹੀਂ ਆਈ, ਠੀਕ ਹੈ ਨਾ। ਦੂਜੀਆਂ ਜਿਹੜੀਆਂ ਤੁਸੀਂ ਦੇਖੋ ਵੀ ਜਿਹੜੀਆਂ ਕੈਨੇਡੀਅਨ ਵੈਲਿਊਜ਼ ਹੈ, ਈਵਨ ਜੇ ਪੁਰਾਣੀਆਂ ਵੀ ਦੇਖੀ ਜਾਵੇ, ਉਹ ਬ੍ਰਿਟਨ ਦੇ ਬਹੁਤ ਨੇੜੇ ਰਹਿਣਾ ਚਾਹੁੰਦੇ ਆ ਉਹ ਨਾ। ਉਹ ਜਿਹੜੀਆਂ ਬ੍ਰਿਟਿਸ਼ ਵੈਲਿਊਜ਼ ਹੈਗੀਆਂ, ਸੋਸ਼ਲਿਸਟ ਵੈਲਿਊਜ਼ ਹੈ, ਉਹ ਇੱਕ ਫੈਕਟਰ ਹੋ ਸਕਦਾ। ਮਤਲਬ ਮੈਂ ਜੇ ਤੁਹਾਨੂੰ ਕਹਾਂ ਵੀ ਮੈਂ ਇਸ ਗੱਲ ਤੇ ਪੂਰੀ ਰਿਸਰਚ ਕੀਤੀ ਹੋਵੇ, ਉਦਾਂ ਦੀ ਨਹੀਂ ਹੈਗੀ, ਹਨਾ। ਵੀ ਜਿਹੜੀਆਂ ਸੋਸ਼ਲਿਸਟ ਵੈਲਿਊਜ਼ ਹੈ, ਹੈਲਥ ਕੇਅਰ, ਈਵਨ ਦੋ ਬਹੁਤ ਲੇਟਰ ਔਨ ਪਬਲਿਕ ਹੈਲਥ ਕੇਅਰ ਆਇਆ, ਪਰ ਜਿਹੜਾ ਕੈਨੇਡਾ ਹੈ ਉਹ ਬ੍ਰਿਟਨ ਦੇ ਬਹੁਤ ਨੇੜੇ ਰਹਿਣਾ ਚਾਹੁੰਦਾ ਸੀਗਾ ਤੇ ਬ੍ਰਿਟਨ ਉਹਦੀ ਬੈਕ ਤੇ ਸੀਗਾ। ਲੋਕਾਂ ਦਾ ਇਹ ਜਨਰਲ ਓਪੀਨੀਅਨ ਹੈ, ਹੋ ਸਕਦਾ ਰਿਹਾ ਹੋਵੇ। ਜਦਕਿ ਜਿਹੜਾ ਅਮਰੀਕਾ ਹੈ, ਅਮਰੀਕਾ ਨੇ ਲਾਈਕ ਕੰਪਲੀਟ ਬ੍ਰਿਟਨ ਦੇ ਵਿਦਰੋਹ ਚੋਂ ਨਿਕਲਿਆ ਵੀ ਜੋ ਇੰਗਲੈਂਡ ਕਰਦਾ ਜਦੋਂ ਜਿਹੜੇ ਟੀ ਪਾਰਟੀ ਵਾਲੇ ਈਵੈਂਟਸ ਆ, ਵੀ ਅਸੀਂ ਜੋ ਟੈਕਸ ਜਿਹੜਾ ਲਾਉਣ ਵਾਲੀ ਗੱਲ ਸੀ ਉੱਥੋਂ, ਹਾਂਜੀ ਵੀ ਅਸੀਂ ਉਸ ਤੋਂ ਬਿਲਕੁਲ ਪੁੱਠਾ ਕਰਨਾ। ਉਹਦੇ ਵਿੱਚ ਜਿਹੜੇ ਥੱਲੜੇ ਲੈਵਲ ਦੇ ਬੰਦੇ ਹੁੰਦੇ ਆ, ਉਹ ਯੂਜੂਅਲੀ ਏਡਾ ਡਿਸੀਜਨ ਮੇਕਿੰਗ ਉਹਨਾਂ ਦੀ ਨਹੀਂ ਹੁੰਦੀ। ਉਹ ਤਾਂ ਜਿਹੜੇ ਲੀਡਰਸ ਹੁੰਦੇ ਆ ਉਹੀ ਫੈਸਲਾ ਰਲ ਮਿਲ ਕੇ ਲੈ ਲੈਂਦੇ ਹੁੰਦੇ ਆ, ਬਾਕੀ ਤਾਂ ਥੱਲੇ ਮੰਨਿਆ ਹੀ ਜਾਂਦਾ। ਪਰ ਉਸ ਵੇਲੇ ਦੇ ਜਿਹੜੇ ਐਗਜ਼ੈਕਟ ਹਾਲਾਤ ਆਪਾਂ ਨਹੀਂ ਸਮਝ ਸਕਦੇ, ਪਰ ਹਾਂ ਇਹ ਹੈਗਾ ਵੀ ਕੌਨਸ਼ੀਅਸਲੀ ਇਹ ਡਿਸੀਜਨ ਲਏ ਗਏ ਵੀ ਇੱਕ ਕਹਿੰਦਾ ਵੀ ਅਸੀਂ ਯੂਕੇ ਦਾ ਬਿਲਕੁਲ ਵਿਰੋਧ ਕਰਨਾ, ਤੇ ਦੂਜੇ ਕਹਿੰਦੇ ਵੀ ਨਹੀਂ, ਸਾਡੀਆਂ ਜਿਹੜੀਆਂ ਵੈਲਿਊਜ਼ ਆ ਯੂਕੇ ਨਾਲ ਅਲਾਈਨ ਕਰਦੀਆਂ ਸੀ, ਉਹਨਾਂ ਨਾਲ ਹੀ ਰਹਿਣਾ। ਸੋ ਮੈਨੂੰ ਲੱਗਦਾ ਵੀ ਜਦੋਂ ਵੀ ਬਾਰਡਰ ਡਰਾ ਹੁੰਦੇ ਆ, ਉਹ ਕੈਰਟ ਐਂਡ ਸਟਿਕ ਪ੍ਰਿੰਸੀਪਲ ਦੇ ਨਾਲ ਹੁੰਦੇ ਆ, ਹਨਾ। ਬਈ ਜਿਹਨੂੰ ਤੁਸੀਂ ਕਹਿ ਸਕਦੇ ਹੋ ਇੱਕ ਬੰਨੇ ਛੱਤਰ ਹੁੰਦਾ, ਦੂਜੇ ਬੰਨੇ ਪੋਜ਼ਿਟਿਵ ਚੀਜ਼ਾਂ ਹੁੰਦੀਆਂ। ਜੇ ਅਸੀਂ ਰਣਜੀਤ ਸਿੰਘ ਦਾ ਵੀ ਰਾਜ ਮਿੱਠਾ ਹੁੰਦਾ, ਇੱਕ ਬੰਨੇ ਮਿੱਠਾ ਹੁੰਦਾ, ਦੂਜੇ ਬੰਨੇ ਛੱਤਰ ਹੁੰਦਾ। ਜੇ ਅਸੀਂ ਰਣਜੀਤ ਸਿੰਘ ਦਾ ਵੀ ਰਾਜ ਵੇਖਦੇ ਹਾਂ ਤਾਂ ਹੋਰ ਰੀਜ਼ਨ ਬ੍ਰਿਟਿਸ਼ ਨੇ ਸਾਰਾ ਕੌਂਕਰ ਕਰ ਲਿਆ ਸੀਗਾ, ਪਰ ਉਹਨਾਂ ਨੇ ਸਤਲੁਜ ਕ੍ਰਾਸ ਨਹੀਂ ਕੀਤਾ, ਹਨਾ। ਤੇ ਇੱਧਰੋਂ ਰਣਜੀਤ ਸਿੰਘ ਨੇ ਵੀ ਉਧਰ ਖੈਬਰ ਤੱਕ ਜਾ ਕੇ ਪੰਗਾ ਲੈ ਲਿਆ ਸੀਗਾ, ਪਰ ਉਹਨੇ ਵੀ ਸਤਲੁਜ ਜਿਹੜਾ ਸੀਗਾ ਉਹ ਕੰਟਰੋਲ ਨਹੀਂ ਕੀਤਾ, ਕਿਉਂਕਿ ਦੋਵੇਂ ਹੀ ਪਾਸੇ ਜਿਹੜੇ ਆ ਉਹ ਸ਼ੋਰ ਨਹੀਂ ਹੁੰਦੇ, ਹਨਾ, ਵੀ ਉਹਨਾਂ ਦੀ ਸਟਰੈਂਥ ਕੀ ਆ, ਠੀਕ ਆ। ਐਂਡ ਉਹਨਾਂ ਨੂੰ ਲੜ ਕੇ ਦੇਰ ਇਜ਼ ਲੋਟ ਟੂ ਲਾਸ। ਸੋ ਜੇ ਅਸੀਂ ਬ੍ਰਿਟੇਨ ਦੀ ਗੱਲ ਕਰਦੇ ਹਾਂ, ਬ੍ਰਿਟੇਨ ਦੀ ਜਿਹੜੀ ਰਾਇਲ ਬ੍ਰਿਟੇਨ ਨੇਵੀ ਸੀਗੀ, ਜਿਹਨੂੰ ਤੁਸੀਂ ਕਹਿ ਸਕਦੇ ਹੋ, ਹਨਾ, ਜਦੋਂ ਡੱਚ ਜਿਹੜੇ ਸੀ, ਡੱਚ ਦੇ ਫਾਲ ਤੋਂ ਬਾਅਦ ਇੱਕ ਪੁਆਇੰਟ ਦੇ ਉੱਤੇ ਡੱਚ ਵਰਲਡ ਪਾਵਰ ਸੀਗੇ, ਪਰ ਡੱਚ ਦੀ ਵਰਲਡ ਪਾਵਰ ਸ਼ਿਪਸ ਤੋਂ ਸੀਗੀ। ਪਰ ਜਦੋਂ ਡੱਚ ਦਾ ਡਾਊਨਫਾਲ ਹੋਇਆ ਆ ਤੇ ਬ੍ਰਿਟੇਨ ਦੇ ਵਿੱਚ ਸ਼ਿਪਸ ਜਿਹੜੀਆਂ ਸੀਗੀਆਂ ਉਹ ਬੜੇ ਸਸਤੇ ਕੋਸਟ ਦੇ ਵਿੱਚ, ਟੈਕਨੋਲੋਜੀ ਡਿਜ਼ਾਈਨਰ ਉਹਨਾਂ ਦੇ ਪਰ ਇਹ। ਸੋ ਰਾਇਲ ਨੇਵੀ ਜਿਹੜੀ ਸੀਗੀ ਉਹ ਆਪਣੇ ਆਪ ਦੇ ਦੁਨੀਆ ਦੇ ਵਿੱਚ ਇੱਕ ਸਟਰੈਂਥ ਸੀ, ਠੀਕ ਹੈ ਜੀ। ਜਿੰਨੀਆਂ ਵੀ ਕਾਲੋਨੀਜ਼ ਸੀਗੀਆਂ ਬ੍ਰਿਟੇਨ ਦੀਆਂ ਆਲ ਓਵਰ ਦਾ ਵਰਲਡ, ਉਹ ਸਾਰਾ ਪੈਸਾ ਫਿਊਲ ਇਨ ਕਰਨ ਡੀਆਂ ਸੀਗੀਆਂ ਬੈਕ ਟੂ ਇੰਗਲੈਂਡ। ਸੋ ਇੰਗਲੈਂਡ ਦੇ ਕੋਲੇ ਜਿਹੜੇ ਰਿਸੋਰਸਿਸ ਸੀਗੇ ਉਹ ਕਿਸੇ ਵੀ ਹੋਰ ਐਮਪਾਇਰ ਉਹਦੇ ਨੇੜੇ ਤੇੜੇ ਵੀ ਨਹੀਂ ਸੀ ਵੱਜਦਾ। ਅਮਰੀਕਾ ਦੇ ਕੋਲੇ ਕੀ ਹੋਇਆ ਕਿ ਯੂਐਸ ਜਦੋਂ ਕਾਲੋਨੀਜ਼ ਇੱਥੇ, ਤੇ ਇਹਨਾਂ ਨੇ ਬਹੁਤ ਹੱਦ ਤੱਕ ਬੜੀ ਫਾਸਟ ਇੱਥੇ ਐਕਸਪੈਂਡ ਕੀਤਾ। ਉਹਦੇ ਦੋ ਵੱਡੇ ਰੀਜ਼ਨ ਸੀਗੇ। ਇੱਕ ਤਾਂ ਜਿਹੜਾ ਅਮਰੀਕਾ ਦੇ ਕੋਲੇ ਜਿਹੜੀ ਆਈਸੋਲੇਸ਼ਨ ਆ, ਜਿਹੜੇ ਨੈਚੁਰਲ ਬਾਰਡਰ ਨੇ, ਉਹ ਜਿਹੜਾ ਇਹਨਾਂ ਦਾ ਡਿਫੈਂਸ ਕਾਸਟ ਆ ਉਹਨੂੰ ਸਿਗਨੀਫੀਕੈਂਟਲੀ ਲੋਅਰ ਲੈ ਆਉਂਦੇ ਆ, ਠੀਕ ਆ। ਦੋਨੋਂ ਪਾਸੇ ਸਮੁੰਦਰ ਨੇ, ਦੋਨੇ ਪਾਸੇ ਸਮੁੰਦਰ ਆ, ਹਨਾ। ਉਤਲੇ ਬੰਨੇ ਇਹਨਾਂ ਕੋ ਬਰਫ਼ ਸੀਗਾ, ਹਨਾ, ਬਰਫ਼ ਸੀਗੀ। ਥੱਲੇ ਬੰਨੇ ਮੈਕਸੀਕੋ ਸੀਗਾ, ਪਰ ਉਹ ਵੀ ਇਹਨਾਂ ਬਾਰਡਰ ਉਹਨਾਂ ਜਦੋਂ ਵਾਰ ਆਫ ਮੈਕਸੀਕੋ ਦੇ ਵਿੱਚ ਸਪੈਨੀਅਰਡਸ ਉੱਥੋਂ ਇਹਨਾਂ ਦੇ ਖਦਾੜਤੇ ਸੀਗੇ। ਸੋ ਮੈਕਸੀਕੋ ਵਾਲਾ ਸਟਰੈਂਥ ਰਹਿ ਨਹੀਂ ਸੀ। ਉਹ ਵੀ ਦਰਿਆ ਆ ਜਾਂਦਾ ਉੱਥੇ ਵੀ, ਉਹ ਵੀ ਦਰਿਆ ਆ ਜਾਂਦਾ। ਸੋ ਇੱਕ ਹਿਸਾਬ ਨਾਲ ਜੇ ਸੋਚੋ ਤੇ ਜਿਹੜਾ ਜੇ 1800 ਦਾ ਐਂਡ ਜੇ ਅਸੀਂ ਦੇਖਦੇ ਹਾਂ ਤੇ ਉਸ ਟਾਈਮ ਦੇ ਵਿੱਚ ਜਿਹੜੇ ਸਭ ਤੋਂ ਪ੍ਰੋਡਕਟਿਵ ਜਿਹੜੇ ਏਰੀਆ ਸੀਗੇ ਉਹ ਇੱਥੇ ਦੇ ਸੈਟਲਰਸ ਨੇ ਕਾਬੂ ਕਰ ਲਏ ਸੀਗੇ। ਤੇ ਇੱਥੇ ਦੇ ਸੈਟਲਰ ਜਿਹੜੇ ਸੀਗੇ ਉਹ ਜ਼ਮੀਨ ਨਾਲ ਨੂੰ ਦੱਬ ਕੇ ਪਏ। ਜੇ ਤੁਸੀਂ ਵੇਖੋ ਕਿ ਟੈਕਸਸ ਦੀ ਜਿਹੜੀ ਵਾਰ ਆਫ ਐਲਮੋ ਹੋਈ ਆ, ਵੀ ਟੈਕਸਸ ਦੇ ਵਿੱਚ ਜਿਹੜੀ ਵਾਰ ਹੋਈ ਆ, ਉਹਦੇ ਵਿੱਚ ਵੀ ਪਹਿਲਾਂ ਕੀ ਹੋਇਆ ਕਿ ਇਹਦੇ ਵਿੱਚ ਜਿਹੜੇ ਮੈਕਸੀਕੋ ਦੇ ਲੋਕ ਸੀਗੇ, ਹਨਾ, ਉਹ ਸੀਗੇ, ਪਰ ਉਹ ਆਪਣੀ ਵਾਹੀ ਖੇਤੀ ਨਹੀਂ ਸੀ ਕਰਦੇ। ਸੋ ਜਿਹੜੇ
ਸੈਟਲਰ ਸੀਗੇ, ਉਹਨਾਂ ਨੇ ਜ਼ਮੀਨਾਂ ਠੇਕੇ ਤੇ ਲੈ ਕੇ ਤੇ ਵਾਹੁਣੀਆਂ ਸ਼ੁਰੂ ਕਰਤੀਆਂ। ਠੀਕ ਹੈ ਜੀ। ਫਿਰ ਜਦੋਂ ਵਾਹੁਣੀਆਂ ਸ਼ੁਰੂ ਕਰਤੀਆਂ ਤੇ ਇੱਕ ਸਰਟਨ ਪੁਆਇੰਟ ਆਫ ਟਾਈਮ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਮੰਨਦੇ ਕਿਸੇ ਦਾ ਹੋਰ ਦਾ ਰਾਜ ਆ, ਕਿਉਂਕਿ ਇੱਥੇ ਅਸੀਂ ਵਾਹੀ ਕਰਦੇ ਹਾਂ, ਅਸੀਂ ਵਾਹੀ ਕਰਦੇ ਹਾਂ, ਅਸੀਂ ਜ਼ਗੀਰਦਾਰ ਹਾਂ, ਹਨਾ, ਸਾਡੀਆਂ ਜ਼ਮੀਨਾਂ। ਸੋ ਜਿਹੜੀ ਵਾਰ ਆਫ ਬਿਟਵੀਨ ਦ ਸਪੈਨੀਅਰਡਸ ਐਂਡ ਯੂਐਸ ਹੋਈ ਸੀ, ਇਸੇ ਚੀਜ਼ ਦੇ ਉੱਤੇ ਹੋਈ ਸੀਗੀ। ਠੀਕ ਆ। ਸੋ ਜਦੋਂ ਸੈਟਲਰਸ ਇੱਧਰ ਐਕਸਪੈਂਡ ਹੋਏ ਆ, ਉਹਨਾਂ ਨੇ ਜ਼ਮੀਨਾਂ ਤੋਂ ਜਿਹੜੀ ਪ੍ਰੋਡਕਟੀਵਿਟੀ ਆਈ ਹੈ, ਹਨਾ, ਕਿਉਂਕਿ ਖੁੱਲੀਆਂ ਜ਼ਮੀਨਾਂ, ਉਹਦੇ ਵਿੱਚੋਂ ਉਹਨਾਂ ਨੂੰ ਸਿੰਜਣ ਵਾਲੀਆਂ ਮਿਸਿਸਿਪੀ ਰਿਵਰ ਆ, ਬਾਕੀ ਰਿਵਰਸ ਨੇ, ਉਹ ਸਾਰੀਆਂ। ਸੋ ਆਪਣੇ ਆਪ ਦੇ ਵਿੱਚ ਤੇ ਬਾਰਡਰਸ ਦੇ ਉੱਤੇ ਡਿਫੈਂਡ ਨਹੀਂ ਕਰਨਾ ਪੈਣ ਡਿਆ। ਇੱਕੋ ਹੀ ਵੱਡਾ ਬਾਰਡਰ ਸੀਗਾ, ਉਹ ਸੀਗਾ ਉੱਪਰ ਜਿਹੜਾ ਹੈਗਾ ਸੀਗਾ ਬ੍ਰਿਟਿਸ਼ ਦੇ ਨਾਲ। ਬ੍ਰਿਟਿਸ਼ ਈਦਰ ਵੇਜ਼, ਬ੍ਰਿਟਿਸ਼ ਕੋਲੇ ਬਹੁਤ ਜ਼ਿਆਦਾ ਆਪਣਾ ਵੀ ਏਰੀਆ ਸੀਗਾ, ਯੂਐਸ ਆਪਣੀ ਵੀ ਐਕਸਪੈਂਸ਼ਨਿਸਟ ਉਹਦੇ ਵਿੱਚ ਜਾਣ ਡਿਆ ਸੀ। ਦੋਵਾਂ ਨੂੰ ਇੱਕ ਦੂਜੇ ਦਾ ਫੀਲ ਹੋਣ ਡਿਆ ਸੀ, ਪਰ ਰਾਇਲ ਨੇਵੀ ਦੀ ਧਾਕ ਅਜੇ ਵੀ ਸੀ। ਠੀਕ ਹੈ ਜੀ। ਰਾਇਲ ਨੇਵੀ ਬਾਕੀ ਵੀ ਜਗ੍ਹਾ ਚੀਜ਼ਾਂ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰਨ ਡਈ ਸੀ, ਪਰ ਜੇ ਰੀਅਲੀ ਵਾਰ ਹੋ ਜਾਂਦੀ, ਹਨਾ, ਸੋ ਮੈਨੂੰ ਲੱਗਦਾ ਕਿ ਉਹ ਇੰਨੀ ਛੇਤੀ ਮੁੱਕਣ ਵਾਲੀ ਨਹੀਂ ਸੀਗੀ। ਸੋ ਜਿਹੜੇ ਯੂਐਸ ਦੇ ਉਸ ਸਮੇਂ ਦੇ ਜਿਹੜੇ ਲੀਡਰਸ ਰਹੇ ਹੋਣਗੇ, ਉਹਨਾਂ ਨੂੰ ਵੀ ਲੱਗਿਆ ਹੋਊਗਾ ਕਿ ਜਿਹੜਾ ਸਭ ਤੋਂ ਵੱਧ ਜਰਖੇਜ ਏਰੀਆ ਉਹ ਤਾਂ ਸਾਡੇ ਕੋਲੇ ਆ, ਉੱਤੇ ਸਾਰਾ ਬਰਫਾਂ ਵਾਲਾ ਰਿਸੋਰਸ ਤਾਂ ਆਪਣੇ ਕੋਲ ਹੀ ਆ, ਆਪਾਂ ਨੂੰ ਤੇ ਇਸੇ ਦੀ ਲੋੜ ਆ ਰਿਸੋਰਸ, ਹਨਾ। ਸੋ ਉੱਪਰ ਵਾਲੇ ਜਿਹੜੇ ਰਿਸੋਰਸ ਸੀ ਉਹ ਤੇ ਕੋਲਡ ਰਿਸੋਰਸਿਸ ਸੀਗੇ, ਹਨਾ, ਵੀ ਤੇ ਛੋਟੀ ਜਿਹੀ ਪਾਪੂਲੇਸ਼ਨ ਸੀਗੀ, ਤੇ ਉਹ ਵੀ ਉਹ ਪਾਪੂਲੇਸ਼ਨ ਸੀ ਜੋ ਸਲੇਵਰੀ ਇੱਥੇ ਹੋਈ। ਬਹੁਤ ਸਾਰੇ ਸਲੇਵਰੀ ਦੇ ਵਿੱਚ ਵੀ ਬੜੀ ਸਾਰੀ ਜਿਹੜੀ ਜਨਤਾ ਸੀਗੀ, ਜਾਂ ਜਿਹੜੀ ਪ੍ਰਾਈਮਰਲੀ ਜਿਹਨੂੰ ਤੁਸੀਂ ਕਹਿ ਸਕਦੇ ਜਾਂ ਬ੍ਰਿਟਿਸ਼ ਜਾਂ ਆਇਰਿਸ਼ ਜਾਂ ਇਟਾਲੀਅਨਸ, ਜਾਂ ਉਹ ਨਹੀਂ ਸੀਗੇ। ਵੇਵਸ ਆਫ ਇਮੀਗ੍ਰੇਸ਼ਨ ਹੋਈਆਂ, ਪਰ ਕੈਨੇਡਾ ਸ਼ੁਰੂ ਤੋਂ ਹੀ ਇਹ ਰਿਹਾ ਵੀ ਜਦੋਂ ਕੋਈ ਨਹੀਂ ਸਰਦਾ ਰਿਹਾ, ਉਹ ਜਾ ਕੇ ਕੈਨੇਡਾ ਨੂੰ ਦੌੜ ਜਾਂਦਾ ਰਿਹਾ, ਹਨਾ। ਸੋ ਕੈਨੇਡਾ ਵਾਸ ਆਲਵੇਜ਼ ਦੈਟ ਮੋਜ਼ੈਕ। ਸੋ ਆਈ ਥਿੰਕ ਉਹ ਐਟ ਦੈਟ ਪੁਆਇੰਟ ਆਫ ਟਾਈਮ ਉਹ ਇੱਕ ਦੂਜੇ ਦੀ ਉਹ ਸਟਰੈਂਥ ਮੈਜਰਮੈਂਟ ਹੀ ਹੋਈ ਹੋਊਗੀ ਕਿ ਭਾਈ ਜ਼ਿਆਦਾ ਜਰਖੇਜ ਏਰੀਆ ਇਧਰ ਵੀ ਸਾਡੇ ਕੋਲ ਹੈਗਾ, ਬਰਫਾਂ ਦੇ ਵਿੱਚੋਂ ਕੀ ਨਿਕਲਣਾ, ਉਦੋਂ ਤੱਕ ਐਡੀ ਗੱਲ ਕੋਈ ਨਿਕਲ ਕੇ ਉਦੋਂ ਤਾਂ ਤੇਲ ਤੂਲ ਦਾ ਵੀ ਨਹੀਂ ਸੀ ਰੌਲਾ, ਕੋਈ ਐਡਾ ਰੌਲਾ ਹੈ ਨਹੀਂ ਸੀ। ਤੇ ਮਲਟੀ ਫਰੰਟ ਵਾਰ ਤੋਂ ਵੀ ਉਧਰ ਜਿੱਦਾਂ ਇੱਕ ਤਾਂ ਇਹ ਚੱਕਰ ਹੈ ਨਾ ਵੀ ਜਿਹੜੀਆਂ ਇਵਨ ਕਾਲੋਨੀਜ਼ ਬਣ ਗਈਆਂ ਸੀਗੀਆਂ, ਪਰ ਉਹ ਸਟਿਲ ਜਿਹੜੀ ਕਨਫੈਡਰੇਟ ਹੈ ਉਹਦੇ ਨਾਲ ਹਜੇ ਲੜਾਈ ਚੱਲ ਰਹੀ ਸੀਗੀ ਸਲੇਵਰੀ ਨੂੰ ਅਬੋਲਿਸ਼ ਕਰਨ ਲਈ। ਉਹ ਵੀ ਤਾਂ ਇੱਕ ਹੈ ਨਾ, ਕਿਉਂਕਿ ਜਿਹੜੇ ਇਹ ਸਾਰੇ ਉੱਥੇ ਵੀ ਨਾਰਥ ਸਾਊਥ ਦੀ ਇਹੀ ਲੜਾਈ ਸੀ, ਸਲੇਵਰੀ ਰੱਖਣੀ ਆ। ਹਾਂਜੀ 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 ਹਾਂ। ਸੋ ਇਹ ਵੀ 49th ਪੈਰਲਲ ਵਾਲੇ ਜਿਹੜੇ ਡਿਸੀਜਨ ਆ, ਉਹ ਤੋਂ ਮੈਨੂੰ ਲੱਗਦਾ 1856 ਦੇ ਵਿੱਚ ਸਲੇਵਰੀ ਅਬੋਲਿਸ਼ ਹੋਈ ਹੈ, ਜੇ ਡੈਕਲੇਰੇਸ਼ਨ, ਹਨਾ, ਜਦੋਂ ਆਪਣੇ ਅਬਰਾਹਮ ਲਿੰਕਨ ਹੋਣਾ ਨੇ ਕੀਤੀ ਆ, ਮੈਨੂੰ ਲੱਗਦਾ 1860 ਦੇ ਕਰੀਬ, 1862-66 ਉਦੋਂ 1867 ਦੇ ਵਿੱਚ ਜਿਹੜਾ ਕੈਨੇਡਾ ਐਜ਼ ਅ ਕਨਫੈਡਰੇਟ ਬਣਦਾ। ਪਰ ਉਸ ਤੋਂ ਪਹਿਲਾਂ ਮਤਲਬ ਜਿਹੜਾ ਉਹ ਟਾਈਮ ਹੈ 1812 ਤੋਂ ਲੈ ਕੇ 1812 ਵਾਲੀ ਜਿਹੜੀ ਆਪਾਂ ਵਾਈਟ ਹਾਊਸ ਦੀ ਲੜਾਈ ਕਹਿੰਦੇ ਆ, ਜਿਹੜੀ ਅਮਰੀਕਾ ਕੈਨੇਡਾ ਦੀ, ਉਸ ਤੋਂ ਪਹਿਲਾਂ ਮਤਲਬ ਉਸ ਤੋਂ ਬਾਅਦ ਜਿਹੜਾ ਪੂਰਾ ਪੀਰੀਅਡ ਆ, ਉਹਦੇ ਵਿੱਚ ਅਮਰੀਕਾ ਆਪਸ ਦੇ ਵਿੱਚ ਵੀ ਤਾਂ ਅਮਰੀਕਾ ਚ ਸਿਵਲ ਵਾਰ ਚੱਲ ਰਹੀ ਹੈ। 1863 ਹੀ ਸੀਗੀ, ਜਨਵਰੀ 1 ਨੂੰ, ਜਿਹੜਾ 1863। ਹਾਂਜੀ ਹਾਂਜੀ ਹਾਂ। ਇਹਦਾ ਮੈਂ ਇੱਕ ਹੋਰ ਵੀ ਪੱਖ ਕਹੂੰਗਾ, ਸੌਰੀ, ਇਹਦਾ ਇੱਕ ਹੋਰ ਵੀ ਪੱਖ ਕਹੂੰਗਾ। ਮੈਨੂੰ ਲੱਗਦਾ ਵੀ ਕਿਉਂਕਿ ਮੈਂ ਸਾਊਥ ਦੇ ਵਿੱਚ ਰਿਹਾ, ਹਨਾ, ਜਦੋਂ ਉਹਨਾਂ ਦੀ ਨੈਰੇਟਿਵ ਸੁਣਦੇ ਹੋਗੇ ਨਾ, ਹਰੇਕ ਦਾ ਆਪਣਾ ਨੈਰੇਟਿਵ ਹੁੰਦਾ, ਤੇ ਉਹ ਕਹਿੰਦੇ ਵੀ ਯਾਰ ਜਿਹੜਾ ਸਾਡਾ ਨੈਰੇਟਿਵ ਇਹ ਸੀਗਾ ਵੀ ਸਾਡਾ ਸਾਰਾ ਹੀ ਕੰਮ ਖੇਤੀ ਵਾਲਾ ਸੀ, ਜਿਹੜਾ ਨਾਰਥ ਸੀਗਾ ਉਹ ਇੰਡਸਟਰੀਅਲਾਈਜ਼ ਹੋ ਗਿਆ ਸੀਗਾ, ਤੇ ਇੱਥੇ ਵਾਲਿਆਂ ਦਾ ਸਾਰਾ ਕੰਮ ਖੇਤੀ ਵਾਲਾ ਸੀਗਾ। ਤੇ ਮੈਕੈਨਿਜ਼ਮ ਇੰਨੀ ਮਸ਼ੀਨੀਕਰਨ ਇੰਨਾ ਹੋਇਆ ਨਹੀਂ ਸੀਗਾ, ਹਨਾ। ਤੇ ਉਸ ਹਿਸਾਬ ਦੇ ਨਾਲ ਸੋ ਜਿਹੜੀਆਂ ਚੋਇਸਿਸ ਸੀਗੀਆਂ, ਜਿਹੜੀਆਂ ਸਲੇਵਰੀ ਦੀਆਂ ਚੋਇਸਿਸ ਤੇ ਇਹ ਸਾਰੀਆਂ ਚੋਇਸਿਸ ਸੀਗੀਆਂ, ਇਹ ਬਿਲਕੁਲ ਹੀ ਇੱਕ ਹਿਸਾਬ ਨਾਲ ਗਲਤ ਚੋਇਸਿਸ ਸੀਗੀਆਂ। ਪਰ ਮੈਨੂੰ ਲੱਗਦਾ ਜਿਹੜੇ ਨਾਰਥ ਦੀ ਇਕੋਨੋਮਿਕਸ ਸੀਗੀ ਤੇ ਸਾਊਥ ਦੀ ਇਕੋਨੋਮਿਕਸ ਸੀਗੀ, ਉਹ ਬੜੀ ਡਿਫਰੈਂਟ ਤਰੀਕੇ ਦੇ ਨਾਲ ਲੜ ਰਹੀ ਸੀ, ਕਿਉਂਕਿ ਨਾਰਥ ਦੀ ਇਕੋਨੋਮਿਕਸ ਦੇ ਵਿੱਚ ਜਿਹੜੀ ਸੀਗੀ ਉਹ ਇੰਡਸਟਰੀਅਲਾਈਜੇਸ਼ਨ ਖਾਸੀ ਆ ਗਈ ਸੀ। ਸਾਊਥ ਵਾਲੇ ਜਿਹੜੇ ਸੀਗੇ ਉਹ ਇਹਨਾਂ ਤੇ ਡਿਪੈਂਡੈਂਟ ਸੀਗੇ ਵਾਹੀ ਖੇਤੀ ਤੇ। 1619 ਦਾ ਨੰਬਰ ਆਉਂਦਾ ਆ, ਸਾਲ ਆਉਂਦਾ ਆ ਜਦੋਂ ਅਮਰੀਕਾ ਦੇ ਵਿੱਚ ਸਲੇਵਰੀ ਆਈ ਆ। ਸੋ 1776 ਦੇ ਵਿੱਚ ਜੇ ਅਮਰੀਕਾ ਆਜ਼ਾਦ ਹੁੰਦਾ ਆ, ਤੇ 1863 'ਚ ਜਾ ਕੇ ਸਲੇਵਰੀ ਅਬੋਲਿਸ਼ ਹੁੰਦੀ ਆ, ਜਿਹੜਾ ਕਿ ਆਰਡਰ ਬਾਅਦ ਦੇ ਵਿੱਚ ਆਰਡਰ ਨੰਬਰ 3 1865 ਦੇ ਵਿੱਚ ਜਾ ਕੇ ਜਿਹੜਾ ਅਬਰਾਹਮ ਲਿੰਕਨ ਨੇ ਜਾਰੀ ਕੀਤਾ, ਤੇ ਉਹ ਜੂਨਟੀਨਥ ਹੁਣੇ ਮਨਾ ਕੇ ਹਟੇ ਇੱਥੇ ਅਮਰੀਕਾ ਦੇ ਵਿੱਚ ਪਿਛਲੇ ਸਾਲ, ਵੀ ਇੰਨੇ ਸਾਲਾਂ ਬਾਅਦ ਜਾ ਕੇ ਜਿਹੜਾ ਉਹ ਪਤਾ ਲੱਗਦਾ ਆ। ਹੁਣ ਜਿਹੜਾ 14th ਅਮੈਂਡਮੈਂਟ ਦਾ ਵੀ ਰੌਲਾ, ਤੇ ਸੋ ਮੈਨੀ ਥਿੰਗਸ ਜਿਹੜੀਆਂ ਹਿਸਟਰੀ ਦੀਆਂ ਓਬਵੀਅਸਲੀ ਇਹ ਤੰਦਾਂ ਜਿਹੜੀਆਂ ਉਹ ਜੁੜੀਆਂ ਹੁੰਦੀਆਂ। ਹੁਣ ਜਿਹੜਾ ਰੌਲਾ ਵੀ ਪਿਆ ਆ ਬਰਥ ਰਾਈਟ ਸਿਟੀਜ਼ਨਸ਼ਿਪ ਦਾ, ਜਸਪਾਲ ਭਾਜੀ, ਵੀ ਜਿਹੜੇ ਜਸਟਿਸ ਥਾਮਸ ਸੀ ਉਹ ਕਹਿੰਦੇ ਇਹ ਤਾਂ ਜਿਹੜੇ ਸਲੇਵਰੀ ਸੀਗੇ, ਜਿਹੜੇ ਸਲੇਵ ਸੀਗੇ, ਉਹਨਾਂ ਨੂੰ ਬਰਾਬਰ ਦੇ ਹੱਕ ਦਿਵਾਉਣ ਦੇ ਲਈ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਸੀਗੀ, ਇਹ ਥੋੜੀ ਵੀ ਜਿਹੜਾ ਮਰਜ਼ੀ ਆ ਜਾਵੇ ਤੇ ਉਹਨੂੰ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਜਿਹੜੀ ਉਹ ਦੇਣ ਦੇ ਲਈ ਸੀਗੀ। ਸੋ ਮੈਨੀ ਥਿੰਗਸ ਜਿਹੜੀਆਂ ਜਦੋਂ ਆਪਾਂ ਪਿੱਛੇ ਨੂੰ
ਉੱਥੇ ਜਾਂਦੇ ਆ। ਮੈਂ ਨਾ ਸਾਰੀ ਗੱਲ ਕੱਢ ਕੇ ਕਹਿਣਾ ਹਨਾ, ਮਤਲਬ ਉਹ ਕਹਿੰਦਾ ਵੀ ਫਲਾਣਿਆਂ ਬਈ ਉਹ ਕਹਿੰਦਾ ਵੀ ਤੇਰਾ ਨਾ ਇੱਕ ਸ਼ੇਰ ਹੁੰਦਾ, ਉਹ ਜਾ ਕੇ ਲੈ ਲੈ ਨੂੰ ਕਹਿੰਦਾ ਵੀ ਲੈ ਲਿਆ, ਕਹਿੰਦਾ ਵੀ ਤੇ ਮੈਂ ਤੈਨੂੰ ਖਾਣਾ, ਕਹਿੰਦਾ ਕਿਉਂ ਖਾਣਾ, ਕਹਿੰਦਾ ਵੀ ਤੂੰ ਪਿਛਲੇ ਸਾਲ ਮੈਨੂੰ ਗਾਲ ਕੱਢੀ, ਕਹਿੰਦਾ ਪਿਛਲੇ ਸਾਲ ਮੈਂ ਜੰਮਿਆ ਵੀ ਨਹੀਂ, ਕਹਿੰਦਾ ਤੇਰੇ ਪਿਓ ਨੇ ਕੱਢੀ ਹੋਊਗੀ ਹਨਾ। ਪੰਜਾਬੀ ਚ ਨਾ ਜਿੱਦਾਂ ਕਹਿੰਦੇ ਹੁੰਦੇ ਆ ਵੀ ਹਨਾ ਵੀ ਖਾਂਦੇ ਦੀ ਦਾੜੀ ਹਿਲਦੀ ਆ ਹਨਾ, ਮਤਲਬ ਇਹ ਮੈਨੂੰ ਲੱਗਦਾ ਵੀ ਸਾਰੇ ਬਹਾਨੇ, ਜੇ ਤੁਸੀਂ ਇਹ ਸੋਚੋ ਜੇ ਇਸ ਹਿਸਾਬ ਨਾਲ ਪੱਤਰ ਸਿਟੀਜ਼ਨਸ਼ਿਪ ਦਾ ਨਾ ਹੋਵੇ ਫੈਕਟ, ਤਾਂ ਫਿਰ ਮੈਨੂੰ ਲੱਗਦਾ ਵੀ ਯੂਰਪੀਅਨ ਐਨਸੈਸਟਰੀ ਦੇ ਬੰਦਿਆਂ ਦੀ ਕੋਈ ਰਾਈਟ ਹੀ ਨਹੀਂ ਹੈਗਾ ਯੂਐਸ ਦੇ ਵਿੱਚ, ਠੀਕ ਆ। ਉਹ ਕਿਸ ਸਿਟੀਜ਼ਨਸ਼ਿਪ ਰਾਈਟ ਦੇ ਨਾਲ ਇੱਥੇ ਬੈਠੇ ਹੋਏ ਆ, ਪਹਿਲੀ ਚੀਜ਼ ਹਨਾ। ਦੂਜੀ ਚੀਜ਼ ਇਹ ਆ ਕਿ ਜਿਹੜੀ ਭਾਵੇਂ ਜਿਹੜੀ ਸਲੇਵਰੀ ਅਬੋਲਿਸ਼ ਦਾ ਐਕਟ ਸੀਗਾ 1863 ਤੁਸੀਂ ਕਿਹਾ, ਹਾਂਜੀ 63 ਇਹਦੇ ਆਸ-ਪਾਸ ਆ ਗਿਆ ਸੀਗਾ, ਪਰ ਸਲੇਵਰੀ ਅਬੋਲਿਸ਼ ਨਹੀਂ ਸੀ ਹੋਈ ਹਨਾ। ਮਤਲਬ ਸਲੇਵਰੀ ਏਦਾਂ ਨਹੀਂ ਅਬੋਲਿਸ਼ ਹੋਈ ਸੀ ਵੀ ਆਪਣਾ ਜਿਹੜੇ ਕਾਲੇ ਸੀਗੇ ਉਹਨਾਂ ਕੋਲ ਰਾਈਟ ਤਾਂ ਹੈ ਨਹੀਂ ਸੀਗੇ। ਮਿਸਿਸਿਪੀ ਦੇ ਵਿੱਚ ਇੱਕੋ ਦਮ ਜਿਹੜੀ ਫਾਰਮ ਹੋਲਡਿੰਗ ਸੀਗੀ ਉਦੋਂ ਤੋਂ ਕਹਿਤਾ ਵੀ ਸਲੇਵਸ ਤੁਸੀਂ ਆਜ਼ਾਦ ਹੋ, ਠੀਕ ਆ। ਜਾਣਾ ਕਿੱਥੇ ਕਰਨ ਕੀ ਹੁਣ, ਉਹ ਕਰਨ ਕੀ ਹਨਾ ਜੀ, ਕਿਉਂਕਿ ਜਿਹੜੀ ਓਨਰਸ਼ਿਪ ਸੀਗੀ ਉਹ ਤਾਂ ਉਦਾਂ ਹੀ ਪਾਸ ਆਨ ਹੋਈ ਸੀਗੀ। 1965 ਦੇ ਵਿੱਚ ਐਲਾਬਾਮਾ ਦੇ ਵਿੱਚ ਮਾਰਚਿਸ ਨਿਕਲੇ ਨੇ ਹਨਾ, ਵੀ ਜਿੱਥੇ ਉਹਨਾਂ ਨੇ ਕਿਹਾ ਵੀ ਭਾਈ ਵੀ ਅਸੀਂ ਵੱਖਰੇ ਨਹੀਂ, ਸਕੂਲ ਸਾਡੇ ਵੱਖਰੇ ਨਹੀਂ ਹੋਣੇ ਚਾਹੀਦੇ, ਖਾਣ ਵਾਲੀ ਜਗ੍ਹਾ ਵੱਖਰੀਆਂ ਨਹੀਂ ਹੋਣੀ ਚਾਹੀਦੀਆਂ। 1962 ਦੇ ਵਿੱਚ ਮੈਂ ਜਿਹੜੀ ਯੂਨੀਵਰਸਿਟੀ 'ਚ ਪੜ੍ਹਦਾ ਰਿਹਾ ਆ, ਉੱਥੇ ਪਹਿਲੇ ਬਲੈਕ ਸਟੂਡੈਂਟ ਨੇ ਐਡਮਿਸ਼ਨ ਲਈ ਸੀ ਤੇ ਯੂਨੀਵਰਸਿਟੀ 'ਚ ਰਾਇਟ ਹੋ ਗਏ ਸੀ, ਬੰਦੇ ਮਾਰੇ ਗਏ ਸੀ, ਤੇ ਉਹਨੂੰ ਉਸ ਟਾਈਮ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਮੇਰੇ ਖਿਆਲ ਨਾਲ ਕੈਨੇਡੀ ਸੀਗੇ, ਤੇ ਉਹਨਾਂ ਨੇ ਯੂਐਸ ਮਾਰਸ਼ਲਸ ਭੇਜੇ ਸੀਗੇ ਸੇਫਟੀ ਤੇ ਉਹਨੂੰ ਕਲਾਸ ਫੋਟੋਆਂ ਬਹੁਤ ਮਸ਼ਹੂਰ ਆ ਉਹ। ਹਾਂਜੀ ਹਾਂਜੀ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਅਮਰੀਕਾ ਇਜ਼ ਆਲਵੇਜ਼ ਹੈਜ਼ ਬੀਨ ਐਨ ਇੰਟਰਸਟਿੰਗ ਪਲੇਸ, ਕਿਉਂਕਿ ਉੱਥੇ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਆ ਉਹ ਬੜਾ ਫਰਕ ਆ ਹਨਾ। ਪਰ ਮੈਨੂੰ ਲੱਗਦਾ ਉਹ ਸਾਰੀਆਂ ਕਮਿਊਨਿਟੀ ਸਾਰੀਆਂ ਸੋਸਾਇਟੀ ਜਦੋਂ ਜਿਹਦਾ ਜ਼ੋਰ ਹੁੰਦਾ ਰਵਿੰਦਰ ਭਾਜੀ ਉਹ ਅਗਲਾ ਚਲਾਉਂਦਾ ਆ, ਤੇ ਫਿਰ ਜਦੋਂ ਉਹਨੂੰ ਡੱਕਣਾ ਪੈਂਦਾ ਆ ਫਿਰ ਉਸ ਤੋਂ ਬਾਅਦ ਉਹ ਚੇਂਜ ਹੁੰਦੀਆਂ। ਸੋ ਫਿਰ ਮੈਂ ਇਹ ਕਹਿੰਦਾ ਵੀ ਇਸ ਲਈ ਇਹ ਬੜਾ ਇੰਪੋਰਟੈਂਟ ਆ ਕਿ ਜਦੋਂ ਵੀ ਅਸੀਂ ਹਿਸਟਰੀ ਨੂੰ ਪੜ੍ਹਦੇ ਹਾਂ, ਹਿਸਟਰੀ 'ਚ ਕੁਝ ਵੀ ਸੱਚ ਨਹੀਂ ਹੈਗਾ, ਕਿਉਂਕਿ ਹਿਸਟਰੀ ਦੇ ਕਈ ਐਂਗਲਸ ਨੇ। ਹਿਸਟਰੀ ਨੂੰ ਪੜ੍ਹਨ ਦਾ ਤਰੀਕਾ ਇਹ ਹੁੰਦਾ ਕਿ ਤੁਸੀਂ ਆਪਣੇ ਪੁਆਇੰਟ ਆਫ ਵਿਊ ਤੋਂ ਪੜ੍ਹੋ ਕਿ ਤੁਹਾਡੇ ਪੁਆਇੰਟ ਆਫ ਵਿਊ ਦੇ ਨਾਲ ਰਾਈਟ ਤੇ ਰੋਂਗ ਕੀ ਸੀ, ਨਹੀਂ ਤੇ ਆਰਗੂਮੈਂਟ ਤਾਂ ਕਿਸੇ ਵੀ ਚੀਜ਼ ਦਾ ਦਿੱਤਾ ਜਾ ਸਕਦਾ। ਨਹੀਂ ਬਿਲਕੁਲ, ਜਿਹੜਾ ਸਲੇਵਰੀ ਮੁੱਕਣ ਤੋਂ ਬਾਅਦ ਸੈਗਰੀਗੇਸ਼ਨ ਰਹੀ ਆ 1865 ਤੋਂ 1619 ਤੋਂ 1865 ਤੱਕ ਸਲੇਵਰੀ, ਤੇ 1865 ਤੋਂ ਲੈ ਕੇ 1960 ਜਾਂ 70 ਤੱਕ ਸੈਗਰੀਗੇਸ਼ਨ। ਸੋ ਉਹ ਰਹੀ ਆ। ਉਸ ਤੋਂ ਬਾਅਦ ਹੀ ਆ ਜਿਹੜੇ ਸਿਵਲ ਰਾਈਟਸ ਦੇ ਜਿਹੜੇ ਉਹ ਹੱਕ ਆ ਉਹ ਮਿਲੇ ਆ। ਸੋ ਰਾਜਕਰਨ ਤੁਸੀਂ ਇਹ ਡੇਟਾ ਪੁੱਲ ਕਰ ਹੀ ਲਏ ਹੋ, ਤੇ ਵਿਮਨ ਨੂੰ VOTING ਦਾ ਰਾਈਟ ਕਦੋਂ ਮਿਲਿਆ ਅਮਰੀਕਾ ਦੇ? ਸਫਰੇਜ ਮੂਵਮੈਂਟ ਹੈ ਨਾ 1930s 40s ਦੇ ਆਸ-ਪਾਸ ਸ਼ਾਇਦ ਉਦੋਂ। ਹਾਂਜੀ, ਮੈਂ ਉਹ ਵੀ ਜਿਹੜਾ ਹੁਣੇ ਆਪਾਂ ਕੱਢ ਲੈਂਦੇ ਆ। ਅੱਛਾ, ਹੁਣ ਇਹਦੇ ਵਿੱਚ ਜਿੰਨੀ ਦੇਰ ਤੱਕ ਮੈਂ ਉਹ ਡਾਟਾ ਪੁੱਲ ਕਰਦਾ, ਇਹ ਦੱਸਿਓ ਵੀ ਹੁਣ ਜਦੋਂ ਤੁਸੀਂ ਕੈਨੇਡਾ ਡੇ ਕੱਲ੍ਹ ਬਣਾ ਕੇ ਹਟੇ ਆ, ਕੀ ਦੇਖਿਆ, ਕੀ ਨਜ਼ਰ ਜਿਹੜਾ ਹੋਇਆ? ਆਈ ਨੋ ਇਹ ਤਾਂ ਹੁਣ ਬਹੁਤ ਪੁਰਾਣੀ ਗੱਲ ਆ, ਜਦੋਂ ਕੈਨੇਡਾ ਡੇ ਜਿਸ ਹਿਸਾਬ ਦੇ ਨਾਲ ਸੋਚਿਆ ਹੋਣਾ ਤੇ ਉਹ ਅੱਜ ਦੇ ਵਿੱਚ ਫਰਕ ਤਾਂ ਬਹੁਤ ਜ਼ਿਆਦਾ, ਕਿਉਂਕਿ ਜਿਸ ਦੁਨੀਆ 'ਚ ਆਪਾਂ ਰਹਿ ਰਹੇ ਉੱਥੇ ਕਮਰਸ਼ੀਅਲਾਈਜ਼ ਸਾਰਾ ਕੁਛ ਹੀ ਆ। ਰਾਸ਼ਟਰਵਾਦ ਦਾ ਟੀਕਾ ਤੁਹਾਨੂੰ ਜਿੱਥੇ ਜਾਂਦੇ ਹੋ ਲਾਉਣ ਨੂੰ ਫਿਰਦੇ ਆ, ਜਿਹੜੇ ਮੁਲਕ ਤੋਂ ਆਏ ਉੱਥੋਂ ਵੀ ਤੇ ਇੱਥੇ ਵੀ ਸਾਰੇ ਪਾਸੇ ਇਹ ਚੀਜ਼ ਹੁੰਦੀ। ਕੀ ਦੇਖਣ ਨੂੰ ਮਿਲਿਆ, ਕੀ ਮਨ 'ਚ ਵਿਚਾਰ ਆਏ ਦੇਖ ਕੇ? ਮੈਂ ਤਾਂ ਵਾਈਟ ਰੌਕ ਗਿਆ ਸੀ, ਮੈਨੂੰ ਜਾ ਕੇ ਲੱਗਿਆ ਵੀ ਗੋਰੇ ਵੀ ਵਸਦੇ ਸੀ। ਓਵਰਆਲ ਮੈਂ ਇੱਕ ਗੱਲ ਕਹਾਂਗਾ ਹਨਾ, ਉਹ ਸਾਡੇ ਨਾਲ ਮੈਂ ਪਿਛਲੀ ਗੱਲ ਦੀ ਕੰਟੀਨਿਊਸ਼ਨ ਕਰਦਾ। ਉਹ ਡਾਕਟਰ ਆਈਜੇ ਸਿੰਘ ਹੁੰਦੇ ਸੀ, ਉਹ ਨਾ ਪੂਰੇ ਹੋ ਗਏ ਆ, ਮਤਲਬ ਪਿਛਲੇ ਮਹੀਨੇ ਨਾ ਪੂਰੇ ਹੋਏ। ਉਹ ਇੱਥੇ ਨਿਊਯਾਰਕ NYU ਦੇ ਵਿੱਚ, ਮੇਰੇ ਖਿਆਲ NYU 'ਚ ਸੀਗੇ ਸ਼ਾਇਦ, ਉਹ ਪ੍ਰੋਫੈਸਰ ਸੀਗੇ ਹਨਾ, ਤੇ ਨਾਲ ਦੇ ਨਾਲ ਡਾਕਟਰ ਵੀ ਸੀਗੇ। ਉਹ ਕਹਿੰਦੇ ਵੀ ਯਾਰ 1980s ਦੇ ਵਿੱਚ ਮੈਂ ਕਹਿੰਦੇ ਟੈਨੇਸੀ ਚਲਾ ਗਿਆ ਇੱਕ ਕਾਨਫਰੰਸ ਦੇ ਲਈ, ਤੇ ਕਹਿੰਦੇ ਵੀ ਉਹ ਜਿਹੜੇ ਆਰਗੇਨਾਈਜ਼ਰ ਸੀ ਉਹ ਬੜੇ ਕਨਫਿਊਜ਼, ਕਿ ਸ਼ਾਇਦ 70s ਦੇ ਵਿੱਚ ਕਹਿੰਦੇ ਬੜੇ ਕਨਫਿਊਜ਼ ਹੋਣ ਕਿ ਯਾਰ ਇਹਨੂੰ ਅਸੀਂ ਬਲੈਕ ਹੋਟਲ 'ਚ ਠਹਿਰਾਈਏ ਕਿ ਇਹਨੂੰ ਅਸੀਂ ਵਾਈਟ ਹੋਟਲ 'ਚ ਠਹਿਰਾਈਏ ਹਨਾ। ਸੋ ਇੱਥੇ ਘੱਟੋ ਘੱਟ ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੀ ਇੱਕ ਚੀਜ਼ ਮੈਨੂੰ ਡੈਫੀਨੇਟਲੀ ਦੇਖਣ ਨੂੰ ਮਿਲੀ ਉਹ ਇਹ ਆ ਵੀ ਯਾਰ ਇੱਥੇ ਦੇਰ ਆਰ ਆਲ ਕਮਿਊਨਿਟੀਜ਼ ਹਨਾ। ਜਿਹੜੀ ਆਨਲਾਈਨ ਦਾ ਰੌਲਾ ਜਿਹੜਾ ਆ ਉਹ, ਮੈਨੂੰ ਸਾਨੂੰ ਇਸ ਬਾਰੇ ਕੋਈ ਦੂਜੀ ਡਾਊਟ ਨਹੀਂ ਹੈ ਕਿ ਉਹ ਫਿਊਲ ਕੀਤਾ ਜਾ ਰਿਹਾ, ਉਹ ਸਾਊਥ ਆਫ ਬਾਰਡਰ ਤੋਂ ਵੀ ਫਿਊਲ ਕੀਤਾ ਜਾ ਰਿਹਾ, ਉਹ ਬਾਕੀ ਹੋਰਾਂ ਕੰਟਰੀਜ਼ ਵੱਲੋਂ ਵੀ ਜਿਹੜੀਆਂ ਚਾਹੁੰਦੀਆਂ ਵੀ ਕੈਨੇਡਾ ਕਿਓਸ ਰਵੇ ਉਹਨਾਂ ਵੱਲੋਂ ਕੀਤਾ ਜਾ ਰਿਹਾ। ਪਰ ਤੁਸੀਂ ਗਰਾਊਂਡ ਤੇ ਵੇਖੋਗੇ ਤੁਹਾਨੂੰ ਵਾਕਈ ਲੱਗਦਾ ਆ, ਤੁਸੀਂ ਜਾਣਦੇ ਆ, ਤੁਹਾਨੂੰ ਲੱਗਦਾ ਵੀ ਯਾਰ ਗੋਰੇ ਵੀ ਇੱਥੇ ਹੈਗੇ ਆ, ਪੰਜਾਬੀ ਆਪਣੇ ਤਰੀਕੇ ਨਾਲ ਵਿਚਰ ਰਹੇ ਆ,
ਜਿਹੜੇ ਮਿਡਲ ਈਸਟ ਤੋਂ ਨੇ ਲੋਕ, ਉਹ ਆਪਣੇ ਤਰੀਕੇ ਨਾਲ ਵਿਚਰ ਰਹੇ ਤੇ ਕੋ ਐਗਜ਼ਿਸਟ ਸੇਮ ਸਪੇਸਿਸ ਦੇ ਵਿੱਚ ਕਰ ਰਹੇ ਵਿਦਆਊਟ ਬੋਦਰੇਸ਼ਨ ਆਫ ਅਦਰ ਪੀਪਲ, ਹੈ ਨਾ। ਤੇ ਮੇਰੀ ਤਾਂ ਇਹ ਆਬਜ਼ਰਵੇਸ਼ਨ, ਤੁਹਾਡੀ ਕੀ ਆਬਜ਼ਰਵੇਸ਼ਨ ਸੀਗੀ? ਨੇਟਿਵਸ ਘੱਟ ਦਿਖਦੇ ਆ ਬਾਏ ਦ ਵੇ, ਉਹਦੇ ਲਈ ਮੈਨੀਟੋਬਾ ਆਉਣਾ ਪੈਂਦਾ। ਹਾਂਜੀ। ਸੋ ਜਿਹੜੀ ਕੈਨੇਡਾ ਡੇ ਦੀ ਸੈਲੀਬ੍ਰੇਸ਼ਨ ਹੈ, ਮਤਲਬ ਇੱਥੇ ਪਿਛਲੇ ਹੁਣ 12-13 ਸਾਲ ਜਦੋਂ ਮੈਨੂੰ ਰਹਿੰਦੇ ਨੂੰ ਹੋ ਗਏ, ਵੀ ਵੱਧ ਰਹੀ ਹੈ, ਘੱਟ ਨਹੀਂ ਰਹੀ। ਸੋ ਜਿਹੜਾ ਨੈਸ਼ਨਲਿਜ਼ਮ ਦਾ ਉਹ ਆਈਡੀਆ ਹੈਗਾ ਉਹ ਵੱਧ ਰਿਹਾ। ਸੋ ਰਾਜਕਰਨ 13 ਦੇ ਵਿੱਚ ਸਿਰਫ ਪੂਰੇ ਮਤਲਬ ਜੇ ਆਪਾਂ ਲਾ ਲਈਏ ਜਿਹੜਾ ਗ੍ਰੇਟਰ ਵਿਨੀਪੈਗ ਏਰੀਆ, ਸਿਰਫ 3 ਜਗ੍ਹਾ ਫਾਇਰ ਵਰਕਸ ਹੁੰਦੇ ਸੀ, ਠੀਕ ਹੈ ਨਾ। ਇੱਕ ਜਿਹੜਾ ਫੋਰਕਸ ਤੇ, ਹੁਣ ਤਾਂ ਹਰ ਪਿੰਡ ਨੇ। ਕੱਲ ਅਸੀਂ ਸਾਡੇ ਪਿੰਡ ਇੱਥੋਂ ਜਿਹੜਾ ਲਾਗੇ 10 ਕਿਲੋਮੀਟਰ ਸਭ ਤੋਂ ਸਾਊਥ ਨੈਵਰਵਿਲ, ਅਸੀਂ ਉੱਥੇ ਫਾਇਰ ਵਰਕਸ ਦੇਖ ਕੇ ਆਏ ਹਾਂ, ਠੀਕ ਹੈ ਨਾ। ਵਿਨੀਪੈਗ ਦੇ ਵਿੱਚ ਫੋਰਕਸ ਜਿਹੜਾ ਇੱਕ ਸੈਂਟਰਲ ਥਾਂ ਆ ਜਿੱਥੇ ਸਾਰਾ ਵਿਨੀਪੈਗ ਇਕੱਠਾ ਹੁੰਦਾ ਕੈਨੇਡਾ ਡੇ ਮਨਾਉਣ ਲਈ, ਉੱਥੇ ਫਾਇਰ ਵਰਕਸ। ਮੈਨੂੰ ਤਾਂ ਲੱਗਦਾ ਵੀ ਕੱਲੇ ਐਮਪੀ ਨੇ ਆਪਣੇ ਆਪਣੇ ਇਲਾਕੇ ਦੇ ਫਾਇਰ ਵਰਕਸ ਕਰਾਤੇ ਜੀ, ਠੀਕ ਹੈ ਨਾ। ਵੀ ਪਰ ਮਤਲਬ ਉਹ ਹੁਣ ਇਹ ਨਹੀਂ ਪਤਾ ਵੀ ਉਹ ਵੀ ਉਹ ਭੀੜ ਨੂੰ ਅਗਲੀ ਆਉਂਦੀ ਸੋਚੀ ਫਿਰ। ਹਾਂਜੀ ਹਾਂ ਨਹੀਂ, ਆਈ ਥਿੰਕ ਇਟਸ ਅ ਸੀਰੀਅਸ ਟੌਪਿਕ ਵੈਸੇ ਵੀ ਡਿਸਕਸ਼ਨ ਕਰਨ ਦੇ ਲਈ। ਇਹ ਤੁਹਾਨੂੰ ਕੀ ਲੱਗਦਾ ਵੀ ਇਹ ਬੰਦਿਆਂ ਦੀ ਜਿਹੜੀ ਆਪਣੀ ਇੱਕ ਜਿਹੜੀ ਮੂਲ ਆਈਡੈਂਟੀਟੀ ਹੁੰਦੀ ਆ, ਜਿੱਦਾਂ ਆਪਾਂ ਪੰਜਾਬੀ ਆ, ਸਿੱਖ ਆ, ਉਹਦੇ ਵਿੱਚੋਂ ਲੋਕਾਂ ਨੂੰ ਕੱਢ ਕੇ ਇੱਕ ਰਾਸ਼ਟਰਵਾਦ ਦੀ, ਇੱਕ ਰਾਸ਼ਟਰ ਦੀ ਇਹ ਆਈਡੈਂਟਿਟੀ ਦੇ ਵਿੱਚ ਲਿਆਉਣ ਦਾ ਕੀ ਕਾਰਨ ਕੀ ਆ? ਕੀ ਇਹ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ? ਇਹ ਕੀ ਆਈਡੈਂਟਿਟੀ ਪੋਲਿਟਿਕਸ ਦਾ ਇਹ ਹਿੱਸਾ ਆ, ਨਹੀਂ ਹਿੱਸਾ ਆ? ਇਹ ਉਹਨੂੰ ਖਤਮ ਕਰਨਾ ਚਾਹੁੰਦੇ, ਉਸ ਨੂੰ ਕੀ ਹੈ ਇਹਦੇ ਵਿੱਚ? ਨਹੀਂ, ਇਹ ਨਾ ਜਿੰਨੀਆਂ ਵੀ, ਜੇ ਤੁਸੀਂ ਨਾ ਰਾਜਕਰਨਵੀਰ ਸਿੰਘ ਆਪਣੀਆਂ, ਇਵਨ ਸਾਡੇ ਪ੍ਰਧਾਨ ਮੰਤਰੀ ਕਾਰਨੀ ਦਾ 2 ਹਫ਼ਤੇ ਪਹਿਲਾਂ ਦਾ ਬਿਆਨ ਹੈਗਾ। ਸੋ ਨਾ ਬੜੀ ਇੱਕ ਕਲੀਅਰ ਡਿਸਟਿੰਕਸ਼ਨ ਕਰਦੇ ਆ ਵੀ ਕੈਨੇਡਾ ਨੂੰ ਜਦੋਂ ਯੂਐਸ ਨਾਲ ਬੇਸਿਕਲੀ ਨਾ ਕੈਨੇਡੀਅਨਸ ਦੀ ਮੈਂ ਦੇਖਦਾ ਵੀ ਬਹੁਤ ਜ਼ਿਆਦਾ ਬਿਆਨਬਾਜ਼ੀ ਇਸ ਚੀਜ਼ ਤੇ ਡਿਪੈਂਡ ਕਰਦੀ ਹੁੰਦੀ ਵੀ ਅਸੀਂ ਆਪਣੇ ਆਪ ਨੂੰ ਅਮਰੀਕਾ ਤੋਂ ਸੁਪੀਰੀਅਰ ਕਿਵੇਂ ਦਿਖਾਉਣਾ। ਮੈਨੂੰ ਇਹ ਗੱਲ ਬੜੀ ਬਾਦਰ ਕਰਦੀ ਹੈ, ਪਰ ਉਹ ਮਤਲਬ ਉਹ ਜਿਹੜਾ ਕੈਨੇਡਾ ਦਾ ਬੈਂਚ ਮਾਰਕ ਹੀ ਇਹ ਹੈ ਵੀ ਅਸੀਂ ਅਮਰੀਕਾ ਤੋਂ ਤਾਂ ਵਧੀਆ, ਵੀ ਬਾਕੀ ਜੋ ਮਰਜ਼ੀ ਹੋ ਜਾਵੇ, ਹੈ ਨਾ। ਸੋ ਇੱਕ ਨਾ ਅਮਰੀਕਾ ਦੇ ਵਿੱਚ ਸ਼ਬਦ ਵਰਤ ਹੁੰਦਾ ਵੀ ਅਮਰੀਕਾ ਇਜ਼ ਅ ਮੈਲਟਿੰਗ ਪੌਟ of different identities, different cultures ਜਾਂ different nationalities, ਹੈ ਨਾ। ਵੀ ਉਰੇ ਆ ਕੇ ਸਾਰੇ ਮੈਲਟ ਹੋ ਕੇ ਇੱਕ ਸਿੰਗਲ ਆਈਡੈਂਟਿਟੀ ਬਣ ਜਾਂਦੀ ਹੈ, ਅਮਰੀਕਨ ਆਈਡੈਂਟਿਟੀ ਬਣ ਜਾਂਦੀ ਹੈ ਨਾ। ਜਿਹੜੀ ਕੈਨੇਡਾ ਦੇ ਵਿੱਚ ਜਦੋਂ ਵੀ ਇਸ ਗੱਲ ਦੀ ਹੁੰਦੀ ਹੈ, ਉਹ ਕਹਿੰਦਾ ਵੀ ਕੈਨੇਡਾ ਇਜ਼ ਨਾਟ ਅ ਮੈਲਟਿੰਗ ਪੌਟ, ਇਟਸ ਅ ਮੋਜ਼ੇਕ। ਮੋਜ਼ੇਕ ਕੀ ਹੁੰਦਾ ਵੀ ਜਿਹੜਾ ਆਪਾਂ ਨਾ ਮਰਤਬਾਨ ਜਾਂ ਲਾ ਲਈਏ, ਫੁੱਲ ਰੱਖਣ ਵਾਲਾ ਇੱਕ ਜਿਹੜਾ ਪੌਟ ਲਾ ਲਈਏ, ਵੀ ਉਹਦੇ ਵਿੱਚ ਅਸੀਂ ਨਾ ਬਿਕਰੀਆਂ ਏਦਾਂ ਲਾ ਕੇ, ਬਿਕਰੀਆਂ ਤੁਸੀਂ ਸਮਝਦੇ ਨਾ ਵੀ ਜਦੋਂ ਟੁੱਟ ਜਾਂਦਾ ਤਾਂ ਉਹਦੀਆਂ ਜਿਹੜੀਆਂ ਬਣਦੀਆਂ ਬਿਕਰੀਆਂ ਹਨ, ਵੀ ਬਿਕਰੀਆਂ ਅਸੀਂ ਲਾ ਕੇ ਉਹਨੂੰ ਮੋਜ਼ੇਕ ਨੂੰ ਤਿਆਰ ਕੀਤਾ ਹੋਵੇ। ਕਿਤੇ ਫੁੱਲ ਪਾਇਆ, ਕਿਤੇ ਚਿੜੀ ਬਣਾਈ ਆ, ਹਾਂ ਕਿਤੇ ਕੁਛ ਬਣਿਆ। ਵੀ ਉਹ ਅੱਡ ਵੀ ਹੁਣ ਮਤਲਬ ਕੋਈ ਬੰਦਾ ਪੰਜਾਬ ਤੋਂ ਆਇਆ, ਕੋਈ ਚੀਨ ਤੋਂ ਆਇਆ, ਕੋਈ ਸਪੇਨ ਤੋਂ ਆਇਆ, ਵੀ ਉਹਨਾਂ ਨੂੰ ਮੈਲਟ ਕਰਕੇ ਇੱਕ ਆਈਡੈਂਟਿਟੀ 'ਚ ਨਹੀਂ ਪਾਇਆ, ਉਹਨਾਂ ਨੂੰ ਉਦਾਂ ਹੀ ਐਜ਼ ਅ ਪੀਸਿਸ ਜੋੜ ਕੇ ਉਹ ਪੂਰੀ ਇੱਕ ਕੈਨੇਡੀਅਨ ਆਈਡੈਂਟਿਟੀ ਬਣਾਤੀ। ਸਕੂਲਾਂ ਦੇ ਵਿੱਚ ਜਿਹੜੀਆਂ ਐਟਲੀਸਟ ਪੋਲੀਟੀਕਲ ਡਿਸਕੋਰਸ ਟੀਵੀ ਦੇ ਵਿੱਚ ਇਹ ਗੱਲ ਬਾਰ-ਬਾਰ ਦੁਹਰਾਈ ਜਾਂਦੀ ਹੈ ਵੀ ਤੁਹਾਨੂੰ ਕੈਨੇਡੀਅਨ ਬਣਨ ਲਈ ਆਪਣੀ ਜਿਹੜੀ ਓਰੀਜਨਲ ਆਈਡੈਂਟਿਟੀ ਆ ਉਹ ਨਹੀਂ ਛੱਡਣੀ ਪੈਂਦੀ, ਠੀਕ ਹੈ ਨਾ। ਇਹ ਮਤਲਬ ਟਰੂਡੋ ਨੇ ਬਹੁਤ ਜ਼ਿਆਦਾ ਇਸ ਗੱਲ ਤੇ ਮਿਹਨਤ ਕੀਤੀ, ਠੀਕ ਹੈ ਨਾ। ਉਸ ਤੋਂ ਬਾਅਦ ਹਾਂ ਜੇ ਪੋਲੀਐਬ ਹੁੰਦਾ ਤਾਂ ਉਹ ਡਿਫਰੈਂਟ ਗੱਲ ਸੀਗੀ। ਤੇ ਜਿਹੜੀ ਲਿਬਰਲ ਪਾਰਟੀ ਹੈਗੀ ਆ ਉਹ ਬਾਰ-ਬਾਰ ਇਹ ਗੱਲ ਦੁਹਰਾਉਂਦੀ ਆ ਵੀ ਅਸੀਂ ਮੋਜ਼ੇਕ ਹੈ, ਤੁਹਾਨੂੰ ਆਪਣੀ ਜਿਹੜੀ ਤੁਹਾਡੀ ਓਰੀਜਨਲ ਆਈਡੈਂਟਿਟੀ ਹੈ ਉਹ ਛੱਡਣ ਦੀ, ਵੀ ਉਹ ਛੱਡਣ ਦੀ ਲੋੜ ਨਹੀਂ ਹੈਗੀ, ਹੈ ਨਾ। ਮਤਲਬ ਤੇ ਟਰੂਡੋ ਉਹਦਾ ਬੜਾ ਮਸ਼ਹੂਰ ਬਿਆਨ ਹੋਇਆ ਸੀਗਾ ਵੀ ਕੈਨੇਡੀਅਨ ਇਜ਼ ਅ ਕੈਨੇਡੀਅਨ ਇਜ਼ ਅ ਕੈਨੇਡੀਅਨ। ਹਾਲਾਂਕਿ ਉਹ ਸਿਟੀਜ਼ਨਸ਼ਿਪ ਕੋਈ ਇੱਕ ਐਕਟ ਆਇਆ ਸੀਗਾ ਉਹਦੇ ਅਗੇਂਸਟ ਸੀਗਾ, ਪਰ ਉਹਦੇ ਚ ਉਹ ਕਹਿੰਦਾ ਵੀ ਸਿੱਖ ਕੈਨੇਡੀਅਨ ਇਜ਼ ਸਟਿਲ ਅ ਕੈਨੇਡੀਅਨ, ਠੀਕ ਹੈ ਨਾ। ਮੁਸਲਿਮ ਕੈਨੇਡੀਅਨ ਇਜ਼ ਸਟਿਲ ਅ, ਵੀ ਇਹ ਨਹੀਂ ਹੈਗਾ ਵੀ ਸਿਰਫ ਜਿਹੜਾ ਵਾਈਟ ਕੈਨੇਡੀਅਨ ਆ ਉਹੀ ਕੈਨੇਡੀਅਨ, ਹੈ ਨਾ। ਪਰ ਉਹਦੇ ਵਿੱਚ ਕਿਉਂਕਿ ਪਤਾ ਨਹੀਂ ਮੇਰਾ ਮੈਨੀਟੋਬਾ ਦੇ ਵਿੱਚ ਰਹਿਣ ਕਰਕੇ ਉਹਦੇ ਵਿੱਚ ਇੱਕ ਬਹੁਤ ਜ਼ਿਆਦਾ, ਤੇ ਸਿੱਖਾਂ ਨੂੰ ਆਈ ਗੈਸ ਇਹ ਗੱਲ ਬੜੀ ਨਜ਼ਰਅੰਦਾਜ਼ ਕਰ ਜਾਂਦੇ ਆ ਵੀ ਇਹ ਬੜੀ ਇੰਪੋਰਟੈਂਟ ਹੈ ਵੀ ਜਦੋਂ ਇੱਕ ਅਮਰੀਕਨ ਆਈਡੈਂਟਿਟੀ ਬਣਾਈ ਜਾਂਦੀ ਹੈ, ਉਹ ਇੱਕ ਗੋਰਾ ਕ੍ਰਿਸਚਨ ਜਿਹੜੀ ਹੈਗੀ ਹੈ, ਜੇ ਆਪਾਂ ਅਮਰੀਕਨ ਆਈਡੈਂਟਿਟੀ ਦੇਖਣੀ ਹੋਵੇ, ਇੱਕ ਵਾਈਟ ਕ੍ਰਿਸਚਨ ਮੇਲ, ਠੀਕ ਹੈ ਨਾ। ਜਿਹੜੀ ਕੈਨੇਡੀਅਨ ਆਈਡੈਂਟਿਟੀ ਆ ਉਹਦੇ ਵਿੱਚ ਹਮੇਸ਼ਾ ਨਾਲ ਤੁਹਾਨੂੰ ਫਰਸਟ ਨੇਸ਼ਨ ਬੰਦਾ ਖੜਾ ਮਿਲੂਗਾ। ਸੋ ਜਿਹੜੀ ਕੈਨੇਡੀਅਨ ਸ਼ਕਲ ਆ ਉਹ ਨਹੀਂ ਬਣਦੀ, ਉਹਦੇ ਵਿੱਚ ਉਹ ਬਾਕੀ ਸਾਰਿਆਂ ਨੂੰ ਵੀ ਸਪੇਸ ਮਿਲ ਜਾਂਦੀ ਹੈ। ਕੀ ਤੁਸੀਂ ਸੇਮ ਥਿੰਗ ਬੀਸੀ 'ਚ ਇਹੀ ਦੇਖਦੇ ਹੋ ਰਵਿੰਦਰ ਸਿੰਘ? ਦੇਖੋ ਜਿੱਦਾਂ ਕਹਿੰਦੇ ਵੀ ਫਸਟ ਨੇਸ਼ਨ ਵਾਲੇ ਜਾਂ ਉਹ ਚੀਜ਼ ਆ ਜਿਹੜੀ ਇਦਾਂ ਦੀ ਚੀਜ਼ ਆ, ਡੂ ਯੂ ਸੀ ਦ ਸੇਮ ਥਿੰਗ ਦੇਅਰ ਜਾਂ ਇੱਥੇ ਹੋਰ ਜ਼ਿਆਦਾ ਡਿਫਰੈਂਟ ਆ? ਆਈ ਥਿੰਕ ਟਾਈਮ ਦੇ ਨਾਲ ਚੀਜ਼ਾਂ ਮੈਂ ਇਹਨੂੰ ਇਦਾਂ ਵੇਖਦਾ, ਕੋਈ ਵੀ ਗਵਰਨਮੈਂਟ ਜਾਂ ਕੋਈ ਵੀ ਥਾਟ ਆ, ਹੈ ਨਾ,
ਜਿੱਦਾਂ ਹਿਊਮਨ ਨਹੀਂ ਹੈਗਾ ਵੀ ਉਹ ਸਰਵਾਈਵ ਕਰਨ ਦੇ ਲਈ ਕੁਝ ਵੀ ਕਰਦਾ ਹੈ ਨਾ, ਉਹ ਹੌਲੀ ਹੌਲੀ ਫਾਰਮ ਹੁੰਦਾ। ਕਦੀ ਤੁਸੀਂ ਮਤਲਬ ਕਿ if you ever try to breathe under water at a certain point of time, ਤੁਸੀਂ shut down you'll catch on to anything that you can get your hands on. So ਮੈਨੂੰ ਲੱਗਦਾ ਕਿ ਜਿਹੜੀ ਬ੍ਰਿਟਿਸ਼ ਪਾਲਿਸੀ ਸੀਗੀ ਟੂਵਰਡਸ ਲੋਟ ਆਫ ਅਦਰ ਪੀਪਲ, ਜਦੋਂ ਬਿਲਕੁਲ ਸਟਰੈਂਥ ਦੇ ਵਿੱਚ ਸੀ ਵਰਲਡ ਵਾਰ 2 ਤੋਂ ਪਹਿਲਾਂ, ਉਹ ਬਿਲਕੁਲ ਅਲੱਗ ਸੀ ਹੈ ਨਾ, ਜਿਹਦੇ ਵਿੱਚ ਜਿਹੜੇ ਸਿੱਖ ਸੀਗੇ 1960 ਤੱਕ ਜਿਹੜਾ ਆਪਣਾ ਜਸਟਿਨ ਟਰੂਡੋ ਦੇ ਫਾਦਰ ਦੇ ਤੋਂ ਪਹਿਲਾਂ 1960 ਤੱਕ ਤੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਵਿਮਨ ਵੀ ਆਪਦੀਆਂ ਲਿਆਉਣ ਦੀ ਇੱਥੇ ਇਜਾਜ਼ਤ ਨਹੀਂ ਸੀ ਹੈਗੀ। ਉਹਦਾ ਸੋਲ ਆਈਡੀਆ ਇਹੀ ਸੀਗਾ ਕਿ 1912 ਦੇ ਆਸ-ਪਾਸ ਵਿਕਟੋਰੀਆ ਦੇ ਮੇਅਰਸ ਦੇ ਇਹ ਬਿਆਨ ਮਿਲਦੇ ਨੇ ਜਿਹਦੇ ਵਿੱਚ ਕਹਿੰਦੇ ਕਿ ਨਹੀਂ ਜੀ ਇਹ ਲੋਕ ਕੰਪੈਟੇਬਲ, ਜਿੱਦਾਂ ਦੇ ਹੁਣ ਕਈ ਵਾਰੀ ਸੋਸ਼ਲ ਮੀਡੀਆ ਤੋਂ ਪੁਸ਼ ਕੀਤੇ ਜਾ ਰਹੇ ਹੁੰਦੇ ਨੇ। ਉਦੋਂ ਤਾਂ ਗੋਰਿਆਂ ਦੇ ਇੰਟੈਲੀਜੈਂਸ ਆਫਿਸਰ ਬ੍ਰਿਟੇਨ ਦੇ ਬਹੁਤ ਸੀਗੇ ਇੱਥੇ, ਜਿਹੜੀ ਮੁਖਬਰੀ ਕਰਦੇ ਰਹੇ ਸਿੱਖਾਂ ਦੇ ਉਲਟ। ਬਿਲਕੁਲ। ਸੋ ਆਈ ਥਿੰਕ ਪਰ ਜਦੋਂ ਵਰਲਡ ਵਾਰ 2 ਤੋਂ ਬਾਅਦ ਬ੍ਰਿਟੇਨ ਦੀ ਬੋਂਬਿੰਗ ਹੋਈ ਆ, ਤੇ ਅਮਰੀਕਾ ਐਜ਼ ਅ ਲਾਰਜ ਜਿਹਨੂੰ ਪਾਵਰ ਨਿਕਲ ਕੇ ਆਇਆ, ਐਂਡ ਕੈਨੇਡੀਅਨ ਪਾਵਰ ਸੀ ਜਿਹੜੀ, ਆਈ ਥਿੰਕ ਉਹਦੇ ਲਈ ਇਮੀਗ੍ਰੇਸ਼ਨ ਇੱਕ ਬੈਲੈਂਸਿੰਗ ਐਕਟ ਵੀ ਸੀਗਾ, ਠੀਕ ਹੈ ਜੀ। ਤੋ ਉਹ ਬੈਲੈਂਸਿੰਗ ਐਕਟ ਦੇ ਤੋਂ ਬਾਅਦ ਜਿਹੜੀ ਕੈਨੇਡੀਅਨ ਜਿਹਨੂੰ ਤੁਸੀਂ ਕਹਿ ਸਕਦੇ ਪਰਸਪੈਕਟਿਵ ਆ ਹੈ ਨਾ, ਉਹ ਖਾਸਾ ਜ਼ਿਆਦਾ ਇਸ ਚੀਜ਼ ਦੇ ਦੁਆਲੇ ਸ਼ੇਪ ਹੋਇਆ ਹੈ ਕਿ ਟੂ ਗਿਵ ਸਪੇਸ ਟੂ ਅਦਰ ਪੀਪਲ ਐਜ਼ ਵੈਲ। ਨੇਟਿਵਸ ਦੇ ਨਾਲ ਧੱਕਾ ਤਾਂ ਹੁਣ ਤੱਕ ਵੀ 90s ਤੱਕ ਦੇ ਕੇਸ ਨਿਕਲ ਕੇ ਆਉਂਦੇ ਆ ਵੀ ਜਿਹਦੇ ਵਿੱਚ RCMP ਨੇ ਨੇਟਿਵਸ ਦੇ ਨਾਲ ਕਿਸ ਹਿਸਾਬ ਨਾਲ ਡੀਲ ਕਰਦੇ ਰਹੇ ਹੈ ਨਾ। ਤੇ ਜਿਹੜੀ ਸੋ ਮੈਨੂੰ ਇਹ ਲੱਗਦਾ ਕਿ ਇਟ ਆਲ ਡਿਪੈਂਡਸ। ਮੈਂ ਇਸ ਤੋਂ ਪਹਿਲਾਂ ਇੱਕ ਛੋਟੇ ਸ਼ਹਿਰ ਦੇ ਵਿੱਚ ਰਹਿੰਦਾ ਸੀ ਕੈਮਰੂਪਸ ਦੇ ਵਿੱਚ, ਉਹਦੇ ਵਿੱਚ ਜ਼ਿਆਦਾ ਸਿੱਖ ਬਹੁਤ ਥੋੜੇ ਸੀਗੇ, ਜ਼ਿਆਦਾ ਗੋਰੇ ਸੀਗੇ। ਉਹਦੇ ਵਿੱਚ ਕਦੀ ਵੀ ਇੱਦਾਂ ਨਹੀਂ ਲੱਗਿਆ ਕਿ ਕਿਸੇ ਤਰ੍ਹਾਂ ਦਾ ਰੇਸਿਜ਼ਮ ਕੋਈ ਕੁਛ ਫੀਲ ਹੁੰਦਾ ਹੋਵੇ, ਭਾਵੇਂ ਅਸੀਂ ਪ੍ਰੀਡੋਮੀਨੈਂਟਲੀ ਸਾਡੇ ਗੁਆਂਢੀ ਵੀ ਗੋਰੇ ਸੀ ਸਰ, ਸੋ ਇੱਦਾਂ ਦਾ ਨਹੀਂ ਲੱਗਿਆ। ਪਰ ਉਹਦੇ ਨਾਲ ਇੱਕ ਹੋਰ ਵੀ ਫੈਕਟ ਆ ਕਿ ਜਦੋਂ ਅਸੀਂ ਗੁਰਦੁਆਰੇ ਦੇ ਜਿਹੜੇ ਉੱਥੇ ਭਾਈ ਸੀਗੇ ਉਹਨਾਂ ਨਾਲ ਜਦੋਂ ਗੱਲ ਕਰਦੇ ਸੀਗੇ, ਆਈ ਥਿੰਕ ਦਿਸ ਇਜ਼ ਬੈਕ ਇਨ ਦ 90s ਜਾਂ 80s ਦੇ ਵਿੱਚ, ਜਦੋਂ ਉਹਨਾਂ ਨੇ ਪਹਿਲਾਂ ਗੁਰਦੁਆਰਾ ਬਣਾਇਆ ਤੇ ਉਹ ਕਹਿੰਦੇ ਵੀ ਗੁਰਦੁਆਰਾ ਬਣਾਇਆ ਤੇ ਇੱਥੇ ਆ ਕੇ ਤੇ ਕਹਿੰਦੇ ਵੀ ਸਾਡੇ ਇੱਥੇ ਵੱਟੇ ਮਾਰਦੇ ਹੁੰਦੇ ਸੀ, ਲਲਕਾਰੇ ਮਾਰਦੇ ਹੁੰਦੇ ਸੀ। ਫਿਰ ਅਸੀਂ ਵੈਨਕੂਵਰ ਤੋਂ ਜਨਤਾ ਲਿਆ ਕੇ ਆਉਂਦੇ, ਫਿਰ ਕਹਿੰਦੇ ਗੱਚੋ ਗੱਚ ਡਾਂਗਾਂ ਚੱਲੀਆਂ, ਠੀਕ ਆ। ਕਹਿੰਦੇ ਦੈਟ ਇਜ਼ ਹਾਊ ਐਸਟੈਬਲਿਸ਼। ਸੋ ਕਹਿਣ ਦਾ ਮਤਲਬ ਇਹ ਆ ਕਿ ਦੇਰ ਇਜ਼ ਆਲਵੇਜ਼ ਅ ਨੈਰੇਟਿਵ ਲੇਅਰ, ਠੀਕ ਹੈ, ਕਿ ਕੀ ਹੋ ਰਿਹਾ। ਨੈਰੇਟਿਵ ਲੇਅਰ ਦੇ ਥੱਲੇ ਸਦਾ ਪਾਵਰ ਨੈਗੋਸ਼ੀਏਟ ਕਰਨ ਦੀ ਹੁੰਦੀ ਹੈ ਨਾ। ਸੋ ਇਹਨੂੰ ਮੈਂ ਜਿਸ ਚੀਜ਼ ਨੂੰ ਅਸੀਂ ਖਿੱਚ ਕੇ ਲਿਜਾਣਾ ਹੋਏ ਜਿਹੜੇ ਮਰਜ਼ੀ ਫਰੇਮ 'ਚ ਲੈ ਜਾਓ, ਭਾਵੇਂ ਤੁਸੀਂ ਕਿਸੇ ਵੀ ਕਮਿਊਨਿਟੀ ਦੀ ਕਿਸੇ ਵੀ ਜਗ੍ਹਾ ਤੇ ਪ੍ਰੈਜ਼ੈਂਸ ਆ, ਠੀਕ ਆ, ਉਹਦੇ ਪਿੱਛੇ ਜੋ ਸਰਫੇਸ ਤੇ ਚੱਲ ਰਹੀ ਆ ਉਹਦੇ ਥੱਲੇ ਪਾਵਰ ਸਟਰਗਲ ਸਦਾ ਹੀ ਹੁੰਦੀ ਆ। ਤੇ ਆਈ ਥਿੰਕ ਉਹ ਸਟਰਗਲ ਦੇ ਨਾਲ ਹੀ ਬੈਲੈਂਸ ਰੀਚ ਆਊਟ ਹੁੰਦਾ ਹੈ ਨਾ। ਸਿੱਖਾਂ ਦੀ ਜਿਹੜੀ ਕੈਨੇਡਾ ਦੇ ਵਿੱਚ ਪ੍ਰੈਜ਼ੈਂਸ ਆ ਉਹ ਓਵਰਆਲ ਕੰਸਟਰਕਟਿਵ ਰਹੀ ਆ ਹੈ ਨਾ ਥਰੂ ਆਊਟ। ਹੁਣ ਭਾਵੇਂ ਜਾ ਕੇ ਆਈ ਥਿੰਕ ਜਦੋਂ ਹੁਣ ਡਿਸਰਪਸ਼ਨ ਹੋਈ ਆ ਥੋੜੀ ਜਿਹੀ, ਅਦਰਵਾਈਜ਼ 130 ਸਾਲਾਂ ਤੋਂ ਜ਼ਿਆਦਾ ਪ੍ਰੈਜ਼ੈਂਸ ਇੱਥੇ ਕੰਸਟਰਕਟਿਵ ਰਹੀ ਆ। ਓਵਰਆਲ ਸਿੱਖ ਈਥੋਸ ਜਿਹੜੀ ਉਹ ਹਰੇਕ ਨੂੰ ਸਪੇਸ ਦਿੰਦੀ ਆ। ਸੋ ਆਈ ਥਿੰਕ ਓਵਰਆਲ ਜੇ ਤੁਸੀਂ ਕੈਨੇਡੀਅਨਸ ਨਾਲ ਇੰਟਰੈਕਟ ਕਰੋ ਤੇ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਵਿਦ ਸਿੱਖਸ ਗੁੱਡ ਰਿਹਾ, ਦੈਟ ਇਜ਼ ਗ੍ਰੇਟ। ਸੋ ਓਵਰਆਲ ਆਈ ਥਿੰਕ ਸੋ ਇੱਥੇ ਮੈਨੂੰ ਮਿਸਿਸਿਪੀ 'ਚ ਰਹਿੰਦੇ ਵੀ ਮੈਨੂੰ ਮਿਸਿਸਿਪੀ ਦੇ ਵਿੱਚ ਵੀ ਫਰੈਂਕਲੀ ਉੱਥੇ ਜ਼ਿਆਦਾ ਆਪਣੇ ਵਰਗੇ ਪਿੰਡੂ ਹੀ ਲੱਗਦੇ ਸੀਗੇ। ਉੱਥੇ ਵੀ ਮੈਨੂੰ ਕੋਈ ਬਾਹਲਾ ਕਦੀ ਫੀਲ ਨਹੀਂ ਹੋਇਆ। ਪਰ ਮੈਨੂੰ ਲੱਗਦਾ ਕੈਨੇਡਾ ਦੇ ਵਿੱਚ ਓਵਰਆਲ ਜੇ ਤੁਸੀਂ ਸਿਟੀਜ਼ ਦੇ ਵਿੱਚੋਂ ਬਾਹਰ ਨਿਕਲ ਜਾਓ ਤੇ ਓਵਰਆਲ ਇਟਸ ਜਿੱਦਾਂ ਗੁਰਸਪਾਲ ਨੇ ਕਿਹਾ ਇਟਸ ਅ ਮੋਜ਼ੈਕ। ਜੀ ਜੀ ਠੀਕ ਹੈ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਪਣੀ ਗੱਲਬਾਤ ਨੂੰ ਜਾਰੀ ਰੱਖਾਂਗੇ ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ। ਅਰਵਿੰਦਰ ਸਿੰਘ ਕੰਗ, ਗੁਰਜਸਪਾਲ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਰੋਸ਼ਨ ਸਿੰਘ। ਧੰਨਵਾਦ ਜੀ। ਗੱਲਬਾਤ ਆਪਾਂ ਆਈਡੈਂਟੀਟੀ ਪੋਲੀਟਿਕਸ ਦੀ ਕਰ ਰਹੇ ਸੀ। ਗੁਰਜਸਪਾਲ, ਆਪਾਂ ਆਫ ਦੀ ਰੈਕਡ ਤੁਸੀਂ ਇੱਕ ਬੰਦੇ ਦੀ ਪੋਸਟ ਦੀ ਗੱਲ ਕਰ ਰਹੇ ਸੀਗੇ ਵੀ ਜਿਹੜਾ ਬੰਦਾ ਜੰਮਿਆ ਕਿਤੇ, ਰਿਹਾ ਕਿਤੇ, ਸਕੂਲਿੰਗ ਕਿਤੇ ਕੀਤੀ, ਕੈਨੇਡਾ ਦੇ ਵਿੱਚ ਹੁਣ ਉਹ ਵਸਿਆ, ਉਹ ਆਈਡੈਂਟੀਟੀ ਪੋਲੀਟਿਕਸ ਨੂੰ ਲੈ ਕੇ ਉਹਦਾ ਜਿਹੜਾ ਉਹ ਬਿਆਨ ਸੀ, ਥੋੜ੍ਹਾ ਜਿਹਾ ਦੱਸਿਓ। ਵੀ ਉਹ ਕਹਿੰਦਾ ਵੀ ਮੈਂ ਕਿਸੇ ਦੇ ਨਾਲ ਵੀ ਆਈਡੈਂਟੀਫਾਈ ਨਹੀਂ ਕਰਦਾ, ਇਸ ਲਈ ਕੈਨੇਡਾ ਮੈਨੂੰ ਜ਼ਿਆਦਾ ਆਪਣਾ ਜਿਹੜਾ ਉਹ ਲੱਗਦਾ ਆ। ਕੀ ਸੀ ਉਹਦੀ ਗੱਲ ਦੇ ਵਿੱਚ, ਕੀ ਉਸ ਦੇ ਵਿੱਚ ਸਮਝ ਆਉਂਦੀ? ਜਿਹੜੀ ਆਈਡੈਂਟਿਟੀ ਹੈ ਮਤਲਬ ਆਪਾਂ ਨੂੰ ਬੜੀ ਇੰਪੋਰਟੈਂਟ ਲੱਗਦੀ ਹੈ, ਕਿਉਂਕਿ ਮਤਲਬ ਆਪਾਂ ਇੰਡੀਆ ਦੇ ਵਿੱਚ ਵੀ ਇੱਕ ਮਾਈਨੋਰਿਟੀ ਕਮਿਊਨਿਟੀ ਦੇ ਵਿੱਚੋਂ ਆਉਂਦੇ ਹਾਂ। ਹਾਲਾਂਕਿ ਆਪਾਂ ਪੰਜਾਬ ਦੇ ਵਿੱਚ ਮਿਨੋਰਿਟੀ ਨਹੀਂ ਹੈਗੇ, ਪਰ ਲਾਰਜਲੀ ਜਦੋਂ ਆਪਾਂ ਗਰੋ ਅਪ ਹੋ ਰਹੇ ਸੀਗੇ ਮੂਵੀਜ਼ ਦੇ ਜ਼ਰੀਏ ਜਾਂ ਸਕੂਲਾਂ ਦੇ ਜ਼ਰੀਏ ਅਸੀਂ ਉਹ ਗੱਲ ਮਹਿਸੂਸ ਕੀਤੀ ਵੀ ਅਸੀਂ ਯਾਰ ਮਿਨੋਰਿਟੀ ਆ, ਹੈ ਨਾ। ਸੋ
ਕੈਨੇਡਾ ਚ ਆ ਕੇ ਵੀ ਅਸੀਂ ਇਸ ਗੱਲ ਤੇ ਕੌਨਸ਼ੀਅਸ ਰਹਿੰਦੇ ਆ। ਪਰ ਮੇਰੇ ਨਾ ਕੱਲ ਕੈਨੇਡਾ ਡੇ ਦੇ ਉਹ ਫੇਸਬੁੱਕ ਦੇ ਉੱਤੇ ਨਾ ਕੋਈ ਮਤਲਬ ਮੈਂ ਕਿਸੇ ਬੰਦੇ ਨੂੰ ਫੋਲੋ ਨਹੀਂ ਕਰਦਾ, ਪਰ ਬੰਦੇ ਦੀ ਪੋਸਟ ਆਈ। ਉਹ ਬੰਦਾ ਪਾਕਿਸਤਾਨ ਚ ਬੋਰਨ ਹੋਇਆ, ਉਸ ਤੋਂ ਬਾਅਦ ਉਹ ਥੋੜਾ ਚਿਰ ਅਫਰੀਕਾ ਰਿਹਾ। ਉਹਦੇ ਜਿੱਦਾਂ ਮੰਮੀ ਡੈਡੀ ਜ਼ਿਆਦਾ ਪੜ੍ਹੇ ਲਿਖੇ ਹੋਣੇ ਆ ਹਨਾ, ਤੇ ਉਹ ਅਫਰੀਕਾ ਤੋਂ ਬਾਅਦ ਉਹ ਫਿਰ ਸਾਊਦੀ ਅਰੇਬੀਆ ਰਿਹਾ। ਸਾਊਦੀ ਅਰੇਬੀਆ ਦੇ ਵਿੱਚ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਿਆ। ਸੋ ਸਾਊਦੀ ਅਰੇਬੀਆ, ਉਹ ਕਹਿੰਦਾ ਵੀ ਜਦੋਂ ਮੈਂ ਗਰੋ ਅਪ ਹੋ ਰਿਹਾ ਸੀ ਤਾਂ ਸਾਊਦੀ ਅਰੇਬੀਆ ਦੇ ਵਿੱਚ ਜਿਹੜੇ ਸਾਊਦੀ ਸਟੂਡੈਂਟਸ ਦੇ ਨਾਲ ਜਿਹੜੇ ਇੰਟਰਨੈਸ਼ਨਲ ਐਕਸਪੈਰਟ ਆ, ਚਾਹੇ ਉਹ ਅਮਰੀਕਨ ਹੈ, ਕੈਨੇਡੀਅਨ ਹੈ, ਜਾਂ ਪਾਕਿਸਤਾਨੀ ਹੈ, ਜਾਂ ਬ੍ਰਿਟਿਸ਼ ਹੈ, ਉਹ ਨਹੀਂ ਪੜ੍ਹ ਸਕਦਾ, ਉਹਨਾਂ ਨੂੰ ਅੱਡ-ਅੱਡ ਸਕੂਲਾਂ ਦੇ ਵਿੱਚ ਪੜ੍ਹਨਾ ਪੈਂਦਾ। ਸੋ ਕਹਿੰਦਾ ਵੀ ਮੈਂ ਲਾਰਜਲੀ ਇੱਕ ਅਮਰੀਕਨ ਐਸਟੈਬਲਿਸ਼ਡ ਸਕੂਲ ਦੇ ਵਿੱਚ ਪੜ੍ਹਿਆ, ਜਿਹੜੀ ਉਹਦੀ ਪ੍ਰਾਇਮਰੀ ਈਵਨ ਮਿਡਲ ਸਕੂਲ ਤੱਕ ਵੀ ਨਾ। ਤੇ ਕਹਿੰਦਾ ਵੀ ਮੇਰੇ ਨਾਲ ਬ੍ਰਿਟਿਸ਼ ਸੀਗੇ, ਮੇਰੇ ਨਾਲ ਅਮਰੀਕਨ ਸੀਗੇ, ਮੇਰੇ ਨਾਲ ਕੈਨੇਡੀਅਨ ਸੀਗੇ। ਤੇ ਉਹ ਕਹਿੰਦਾ ਵੀ ਜਿਹੜੀ ਮੇਰੀ ਲੈਂਗੁਏਜ ਇਵੋਲਵ ਹੋਈ ਉਹ ਵੀ ਮੇਰਾ ਅਮਰੀਕਨ ਐਕਸੈਂਟ ਸੀ ਇੰਗਲਿਸ਼ ਦਾ, ਵੀ ਮੈਨੂੰ ਜਿਹੜੀ ਉਰਦੂ ਆਉਂਦੀ ਸੀਗੀ ਉਹ ਮੈਂ ਟੁੱਟੀ ਫੁੱਟੀ ਬੋਲਦਾ ਸੀਗਾ ਹਨਾ। ਤੇ ਵੀ ਇਸਲਾਮ ਦਾ ਕਹਿੰਦਾ ਵੀ ਕਿਉਂਕਿ ਮੈਂ ਉਸ ਸਕੂਲ ਚ ਪੜ੍ਹ ਰਿਹਾ ਸੀਗਾ, ਉੱਥੇ ਇਸਲਾਮ ਦੀ ਪੜ੍ਹਾਈ ਉਸ ਤਰੀਕੇ ਨਾਲ ਨਹੀਂ ਸੀਗੀ ਜਿੰਨੀ ਕਿ ਮੈਨੂੰ ਘਰੋਂ ਪਤਾ ਲੱਗਿਆ ਉਹ ਸੀਗੀ। ਤੇ ਕਹਿੰਦਾ ਵੀ ਮੇਰੀ ਮਤਲਬ ਪਾਕਿਸਤਾਨੀ ਆਈਡੈਂਟੀਟੀ ਵੀ ਨਹੀਂ ਸਟੈਬਲਿਸ਼ ਹੋਈ, ਮੇਰੀ ਮੁਸਲਿਮ ਆਈਡੈਂਟੀਟੀ ਵੀ ਨਹੀਂ ਸਟੈਬਲਿਸ਼ ਹੋਈ। ਮੈਂ ਇੰਨੇ ਜਾਣਿਆਂ ਨਾਲ ਪੜ੍ਹ ਰਿਹਾ ਸੀਗਾ, ਜਿਹੜੀ ਮੈਂ ਲੈਂਗੁਏਜ ਅਮਰੀਕਾ ਦੀ ਬੋਲ ਰਿਹਾ ਸੀਗਾ, ਪਰ ਮੈਂ ਅਮਰੀਕਾ ਚ ਕਦੇ ਰਿਹਾ ਵੀ ਨਹੀਂ ਸੀ। ਉਸ ਤੋਂ ਬਾਅਦ ਕਹਿੰਦਾ ਜਦੋਂ ਮੈਂ ਪਾਕਿਸਤਾਨ ਵਾਪਸ ਗਿਆ ਤਾਂ ਕਹਿੰਦਾ ਪਾਕਿਸਤਾਨ ਚ ਵੀ ਮੇਰਾ ਬਹੁਤ ਜ਼ਿਆਦਾ ਮਜ਼ਾਕ ਉਡਾਇਆ ਗਿਆ, ਕਿਉਂਕਿ ਮੈਨੂੰ ਇਸਲਾਮ ਦੀ ਉਨੀ ਸਮਝ ਨਹੀਂ ਸੀਗੀ, ਤੇ ਜਿਹੜੀ ਮੇਰੀ ਉਰਦੂ ਸੀਗੀ ਉਹ ਟੁੱਟੀ ਫੁੱਟੀ ਸੀਗੀ। ਤਾਂ ਕਹਿੰਦਾ ਵੀ ਉੱਥੋਂ ਦੇ ਲੋਕਾਂ ਨੇ ਵੀ ਮੈਨੂੰ ਰਲਾਇਆ ਨਹੀਂ ਹਨਾ। ਕਹਿੰਦਾ ਵੀ ਮੁੜ ਕੇ ਚਲੋ ਜਦੋਂ ਮੈਨੂੰ ਥੋੜੀ ਜਿਹੀ ਸੋਝੀ ਆਈ, ਕਹਿੰਦਾ ਵੀ ਮੈਂ ਉੱਥੋਂ ਨਿਕਲ ਗਿਆ ਤੇ ਮੈਂ ਕੈਨੇਡਾ ਆ ਗਿਆ। ਤੇ ਹੁਣ ਕਹਿੰਦਾ ਵੀ ਮੈਂ ਉਹ ਮਤਲਬ ਇੱਥੇ ਉਹਨੇ ਬੁੱਕਸ ਵੀ ਪਬਲਿਸ਼ ਕੀਤੀਆਂ, ਮੇਰੇ ਖਿਆਲ ਨਾਲ PhD ਆਪ ਵੀ, ਉਹਦੀ ਮਦਰ ਵੀ PhD ਸੀਗੇ, ਪ੍ਰੋਫੈਸਰ ਰਿਹਾ ਤੇ ਸਾਰਾ ਕੁਛ ਹਨਾ। ਉਹ ਕਹਿੰਦਾ ਵੀ ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀ ਵੀ ਯਾਰ ਮੇਰੀ ਆਈਡੈਂਟੀਟੀ ਕੀ ਹੈ, ਮੈਂ ਹੈ ਕੌਣ ਹਨਾ। ਵੀ ਮੈਂ ਵੀ ਮਤਲਬ ਓਕੇ ਪਾਕਿਸਤਾਨੀ ਆਈਡੈਂਟੀਟੀ ਕਹਿੰਦਾ ਵੀ ਮੈਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਕਰਕੇ ਮੇਰਾ ਮਜ਼ਾਕ ਉਡਾਇਆ ਗਿਆ। ਸਾਊਦੀ ਚ ਕਹਿੰਦਾ ਮੇਰੀ ਕੋਈ ਆਈਡੈਂਟੀਟੀ ਸੀਗੀ ਉਹ ਨਹੀਂ, ਠੀਕ ਹੈ ਨਾ। ਤੇ ਕਹਿੰਦਾ ਜਦੋਂ ਮੈਂ ਕੈਨੇਡਾ ਆਇਆ, ਕੈਨੇਡਾ ਨੇ ਇਸ ਗੱਲ ਨੂੰ, ਤੇ ਕਹਿੰਦਾ ਵੀ ਉਹ ਤੋਂ ਬਾਅਦ ਵੀ ਜਦੋਂ ਮੈਂ ਪਾਕਿਸਤਾਨ ਚ ਰਿਹਾ ਤੇ ਮੇਰਾ ਮਜ਼ਾਕ ਉਡਾਇਆ ਗਿਆ, ਕਹਿੰਦਾ ਵੀ ਮੈਂ ਏਥਿਸਟ ਬਣ ਗਿਆ, ਮੈਂ ਧਰਮੀ ਵੀ ਨਹੀਂ ਰਿਹਾ, ਵੀ ਮੇਰਾ ਕੋਈ ਧਰਮ ਵੀ ਹੈ ਨਹੀਂਗਾ। ਤੇ ਕਹਿੰਦਾ ਜਦੋਂ ਮੈਂ ਕੈਨੇਡਾ ਆਇਆ ਤੇ ਕੈਨੇਡਾ ਦੇ ਵਿੱਚ ਫਾਈਨਲੀ ਮੈਨੂੰ ਇਸ ਗੱਲ ਦੀ ਆਜ਼ਾਦੀ ਮਿਲੀ ਵੀ ਇਟ ਇਜ਼ ਓਕੇ ਟੂ ਹੈਵ ਨੋ ਆਈਡੈਂਟੀਟੀ, ਠੀਕ ਹੈ ਨਾ। ਵੀ ਹੁਣ ਮੈਂ ਧਰਮੀ ਨਹੀਂ ਹੈਗਾ ਤੇ ਮੇਰੀ ਕੋਈ ਉਹ ਨਹੀਂ ਆਈਡੈਂਟੀਟੀ ਨਹੀਂ ਨਾ ਹੈਗੀ, ਮੇਰੀ ਭਾਸ਼ਾ ਆ, ਨਾ ਮੇਰਾ ਕੋਈ ਮੁਲਕ ਆ, ਹਨਾ। ਵੀ ਮੈਂ ਹਾਂ ਵੀ ਮੈਂ ਅੰਗਰੇਜ਼ੀ ਬੋਲਦਾ ਹਨਾ। ਤੇ ਕਹਿੰਦਾ ਵੀ ਉਹ ਕੈਨੇਡਾ ਉਸ ਚੀਜ਼ ਨੂੰ ਅਲਾਉ ਕਰਦਾ, ਮਤਲਬ ਉਹਨੇ ਇਸ ਐਂਗਲ ਤੋਂ ਲਿਖਿਆ ਸੀਗਾ। ਤੇ ਮੈਂ ਮਤਲਬ ਕਿਉਂਕਿ ਗੱਲ ਸੁਣਨ ਪੜ੍ਹਨ ਨੂੰ ਬਹੁਤ ਜ਼ਿਆਦਾ ਨਾ ਸੋਹਣੀ ਲੱਗ ਰਹੀ ਸੀਗੀ, ਸੋ ਫਿਰ ਮੈਂ ਉਹਨੂੰ ਕ੍ਰਿਟੀਕਲੀ ਸੋਚਣ ਲੱਗਾ। ਤੇ ਤਾਂ ਹੀ ਮੈਂ ਇਸ ਗੱਲ ਨੂੰ ਡਿਸਕਸ ਕਰ ਰਿਹਾ ਸੀਗਾ ਵੀ ਯਾਰ ਇਹ ਗੱਲ ਸੁਣਨ ਨੂੰ ਬੜੀ ਜੱਚਦੀ ਜੀ ਹੈ। ਕਈ ਗੱਲਾਂ ਉਹ ਬੜੀਆਂ ਖਤਰਨਾਕ ਹੋ ਸਕਦੀਆਂ, ਪਰ ਉਹ ਜੱਚਦੀਆਂ ਬੜੀਆਂ ਹੁੰਦੀਆਂ, ਠੀਕ ਹੈ ਨਾ। ਆਪਾਂ ਜਿਹੜੀ ਪਹਿਲੀ ਸੈਗਮੈਂਟ ਦੇ ਵਿੱਚ ਗੱਲ ਕਰਕੇ ਆਏ ਵੀ ਕੈਨੇਡਾ ਮੋਜ਼ੇਕ ਹੈ, ਠੀਕ ਹੈ ਨਾ, ਉਹ ਜਿਹੜੀ ਗੱਲ ਕਰ ਰਿਹਾ ਉਹ ਇੱਕ ਮੈਲਟਿੰਗ ਪੋਟ ਵਾਲੀ ਗੱਲ ਕਰ ਰਿਹਾ ਹੈ ਨਾ, ਵੀ ਜਿੱਥੇ ਉਹ ਚੀਜ਼ ਮੈਟਰ ਹੀ ਨਹੀਂ ਕਰਦੀ ਵੀ ਯਾਰ ਤੁਹਾਡੀ ਇੱਕੋ ਕਿਉਂਕਿ ਜੇ ਆਬਵੀਅਸਲੀ ਉਹ ਕੈਨੇਡਾ ਡੇ ਸੈਲੀਬ੍ਰੇਟ ਕਰ ਰਿਹਾ ਤਾਂ ਉਹ ਕੈਨੇਡੀਅਨ ਆਇਡੈਂਟੀਟੀ ਨਾਲ ਤਾਂ ਉਹ ਐਸੋਸੀਏਟ ਕਰ ਹੀ ਰਿਹਾ। ਯਾਰ ਰਵਿੰਦਰ ਭਾਜੀ ਨੇ ਗੱਲ ਜਿਹੜੀ ਕੀਤੀ ਸੀਗੀ ਵੀ ਨੋ ਆਇਡੈਂਟੀਟੀ ਨਾਲ ਹਨਾ, ਵੀ ਉਹ ਐਸੋਸੀਏਟ ਕਰ ਰਿਹਾ ਹੈ ਨਾ। ਪਰ ਉਹਦੇ ਵਿੱਚ ਜਿਹੜੀ ਉਹ ਵੱਡੀ ਇੱਕ ਇੰਪੋਰਟੈਂਟ ਗੱਲ ਉਹ ਉਹਦੇ ਚ ਮਿਸ ਕਰ ਗਿਆ ਵੀ ਜਿਹੜੀ ਉਹਨੇ ਅਲਟੀਮੇਟਲੀ ਲੈਂਗੁਏਜ ਚੁਣੀ ਅੰਗਰੇਜ਼ੀ, ਜਾਂ ਜਿਹੜੀ ਉਹਨੇ ਅਲਟੀਮੇਟਲੀ ਆਇਡੈਂਟੀਟੀ ਚੁਣੀ ਹਨਾ, ਉਹ ਇੱਕ ਉਹ ਮੈਜੋਰਿਟੀ ਹੈ, ਉਹ ਮਿਨੋਰਿਟੀ ਨਹੀਂ ਹੈ ਹਨਾ। ਆਇਡੈਂਟੀਟੀ ਬਾਰੇ ਕਿਹਨੂੰ ਸੋਚਣਾ ਪੈਂਦਾ, ਜਿਹੜੀ ਮਿਨੋਰਿਟੀ ਆ। ਮਤਲਬ ਆਪਾਂ ਲੈਂਗੁਏਜ ਦਾ ਡੇਟਾ ਪੜ੍ਹੀਏ, ਆਪਾਂ ਧਰਮਾਂ ਦਾ, ਆਪਾਂ ਕਬੀਲਿਆਂ ਦਾ ਡੇਟਾ ਪੜ੍ਹੀਏ, ਹਰ ਸਾਲ ਕਿੰਨੀਆਂ ਲੈਂਗੁਏਜਿਸ ਆ, ਜਿਹੜੇ ਕਿੰਨੇ ਡਾਇਲੈਕਟ ਆ ਉਹ ਖਤਮ ਹੋ ਰਹੇ, ਠੀਕ ਹੈ ਨਾ। ਸੋ ਹੁਣ ਜੇ ਕੋਈ ਕਹੇ ਵੀ ਯਾਰ ਇੰਡੀਅਨ ਆਇਡੈਂਟੀਟੀ ਬਹੁਤ ਵਧੀਆ, ਪਰ ਇੰਡੀਅਨ ਜਾਂ ਹਿੰਦੀ ਲੈਂਗੁਏਜ ਨੈਸ਼ਨਲ ਲੈਂਗੁਏਜ ਦੀ ਆਇਡੈਂਟੀਟੀ ਬਹੁਤ ਵਧੀਆ, ਪਰ ਉਹ ਯੂਪੀ ਦੀਆਂ ਕਿੰਨੀਆਂ ਰੀਜਨਲ ਲੈਂਗੁਏਜਿਸ ਨੂੰ ਖਤਮ ਕਰ ਚੁੱਕੀ ਹੈ। ਆਪਦੀ ਜਿਹੜੀਆਂ ਉੱਥੋਂ ਦੀਆਂ ਖੜੀ ਬੋਲੀ, ਜਿਹੜੀਆਂ ਉੱਥੋਂ ਦੀਆਂ ਯੂਪੀ ਦੀਆਂ ਸਧਾਰਨ ਭਾਸ਼ਾਵਾਂ ਆ, ਉਹਨੂੰ ਇੱਕ ਲਾਰਜਰ ਜਾਂ ਨੋ ਆਇਡੈਂਟੀਟੀ ਕਹਿ ਲਈ ਵੀ ਹਾਂ ਹਿੰਦੁਸਤਾਨੀ ਆਇਡੈਂਟੀਟੀ ਬਹੁਤ ਵਧੀਆ ਜੀ, ਉਹ ਛੋਟੀਆਂ ਆਇਡੈਂਟੀਟੀਜ਼ ਨੂੰ ਖਾ ਗਈ। ਤਾਂ ਕਰਕੇ ਬੜਾ ਇੰਪੋਰਟੈਂਟ ਹੋ ਜਾਂਦਾ ਮਾਈਨੋਰਿਟੀ ਕਮਿਊਨਿਟੀਜ਼ ਨੂੰ ਆਪਣੀ ਆਇਡੈਂਟੀਟੀ ਨੂੰ ਸਟਿਕ ਕਰਨਾ, ਕਰਕੇ ਉਹ ਇੱਕ ਸਾਡੀ ਪ੍ਰੀਜ਼ਰਵੇਸ਼ਨ, ਉਹ ਸਰਵਾਈਵਲ ਟੈਕਨੀਕ ਹੁੰਦੀ ਹੈ, ਠੀਕ ਹੈ ਨਾ। ਹੁਣ ਉਹਨੂੰ ਅਸੀਂ ਕਿਸ ਤਰੀਕੇ ਨਾਲ ਜਿਉਣਾ ਜਾਂ ਕਿਸ ਤਰੀਕੇ ਨਾਲ ਰਿਫਲੈਕਟ ਕਰਨਾ, ਉਹ ਇੱਕ ਵੱਡੀ ਗੱਲ ਹੈ। ਤੇ ਮੈਂ ਮਤਲਬ ਇਹੀ ਚੀਜ਼ ਉਹਦੇ ਅਰਾਊਂਡ ਹੀ ਮੈਨੂੰ ਲੱਗਦਾ ਸੀਗਾ ਵੀ ਯਾਰ ਇਸ ਸ਼ੋਅ ਦੇ ਉੱਤੇ ਵੀ ਆਪਾਂ ਇਸ ਚੀਜ਼ ਨੂੰ ਡਿਸਕਸ ਕਰ ਸਕਦੇ ਹਾਂ। ਭਾਜੀ ਕਿੱਦਾਂ ਡਾਈਸੈਕਟ ਕਰਦੇ ਆ ਸਾਰੀ ਗੱਲਬਾਤ ਨੂੰ, ਕੀ ਮਤਲਬ ਹਾਊ ਡੂ ਵੀ ਸੀ ਦਿਸ, ਵੀ ਜਿੱਦਾਂ ਪਹਿਲਾਂ ਵੀ ਜਿਹੜੀ ਗੱਲ ਆਪਾਂ ਕਰ ਰਹੇ ਸੀ ਆਇਡੈਂਟੀਟੀ ਨੂੰ ਜਿਹੜਾ ਉਹ ਲੈ ਕੇ ਕਿਵੇਂ ਦੇਖਣਾ ਚਾਹੀਦਾ। ਕਿਉਂਕਿ ਮੈਂ ਇੱਕ ਚੀਜ਼ ਨੋਟ ਕੀਤੀ, ਤੁਸੀਂ ਵੀ ਉੱਥੇ ਨੋਟ ਕੀਤੀ, ਮੈਂ ਵੀ ਇੱਥੇ ਨੋਟ ਕਰਦਾ, ਆਪਣੀ ਕਮਿਊਨਿਟੀ ਵੀ ਕਈ ਵਾਰੀ ਆਪਣੀ ਆਇਡੈਂਟੀਟੀ ਨੂੰ ਛੱਡ ਕੇ ਦੂਜੀ ਨੂੰ ਜੱਫੀ ਪਾਉਣ ਨੂੰ ਜ਼ਿਆਦਾ ਕਰਦੀ ਹੈ। ਇਹ ਕਿਉਂ ਇਦਾਂ ਫਿਰ ਇਹ ਹੋ ਜਾਂਦਾ? ਹਾਂਜੀ, ਇਹਦੇ ਨਾਲ ਮੈਨੂੰ ਲੱਗਦਾ ਵੀ ਕੈਨੇਡਾ ਇੱਕ ਗੱਲ ਤਾਂ ਮੰਨਣੀ ਪਊਗੀ ਕਿ ਕੈਨੇਡਾ
ਤੁਹਾਨੂੰ ਜਿਹੜੀ ਉਹ ਨਾ ਰੱਬੀ ਦਾ ਗਾਣਾ ਖੁੱਲੇ ਦਾ ਰੱਬ ਹੈ ਨਾ। ਸੋ ਕੈਨੇਡਾ ਇੱਕ ਤਾਂ ਥਿਨਲੀ ਪੋਪੂਲੇਟਡ ਬਹੁਤ ਹੈ, ਖੁੱਲਾ ਬਹੁਤ ਆ, ਹੈ ਨਾ। ਉਹਦੇ ਕਰਕੇ ਉਹ ਤੁਹਾਨੂੰ ਜਿਹੜੀ ਕੋਰ ਆ, ਹੈ ਨਾ, ਮਤਲਬ ਆਪਣੇ ਨਾ ਉਪਨਿਸ਼ਦਾਂ ਦੇ ਵਿੱਚ ਜਿਹੜੀ ਇੰਡਿਕ ਥਿਓਲੋਜੀ ਕਹਿ ਲਓ, ਮਿਥਿਓਲੋਜੀ ਕਹਿ ਲਓ, ਉਹਦੇ ਵਿੱਚ ਨਾ 4 ਸਟੇਟਸ ਆਉਂਦੀਆਂ ਬੰਦੇ ਦੀ ਕੌਨਸ਼ੀਅਸਨੈਸ ਦੀਆਂ, ਹੈ ਨਾ। ਕੋਈ ਜਾਗਰਤ ਕਹਿੰਦੇ ਆ ਵੀ ਜਦੋਂ ਬਾਹਰ ਦੇ ਬਾਰੇ ਅਵੇਅਰ ਹੁੰਦਾ ਵੀ ਬਣ ਕੀ ਡਿਆ, ਠੀਕ ਆ। ਸਵਪਨ ਹੁੰਦਾ ਵੀ ਉਹ ਅੰਦਰ ਪਾਸੇ ਅਵੇਅਰ ਹੋਣ ਲੱਗ ਪੈਂਦਾ ਵੀ ਅੰਦਰ ਕੀ ਬਣ ਡਿਆ, ਠੀਕ ਆ। ਫਿਰ ਇੱਕ ਹੁੰਦਾ ਵੀ ਸੁਸ਼ਪਤੀ, ਜਿਹਨੂੰ ਕਹਿੰਦੇ ਆ ਵੀ ਉਹਦੀ ਨਾ ਈਗੋ ਨਿਕਲ ਜਾਂਦੀ ਹੈ, ਹਨਾ, ਵੀ ਫੇਸਬੁੱਕ ਦੀ ਉੱਤੇ ਲਾਈਕ ਮਿਲਦੇ ਜਾਂ ਨਹੀਂ, ਇਹਦਾ ਰੌਲਾ ਖਤਮ ਹੋ ਜਾਂਦਾ। ਤੇ ਫਿਰ ਜਿਹੜੀ ਇੱਕ ਕਹਿੰਦੇ ਵੀ ਤੁਰੀਆ, ਹਨਾ, ਵੀ ਉਹ ਟ੍ਰਾਂਸੈਂਡ ਕਰ ਜਾਂਦਾ, ਵੀ ਉਹਦੀ ਕੋਈ ਆਇਡੈਂਟੀਟੀ ਨਹੀਂ ਰਹਿੰਦੀ, ਉਹ ਬਿਲਕੁਲ ਹੀ ਉੱਤੋਂ ਐਸਕੇਪ ਕਰ ਜਾਂਦਾ, ਠੀਕ ਹੈ ਨਾ। ਵੀ ਉਹਨੂੰ ਦੁਸ਼ਮਣ ਦੇ ਵਿੱਚ ਜਾਂ ਮਿੱਤਰ ਦੇ ਵਿੱਚ, ਹਨਾ, ਜੇ ਹੁਣ ਅਸੀਂ ਕਹਾਂਗੇ ਇੱਕ ਬੰਨੇ ਸਿੱਖ ਲੜਦੇ ਰਹੇ ਆ ਓਪਰੇਸ਼ਨ ਦੇ ਖਿਲਾਫ, ਹਨਾ, ਤੇ ਭਾਈ ਕਨ੍ਹਈਆ ਜੀ ਜਦੋਂ ਹਨਾ ਪਾਣੀ ਪਿਆ ਰਿਹਾ ਤੇ ਉਹਨਾਂ ਨੂੰ ਦੁਸ਼ਮਣ ਦੇ ਵਿੱਚ ਤੇ ਆਪਣੇ ਕੋਈ ਫਰਕ ਨਹੀਂ ਲੱਗ ਰਿਹਾ, ਉਹ ਕਹਿ ਰਿਹਾ ਰੱਬ ਦਾ ਬੰਦਾ ਹੈ, ਹਨਾ। ਸੋ ਉਹ ਸਟੇਟ ਦੇ ਵਿੱਚ ਐਲੀਵੇਸ਼ਨ ਆਫ ਸਟੇਟ ਕਹਿ ਲਓ, ਹਨਾ। ਤੇ ਮੈਨੂੰ ਲੱਗਦਾ ਕਿ ਜਦੋਂ ਤੁਹਾਡੀ ਐਲੀਵੇਸ਼ਨ ਆਫ ਸਟੇਟ ਹੋ ਜਾਂਦੀ ਆ, ਹਨਾ, ਤੇ ਤੁਸੀਂ ਯੂ ਡੋਂਟ ਹੈਵ ਐਨ ਆਇਡੈਂਟੀਟੀ। ਸੋ ਬੰਦੇ ਦਾ ਜਿਹੜਾ, ਪਰ ਉਹ ਰਾਹ ਚੋਂ ਹੀ ਨਿਕਲ ਕੇ ਤੁਸੀਂ ਜਾਣਾ ਪੈਣਾ, ਠੀਕ ਹੈ ਨਾ। ਰਾਹ ਚੋਂ ਇਸ ਕਰਕੇ ਕਿ ਉਹ ਆਪਣੀ ਬਾਰ-ਬਾਰ ਬਾਣੀ ਜੇ ਕਹਿੰਦੇ ਆ ਵੀ, ਹਨਾ, ਗੁਰਸਿੱਖਾਂ ਦੀ ਤੇ ਗੁਰਮੁਖਾਂ ਦੀ ਸੰਗਤ ਕਰੋ, ਕਿਉਂਕਿ ਤੁਸੀਂ ਪਹਿਲਾਂ ਆਇਡੈਂਟੀਟੀ ਚੋਂ ਜਾਂਦੇ ਆ, ਹਨਾ। ਮਤਲਬ ਤੁਹਾਡੀ ਜਿਹੜੀ ਪ੍ਰਾਈਮ ਲਿਵਿੰਗ ਆਇਡੈਂਟੀਟੀ ਆ, ਹਨਾ, ਉਹ ਡਰੱਗ ਕਰਨ ਵਾਲੇ ਦੀ ਆਇਡੈਂਟੀਟੀ ਨਹੀਂ ਆ, ਜਾਂ ਉਹ ਬਿਲਕੁਲ ਭੋਗਣ ਵਾਲੇ ਦੀ ਆਇਡੈਂਟੀਟੀ ਨਹੀਂ ਆ, ਉੱਥੋਂ ਟ੍ਰਾਂਸੈਂਡ ਹੋ ਕੇ ਹੁੰਦੀ ਆ ਕਿ ਭਲਾ ਕਰਨ ਵਾਲੇ ਦੀ ਆਇਡੈਂਟੀਟੀ ਹੋ ਗਈ। ਭਲਾ ਕਰਨ ਵਾਲੀ ਦੀ ਆਇਡੈਂਟੀਟੀ ਤੋਂ ਫਿਰ ਹੌਲੀ ਹੌਲੀ ਤੁਹਾਨੂੰ ਸਾਰੇ ਹੀ ਆਪਣੇ ਲੱਗਣ ਲੱਗ ਪਏ, ਸਾਰੀਆਂ ਸਾਰੀਆਂ ਆਇਡੈਂਟੀਟੀਜ਼ ਮੁੱਕ ਗਈਆਂ, ਹਨਾ। ਸੋ ਮੈਨੂੰ ਇਹ ਲੱਗਦਾ ਕਿ ਇਹ ਪਾਥ ਹੈ, ਕੋਈ ਕੰਟੀਨਿਊਸ ਉਹ ਨਹੀਂ ਆ। ਪਰ ਮੈਂ ਇਹ ਕਹੂੰਗਾ, ਕਿਸੇ ਵੀ ਚੀਜ਼ ਨੂੰ ਜਿਹੜਾ ਤੁਰਨ ਦਾ ਰਾਹ ਆ, ਹਨਾ, ਉਹ ਕਿਸੇ ਚੀਜ਼ ਦੀ ਓਪੋਜੀਸ਼ਨ 'ਚ ਨਹੀਂ ਆ, ਹਨਾ। ਜਿਹੜਾ ਬੰਦਾ ਇਹ ਕਹਿੰਦਾ, ਜਦੋਂ ਮੈਂ ਇਹੀ ਗੱਲ ਪਹਿਲਾਂ ਕਹਿ ਰਿਹਾ ਸੀਗਾ ਕਿ ਜਿਹੜਾ ਬੰਦਾ ਕਹਿੰਦਾ ਮੇਰੀ ਕੋਈ ਆਇਡੈਂਟੀਟੀ ਨਹੀਂ, ਉਹਦੀ ਵੀ ਆਇਡੈਂਟੀਟੀ ਆ, ਹਨਾ। ਉਹ ਵੀ ਇਹ ਗੱਲ ਕਹਿ ਰਿਹਾ ਕਿ ਮੇਰੀ ਆਇਡੈਂਟੀਟੀ ਨਹੀਂ ਹੋਣੀ ਚਾਹੀਦੀ, ਆਹ ਨਹੀਂ ਹੋਣੀ ਚਾਹੀਦੀ, ਉਹ ਨਹੀਂ ਹੋਣੀ ਚਾਹੀਦੀ, ਫਾਈਨ, ਹਨਾ। ਉਹ ਵੀ ਆਪਣੇ ਆਪ 'ਚ ਨਾ ਆਇਡੈਂਟੀਟੀ ਨਾ ਹੋਣਾ ਵੀ ਆਪਣੇ ਆਪ 'ਚ ਆਇਡੈਂਟੀਟੀ ਹੈਗੀ ਆ। ਜਿੱਦਣ ਉਹ ਪ੍ਰੋਬਲਮ ਉੱਥੇ ਆ ਜਦੋਂ ਅਸੀਂ ਇਹ ਕਹਿਣ ਲੱਗ ਪੈਂਦੇ ਕਿ ਮੇਰੀ ਇਹ ਆਇਡੈਂਟੀਟੀ ਆ ਤੇ ਬਾਕੀਆਂ ਦੀ ਵੀ ਇਹ ਆਇਡੈਂਟੀਟੀ ਹੋਣੀ ਚਾਹੀਦੀ ਆ, ਸਾਰਿਆਂ ਦੀ ਇੱਕੋ ਹੋਵੇ, ਹਨਾ। ਹੋਮੋਜੀਨਿਟੀ, ਇੱਕ ਹੋਮੋਜੀਨਿਟੀ ਨੂੰ ਛੱਡ ਕੇ ਦੂਜੀ ਓਪੋਜ਼ ਹੋਮੋਜੀਨਿਟੀ ਨੂੰ ਫੜ ਲੈਣਾ, ਠੀਕ ਆ, ਉਹ ਆਇਡੈਂਟੀਟੀ ਛੱਡਣਾ ਨਹੀਂ ਆ, ਹਨਾ, ਉਹ ਰਾਹ ਨਹੀਂ ਆ। ਸੋ ਮੈਨੂੰ ਲੱਗਦਾ ਵੀ ਇਹ ਦੋ ਅਲੱਗ ਚੀਜ਼ਾਂ ਨੇ। ਇੱਕ ਹੈਗੀ ਆ ਕਿ ਆਇਡੈਂਟੀਟੀ ਦੀ ਓਪੋਜੀਸ਼ਨ ਦੇ ਵਿੱਚ ਆਇਡੈਂਟੀਟੀ ਕ੍ਰੀਏਟ ਕਰਨੀ, ਜਿੱਥੇ ਕਹਿਣਾ ਯਾਰ ਸਾਡੀ ਕੋਈ ਆਇਡੈਂਟੀਟੀ ਨਹੀਂ ਹੈ, ਇਸ ਕਰਕੇ ਅਸੀਂ ਕੈਨੇਡੀਅਨ ਵੈਲਿਊ, ਮੈਨੂੰ ਨਹੀਂ ਲੱਗਦਾ ਉਹ ਕੈਨੇਡੀਅਨ ਵੈਲਿਊ ਦਾ ਮੋਜ਼ੈਕ ਵੈਲਿਊ ਆ ਕਿ ਤੁਸੀਂ ਜਿੱਥੇ ਵੀ ਹੈਗੇ ਆ, ਤੁਸੀਂ ਜਿਸ ਹਿਸਾਬ ਨਾਲ ਜ਼ਿੰਦਗੀ ਜੀ ਰਹੇ ਆ, ਉਹ ਤੁਹਾਡੀ ਆਇਡੈਂਟੀਟੀ ਆ। ਜਿੱਦਾਂ ਮੈਂ ਇਹ ਕਹੂੰਗਾ, ਸਿੱਖ, ਜੇ ਕਈ ਵਾਰੀ ਅਸੀਂ ਕਹਿ ਦਿੰਦੇ ਆ ਕਿ ਯਾਰ ਸਿੱਖਾਂ ਦੇ ਵਿੱਚ ਵੀ ਆਇਡੈਂਟੀਟੀਜ਼ ਆ, ਜਿਹੜਾ ਕੋਈ ਜੀ ਰਿਹਾ ਆ ਉਸ ਲਾਈਫ ਨੂੰ, ਜਾਂ ਜਿਹੜਾ ਸਿਰਫ ਕਲੇਮ ਕਰ ਰਿਹਾ ਤੇ ਜੀ ਨਹੀਂ ਰਿਹਾ, ਹਨਾ, ਉਹ ਵੀ ਉਹ ਦੋ ਵੱਖਰੀਆਂ ਆਇਡੈਂਟੀਟੀਜ਼ ਨੇ। ਸੋ ਮੈਨੂੰ ਇਹ ਲੱਗਦਾ ਕਿ ਰਿਐਕਸ਼ਨ, ਬੰਦਾ ਨਾ ਆਪਣੇ ਐਕਸਪੀਰੀਅੰਸ ਦਾ ਕੈਦੀ ਆ, ਤੇ ਹਰੇਕ ਐਕਸਪੀਰੀਅੰਸ ਉਹਨੂੰ ਰਿਐਕਸ਼ਨ ਕ੍ਰੀਏਟ ਕਰਦਾ ਤੇ ਐਕਸਪੀਰੀਅੰਸ ਉਹਨੂੰ ਬੰਨਣ ਦੀ ਕੋਸ਼ਿਸ਼ ਕਰਦਾ। ਪਰ ਰਾਹ ਇਹੀ ਆ ਵੀ ਹੌਲੀ ਹੌਲੀ ਬੰਦਾ ਇਹ ਚੋਂ ਨਿਕਲ ਜੇ। ਕੈਨੇਡਾ ਦੀ ਇਹ ਬੜੀ ਵੱਡੀ ਐਡਵਾਂਟੇਜ ਆ, ਹਨਾ। ਤੁਸੀਂ ਕੈਨੇਡਾ 'ਚ ਕਿਤੇ ਵੀ ਰਹਿ ਰਹੇ ਹੋ, ਤੁਸੀਂ ਸ਼ਹਿਰਾਂ ਤੋਂ 15 ਮਿੰਟ ਬਾਹਰ ਨਿਕਲੋ ਤੇ ਤੁਸੀਂ ਨੇਚਰ 'ਚ ਹੁੰਦੇ ਹੋ, ਹਨਾ। ਇੱਥੇ ਦੇ ਸ਼ਹਿਰਾਂ ਦੇ ਵਿੱਚ ਵੀ ਨੇਚਰ, ਹਨਾ। ਸੋ ਉਹਦੇ ਨਾਲ ਇੱਥੇ ਅਸੈਪਟੈਂਸ ਬਹੁਤ ਆ, ਇਹ ਨੇਚਰ, ਕਿਉਂਕਿ ਨੇਚਰ ਸਾਰਿਆਂ ਨੂੰ ਅਸੈਪਟ ਕਰਦੀ ਆ। ਨੇਚਰ ਦੇ ਵਿੱਚ ਵੀ ਅਸੈਪਟੈਂਸ ਬਹੁਤ ਆ, ਤਾਂ ਲੋਕਾਂ ਤੇ ਵੀ ਪ੍ਰਭਾਵ ਹੈਗਾ। ਕੁਦਰਤ ਦੇ ਲਾਗੇ ਰਹਿਣ ਦਾ ਫਾਇਦਾ ਤਾਂ ਇਹ ਚੀਜ਼ ਦਾ ਜਿਹੜਾ ਉਹ ਪੈਂਦਾ ਹੀ, ਜਿਹੜਾ ਉਹ ਹੁੰਦਾ ਆ। ਇੱਕ ਜਿਹੜੀ ਚੀਜ਼ ਇਸ ਚੀਜ਼ ਦੇ ਵਿੱਚੋਂ ਜਿਹੜਾ ਗੁਰਜਸਪਾਲ ਨੇ ਵੀ ਸ਼ਬਦ ਵਰਤਿਆ ਸੀ, ਕ੍ਰਿਟੀਕਲ ਥਿੰਕਿੰਗ ਨੂੰ ਜਿਹੜਾ ਉਹ ਲੈ ਕੇ, ਅੱਜ ਦੇ ਦੌਰ ਦੇ ਵਿੱਚ ਜਾਂ ਅੱਜ ਦੀ ਗੱਲਬਾਤ ਦੇ ਵਿੱਚ ਆਪਾਂ ਜਿਹੜਾ ਉਹ ਦੇਖਦੇ ਹਾਂ, ਇਹ ਕਿਤੇ ਨਾ ਕਿਤੇ ਜਿਹੜੀ ਉਹ ਘਟ ਰਹੀ ਆ। ਹਰ ਇੱਕ ਜਣਾ ਆਪਣੀ ਚੀਜ਼ ਦੂਜੇ ਦੇ ਉੱਤੇ ਲਾਗੂ ਕਰਾਉਣ ਨੂੰ ਭਾਰੂ ਹੋਇਆ ਪਿਆ ਆ, ਵੀ ਨਹੀਂ, ਜੋ ਮੈਂ ਸੋਚਦਾ ਉਹੀ ਸਭ ਸੱਚ ਆ ਤੇ ਉਹੀ ਠੀਕ ਆ ਤੇ ਉਹੀ ਸਾਰਿਆਂ ਨੂੰ ਮੰਨਣਾ ਜਿਹੜਾ ਉਹ ਚਾਹੀਦਾ ਆ। ਜੇ ਉਹ ਬੰਦਾ ਉਹ ਨਹੀਂ ਕਦੀ ਸੋਚਦਾ ਵੀ ਜੇ ਦੂਜੇ ਬੰਦੇ ਕੋਲ ਪਾਵਰ ਹੋਵੇ, ਜੇ ਉਹ ਤੈਨੂੰ ਇੱਦਾਂ ਧੱਕੇ ਨਾਲ ਮਨਾਉਣ ਲੱਗੇ, ਫਿਰ ਤੂੰ ਅਸੈਪਟ ਕਰੇਂਗਾ, ਫਿਰ ਉਹ ਚੀਜ਼ ਨੂੰ ਜਿਹੜਾ ਉਹ ਤੁਸੀਂ ਮੰਨੋਗੇ। ਉਹ ਚੀਜ਼ ਨੂੰ ਲੈ ਕੇ ਇਹ ਕ੍ਰਿਟੀਕਲ ਥਿੰਕਿੰਗ ਕਿਉਂ ਇੰਨੀ ਜ਼ਿਆਦਾ ਥੱਲੇ ਨੂੰ ਜਿਹੜੀ ਉਹ ਜਾ ਰਹੀ ਆ, ਕਿਉਂ ਇਸ ਦੇ ਵਿੱਚ ਇੰਨੀ ਜ਼ਿਆਦਾ ਆਪਾਂ ਪ੍ਰੋਬਲਮ ਦੇਖ ਰਹੇ ਹਾਂ? ਕਿ ਸੋਸ਼ਲ ਮੀਡੀਆ, ਕਿ ਇਹ ਸਾਰੀਆਂ ਚੀਜ਼ਾਂ, ਇਹ ਜਿਹੜੀਆਂ ਐਲਗੋਰਿਦਮਸ ਆ,
ਮੈਂ ਪਰਸਨਲੀ ਫੀਲ ਕਰਦਾ ਵੀ ਹਾਂ ਇਹਦਾ ਇੱਕ ਕਾਰਨ ਜ਼ਰੂਰ ਹੈਗਾ ਆ। ਇਹਦੇ ਵਿੱਚ ਇਸ ਤੋਂ ਇਲਾਵਾ ਜਾਂ ਇਹਦੇ ਵਿੱਚ ਤੁਸੀਂ ਹੋਰ ਐਡ ਕਰਨਾ ਚਾਹੁੰਦੇ ਹੋ? ਅਲਟੀਮੇਟਲੀ ਤਾਂ ਕਨਫੋਰਮਿਟੀ ਚਾਹੁੰਦਾ ਹੈ ਨਾ ਸਾਰਾ ਜਿਹੜਾ ਸਿਸਟਮ ਹੈ ਨਾ, ਉਹ ਬੇਸਿਕਲੀ ਜਿਹੜੀ ਕ੍ਰਿਟੀਕਲ ਥਿੰਕਿੰਗ ਆ ਉਹ ਤੁਹਾਨੂੰ ਕਹਿੰਦੀ ਹੈ ਵੀ ਯਾਰ ਚੈਲੰਜ ਕਰੋ ਜੋ ਵੀ ਈਜ਼ੀ ਤੂੰ ਵੇ ਦੇਖ ਆਊਟ ਰਿਹਾ ਹੈ। ਲੱਭਦੇ ਆ ਫਿਰ ਆਪਾਂ। ਈਜ਼ੀ ਵੇ ਆਊਟ ਲੱਭਦੇ ਹੈ ਨਾ ਵੀ ਯਾਰ ਤੁਸੀਂ ਕਿਸੇ ਵੀ ਗਰੁੱਪ ਨਾਲ ਐਸੋਸੀਏਟ ਕਰ ਲਿਆ, ਠੀਕ ਹੈ ਨਾ, ਉਸ ਜਿਹੜੀ ਗਰੁੱਪ ਦਾ ਜਿਹੜਾ ਥਾਟ ਪ੍ਰੋਸੈਸ ਹੈਗਾ ਉਹ ਬਈ ਸਾਡਾ ਹੈ, ਠੀਕ ਹੈ, ਤੇ ਉਸ ਤੋਂ ਬਾਅਦ ਉਸ ਤੋਂ ਬਾਹਰ ਵਾਲਾ ਸਾਰਾ ਕੁਝ ਝੂਠ ਹੈ ਹਨਾ, ਜਾਂ ਉਹਨੂੰ ਚੈਲੰਜ ਕਰਨਾ ਜਾਂ ਆਪਣੇ ਆਪ ਨੂੰ ਉਹ ਤੋਂ ਸੁਪੀਰੀਅਰ ਮੰਨਣਾ ਹਨਾ। ਤੇ ਇਹ ਚੀਜ਼ ਉਹ ਆਪਾਂ ਜਿਹੜੀ ਪਹਿਲਾਂ ਨਹੀਂ ਸੀ ਗੱਲ ਕਰ ਰਹੇ, ਜਿਹੜਾ ਸਾਰਾ ਐਜੂਕੇਸ਼ਨ ਸਿਸਟਮ, ਮੀਡੀਆ, ਸਾਰਾ ਕੁਛ ਆ, ਉਹ ਸਾਨੂੰ ਇਹੀ ਸਿਖਾ ਰਿਹਾ ਵੀ ਯਾਰ ਜਿੰਨੀ ਅਸੀਂ ਘੱਟ ਤੋਂ ਘੱਟ ਕੁਐਸਚਨਿੰਗ ਕਰੀਏ, ਜੇ ਕੁਐਸਚਨਿੰਗ ਕਰਨੀ ਹੈ ਤਾਂ ਉਹ ਬੇਫਾਲਤੂ ਦੀਆਂ ਗੱਲਾਂ ਦੀ ਕਰਨੀ ਆ, ਵੀ ਜਿਹੜੀਆਂ ਉਹ ਜਿਹੜਾ ਇੱਕ ਨਵਾਂ ਸ਼ਬਦ ਚੱਲ ਰਿਹਾ ਕੌਨਸਪੀਰੇਸੀ ਥਿਓਰੀਜ਼ ਹਨਾ, ਵੀ ਉਹ ਫੇਕ AI ਵੀਡੀਓ ਆ ਗਈ ਹਨਾ, ਦੇਖੋ ਜੀ ਦੇਖੋ, ਜਿਹੜੀ ਕੋਈ ਮਤਲਬ ਵਾਲੀ ਗੱਲ ਹੈ, ਜਿਹੜੀ ਬਰੀਕ ਗੱਲ ਆ, ਉਹਨੂੰ ਫੜਨ ਤੇ ਜ਼ੋਰ ਹੀ ਨਹੀਂ ਲਾਉਣਾ, ਜਿਹੜੀ ਆਬਵੀਅਸ ਜੀ ਕੋਈ ਝੂਠ ਗੱਲ ਆ ਗਈ ਉਹਦੇ ਮਗਰ ਤੁਰੇ ਫਿਰਨਾ ਹਨਾ। ਸੂਖਮ ਗੱਲ ਨਹੀਂ ਨਾ ਸਮਝ ਪਾਉਣੀ। ਹਾਂਜੀ ਹਾਂ। ਫਿਰ ਦੂਜੀ ਗੱਲ ਹੈਗੀ ਹੈ ਵੀ ਯਾਰ ਫੇਸਬੁੱਕ ਦੇ ਉੱਤੇ ਕਮੈਂਟਾਂ ਦੇ ਵਿੱਚ ਹੋਈ ਜਾਣਾ, ਜਿਹੜਾ ਲੋਕਾਂ ਦੇ ਓਪੀਨੀਅਨ ਕਿਵੇਂ ਹੈਗੇ ਆ। ਉਹ ਤੋਂ ਬਾਅਦ ਬੜੀ ਮਤਲਬ ਯਾਰ ਹੈਰਾਨੀ ਦੀ ਗੱਲ ਹੈ ਰਾਜਕਰਨਵੀਰ ਸਿੰਘ, ਜਿਹੜਾ ਹੁਣ ਇਹ ਵਾਲਾ ਓਪੀਨੀਅਨ ਹੈ ਨਾ ਵੀ ਜਿਹੜਾ ਥੋੜਾ ਐਗਰੈਸਿਵ ਹੋਵੇ, ਜਿਹਦੇ ਨਾਲ ਥੋੜੀ ਭੜਕਾਹਟ ਜੀ ਪੈਦਾ ਹੋਵੇ ਹਨਾ, ਉਹਨੂੰ ਹਨਾ ਉਹਨੂੰ ਰਿਸਪੌਂਸ ਬਹੁਤ ਮਿਲਦਾ ਉਸ ਗੱਲ ਨੂੰ, ਠੀਕ ਹੈ ਨਾ, ਉਹ ਅਟੈਂਸ਼ਨ ਮਿਲਦੀ ਹੈ, ਤੇ ਉਹ ਅਟੈਂਸ਼ਨ ਬੰਦੇ ਨੂੰ ਲੱਗਦਾ ਵੀ ਯਾਰ ਬਸ ਕੁਛ ਏਦਾਂ ਦੀ ਗੱਲ ਕਰੀ ਜਾਓ ਵੀ ਯਾਰ, ਠੀਕ ਹੈ ਨਾ, ਉਹ ਜਦੋਂ ਮਿਲਦੀ ਹੈ ਚਾਹੇ ਪੋਜ਼ਿਟਿਵ ਮਿਲ ਰਹੀ ਨੈਗੇਟਿਵ, ਤੂੰ ਸੋਸ਼ਲ ਮੀਡੀਆ ਕਰਕੇ ਯਾਰ ਇਹਦਾ ਦੂਜੀ ਗੱਲ ਹੈਗੀ ਹੈ ਨਾ ਵੀ ਤੁਹਾਨੂੰ ਜਿੱਡੀ ਮਰਜ਼ੀ ਉੱਲੂ ਵਾਲੀ ਗੱਲ ਕਰ ਦੋ, ਤੁਹਾਨੂੰ 500 ਬੰਦਾ ਮਿਲ ਹੀ ਜਾਣਾ ਹਮੈਤੀ ਹੈ ਨਾ। ਉਹ ਕਹਿੰਦੇ ਵੀ ਆਮ ਗੱਲ ਆ ਵੀ ਪਹਿਲਾਂ ਨਾ ਜੇ ਪੁਰਾਣੇ ਬਜ਼ੁਰਗਾਂ ਨੂੰ ਪੁੱਛੋ, ਸੱਥ 'ਚ ਨਾ ਕਿਸੇ ਕਮਲੇ ਬੰਦੇ ਨੂੰ ਬੋਲਣ ਨਹੀਂ ਸੀ ਦਿੰਦੇ ਹੁੰਦੇ, ਅਗਲਾ ਗਾਲਾਂ ਗੂਲਾਂ ਕੱਢ ਕੇ ਉਹਨੂੰ ਚੁੱਪ ਕਰਾ ਦਿੰਦਾ ਸੀ, ਰੋਕ ਦਿੰਦਾ ਸੀਗਾ, ਓਨੇ ਕਈ ਬੰਦੇ ਹੁੰਦੇ ਉੱਥੇ ਫਿਲਟਰ ਲੱਗ ਜਾਂਦਾ ਸੀਗਾ, ਉਹਦਾ ਕੋਈ ਨਲਾਇਕ ਬੰਦਾ ਸੀਗਾ, ਉਹਦੇ ਕੋਈ ਹੈ ਨਹੀਂ ਸੀਗਾ ਉਹਦੇ ਉੱਤੇ ਆਉਣ ਦਾ ਤਰੀਕਾ। ਹੁਣ ਤਾਂ ਕੋਈ ਵੀ ਚੱਕ ਕੇ ਪੋਸਟ ਕਮਰਿਆਂ 'ਚ ਰਹਿ ਜਾਂਦੀ ਸੀ ਗੱਲ ਨਾ, ਉੱਥੇ ਹੀ ਨਿਬੜ ਜਾਂਦੀ ਸੀਗੀ। ਮੇਰਾ ਦੋਸਤ ਇੱਕ ਉਹ ਕਹਿੰਦਾ ਵੀ ਜਿਹੜੇ ਬੰਦਿਆਂ ਨੂੰ ਲੋਕੀ ਕੱਟੇ ਦਾ ਸੰਗਲ ਨਹੀਂ ਬਣਾਉਂਦੇ, ਕਹਿੰਦਾ ਉਹਨਾਂ ਨੂੰ ਬਾਈਕ ਬਣਾਤੇ। ਹਾਂ, ਸਾਡੇ ਬਾਰੇ ਵੀ ਲੋਕੀ ਇਹ ਕਹਿੰਦੇ ਹੋਣਗੇ। ਪਰ ਮੈਂ ਉਹੀ ਗੱਲ ਕਰਦਾ, ਗੱਲ ਇਹ ਹੈ ਕਿ ਜਿਹੜੀ ਨਾ ਦੋ ਚੀਜ਼ਾਂ ਪੈਰਲਲ 'ਚ ਹੋ ਰਹੀਆਂ। ਇੱਕ ਚੀਜ਼ ਤਾਂ ਇਹ ਹੈ ਕਿ ਜਿਹੜੇ ਕੱਲੇ ਲੋਕ ਨੇ, ਬੜੀਆਂ ਸਿੰਪਲ, ਮੈਨੂੰ ਲੱਗਦਾ ਇਹ ਜਿਹੜੀਆਂ ਜ਼ਿੰਦਗੀ 'ਚ ਸਮਝਣ ਵਾਲੀਆਂ ਚੀਜ਼ਾਂ ਨਾ, ਆਪਣੀਆਂ ਸਿੰਪਲ ਸਟੋਰੀਆਂ 'ਚ ਪਈਆਂ। ਜਿਹੜੇ ਕੱਲੇ ਲੋਕ ਨੇ ਉਹ ਤੋੜਨੇ ਵੀ ਸੌਖੇ ਨੇ, ਉਹ ਰੂਲ ਕਰਨੇ ਵੀ ਸੌਖੇ ਨੇ, ਠੀਕ ਹੈ। ਸੋ ਜਿਹੜਾ ਪਿਛਲੇ ਇੰਡਸਟਰੀਲਾਈਜੇਸ਼ਨ ਦਾ ਜਿਹੜਾ ਵਹਾਅ ਚੱਲਿਆ, ਉਹਨੇ ਲੋਕੀ ਇੰਡੀਪੈਂਡੈਂਟ ਕਰਤੇ, ਕੱਲੇ ਕਰਤੇ, ਕੱਲੇ ਬੰਦਿਆਂ ਕੋਲੇ ਗੱਲ ਕਰਨ ਨੂੰ ਬੰਦੇ ਨਹੀਂ ਹੈਗੇ, ਠੀਕ ਹੈ। ਸੋ ਜਦੋਂ ਵੀ ਉਹ ਸੋ ਉਹਦੇ ਕਰਕੇ ਕੀ ਹੋਣ ਡਿਆ ਕਿ ਜਿਹੜਾ ਸਾਡਾ ਸੁਣਨ ਦਾ ਜਿਹੜਾ ਆਰਟ ਆਫ ਲਿਸਨਿੰਗ ਆ ਹਨਾ, ਵੀ ਕਿੱਦਾਂ ਕਿਸੇ ਦੀ ਕੋਈ ਗੱਲ ਸੁਣਨੀ, ਕੋਈ ਗੱਲ ਕਹਿਣੀ, ਉਹ ਮੈਨੂੰ ਲੱਗਦਾ ਉਹ ਆਰਟ ਵਿਸਰਦਾ ਜਾ ਰਿਹਾ। ਸੋ ਜਦੋਂ ਵੀ ਹੁਣ ਅਸੀਂ ਪਬਲਿਕ ਸਪੇਸਿਸ 'ਚ ਆਉਂਦੇ ਹਾਂ, ਅਸੀਂ ਸੁਣਨਾ ਨਹੀਂ ਚਾਹੁੰਦੇ, ਅਸੀਂ ਕਹਿਣਾ ਚਾਹੁੰਦੇ ਹਾਂ, ਅਸੀਂ ਕਹਿਣਾ ਚਾਹੁੰਦੇ ਹਾਂ, ਅਸੀਂ ਸੁਣਨਾ ਨਹੀਂ ਚਾਹੁੰਦੇ, ਕਿਉਂਕਿ ਉਹ ਆਰਟ ਆ, ਉਹ ਪ੍ਰੈਕਟਿਸ ਕੀਤੇ ਆ ਉਹਦਾ ਹਨਾ, ਉਹ ਇੱਕ ਉਹਦਾ ਇੱਕ ਅਦਬ ਆ, ਉਹਦਾ ਇੱਕ ਤਰੀਕਾ ਆ, ਉਹਦਾ ਇੱਕ ਗਰੁੱਪ ਦੇ ਵਿੱਚ ਬਹਿਣਾ, ਕੋਈ ਚੀਜ਼ ਤੁਹਾਨੂੰ ਨਹੀਂ ਵੀ ਵਧੀਆ ਲੱਗਣ ਡਈ ਤੇ ਤੁਸੀਂ ਡਾਂਗੋ ਡਾਂਗੀ ਨਹੀਂ ਹੋਣਾ। ਉਹ ਫਿਜ਼ੀਕਲ ਸਪੇਸਿਸ ਦੇ ਵਿੱਚ ਜੇ ਉਹ ਨਹੀਂ ਆ ਤੇ ਸਿੱਧਾ ਵਰਚੁਅਲ ਸਪੇਸਿਸ 'ਚ ਹੀ ਹੋ ਰਿਹਾ। ਫਿਜ਼ੀਕਲ ਸਪੇਸਿਸ ਦੇ ਵਿੱਚ ਜੇ ਇੱਕੋ ਦਮ ਕਿਸੇ ਨੂੰ ਕੋਈ ਗੱਲ ਕਿਸੇ ਦੀ ਨਾ ਚੰਗੀ ਲੱਗੇ, ਉਹ ਗਾਲਾਂ ਕੱਢਣ ਲੱਗ ਪਏ, ਤਾਂ ਉਹਨੇ ਮੋਰਾਂ 'ਚ ਡਾਂਗ ਹੀ ਖਾਣੀ ਹੈ ਨਾ। ਪਰ ਵਰਚੁਅਲ ਸਪੇਸ 'ਚ ਪੋਸੀਬਲ ਆ, ਤੇ ਉਹਦੇ ਵਿੱਚ ਕੋਈ ਇੰਪਲੀਕੇਸ਼ਨ ਨਹੀਂ ਹੈਗੀ, ਠੀਕ ਹੈ। ਬੋਲ ਕੇ ਤੁਸੀਂ ਲਾਂਭੇ ਹੋ ਸਕਦੇ ਆ, ਉਹਦੇ ਵਿੱਚ ਤੁਸੀਂ ਗਾਲੋ ਗਾਲੀ ਹੋ ਸਕਦੇ, ਤੇ ਹੋ ਵੀ ਰਹੀ ਆਪਣੀ ਜਨਤਾ। ਤੇ ਐਜ਼ ਅ ਮੈਟਰ ਆਫ ਫੈਕਟ ਜਿਹੜਾ ਸਭ ਤੋਂ ਵੱਧ ਗਾਲੋ ਗਾਲੀ ਹੁੰਦਾ ਹੈ, ਕਿਉਂਕਿ ਉਹ ਸਭ ਤੋਂ ਵੱਧ ਐਨਗੇਜ ਕਰਦਾ ਆ ਸੋਸ਼ਲ ਮੀਡੀਆ ਐਲਗੋਰਿਦਮਸ, ਉਹਨੂੰ ਬੂਸਟ ਕਰਦੇ ਆ, ਠੀਕ ਹੈ ਜੀ। ਸੋ ਆਈ ਥਿੰਕ ਜਿਹੜਾ ਤੁਸੀਂ ਕਹਿ ਸਕਦੇ ਆ ਕਿ ਇਹਨਾਂ ਚੀਜ਼ਾਂ ਦਾ ਪ੍ਰਭਾਵ ਆ ਹਨਾ, ਇੱਕ ਵਰਚੁਅਲ ਵਰਲਡ ਨੂੰ ਅਸੀਂ ਰੀਅਲ ਵਰਲਡ ਦੇ ਵਿੱਚ ਮਿਸਿੰਗ ਹੁੰਦਾ ਜਾ ਰਿਹਾ। ਸਾਡੇ ਇੱਕ ਦੋਸਤ ਨੇ ਉਹ ਕਹਿੰਦੇ ਹੁੰਦੇ ਸੀਗੇ ਕਿ ਜਿਹੜੇ ਲਾਰਜ ਸਕੇਲ ਬਿਜ਼ਨਸਿਸ ਆ ਹਨਾ, ਪਹਿਲਾਂ ਉਹ ਪਿੰਡਾਂ ਦੇ ਮਗਰ ਆਏ ਹਨਾ, ਐਂਡ ਕੱਲੇ ਬਿਜ਼ਨਸਿਸ ਦੀ ਗੱਲ ਨਹੀਂ ਕਹੋਗੇ, ਤੁਸੀਂ ਪੋਲੀਟਿਕਸ ਦੀ ਵੀ ਗੱਲ ਕਰੋਗੇ। ਪਿੰਡਾਂ ਦੇ ਵਿੱਚ ਜਦੋਂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਂਦੇ ਸੀਗੇ, ਜਾਂ ਪੰਚ ਸਰਪੰਚ ਚੁਣੇ ਜਾਂਦੇ ਸੀਗੇ। ਹਾਂਜੀ, ਪੰਚ ਸਰਪੰਚ ਤਾਂ ਚਲੋ ਮਗਰੋਂ ਆਏ, ਪਹਿਲਾਂ ਤਾਂ ਮੁਖੀ ਚੁਣੇ ਜਾਂਦੇ ਸੀ। ਉਹ ਇਸੇ ਹਿਸਾਬ ਨਾਲ ਸੀ ਨਾ ਵੀ ਭਾਈ ਪਿੰਡ ਦਾ ਜਿਹੜਾ ਸਭ ਤੋਂ ਸਿਆਣਾ ਉਹਨੂੰ ਹਨਾ, ਉਹਦੇ ਵਿੱਚ ਵੀ ਇਲੈਕਟਡ ਪੋਲੀਟਿਕਸ ਆ ਗਈ, ਤੇ ਇਲੈਕਟਡ ਪੋਲੀਟਿਕਸ ਇਨਫਲੂਐਂਸ ਦੀ ਗੱਲ ਆ ਗਈ। ਹੁਣ ਤੁਸੀਂ ਵੇਖੋ ਪਿੰਡਾਂ ਦੇ ਵਿੱਚ ਹੀ ਲੋਕੀ
ਦਿੱਲੀ 'ਚ ਬੈਠੇ ਹੋਣਗੇ ਜਾਂ ਇੱਥੇ ਵੀ ਆਟੋਵਾ 'ਚ ਬੈਠੇ ਹੋਣਗੇ ਜਨਤਾ, ਹਨਾ, ਤੇ ਉਹਨਾਂ ਦੇ ਨਾਲ ਲਾਇਲਟੀ ਕਲੇਮ ਕਰਨ ਨੂੰ ਜਨਤਾ ਆਪਸ 'ਚ ਛਤਰੋ-ਛਤਰੀ ਹੋਈ ਜਾਂਦੀ ਹੁੰਦੀ ਹੈ, ਹਨਾ। ਸੋ ਇਹ ਸਾਰਾ ਆਈਡੈਂਟੀਟੀ ਪੋਲਿਟਿਕਸ ਦਾ ਹੀ ਹਿੱਸਾ ਹੈ, ਹਨਾ, ਵੀ ਆਈਡੈਂਟਿਟੀ ਜਿਹੜੀ ਹੈਗੀ ਆ, ਤੁਸੀਂ ਕਿਹੜੀ ਆਈਡੈਂਟਿਟੀ ਕਲੇਮ ਕਰਦੇ ਹੋ। ਸਿੱਖਾਂ ਲਈ ਬੜਾ ਸਿੱਧਾ ਹਿਸਾਬ, ਸਿੱਖਾਂ ਦੀ ਪਹਿਲੀ ਆਈਡੈਂਟਿਟੀ ਦਾ ਜਿਹੜਾ ਵਾਲੀ ਵਾਰਸ ਆ ਉਹ ਅਕਾਲ ਪੁਰਖ ਆ, ਹਨਾ। ਤਾਂ ਫਿਰ ਦੂਜੀ ਆਈਡੈਂਟਿਟੀ ਜਿਹੜੀ ਹੈਗੀ, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਅਕਾਲ ਪੁਰਖ ਦੇ ਹਿਸਾਬ ਨਾਲ ਭਾਈ ਇਹ ਸਹੀ ਆ ਕਿ ਗਲਤ ਆ, ਹਨਾ। ਤੇ ਜੇ ਨਹੀਂ ਪਤਾ ਲੱਗਣ ਡਿਆ ਤੇ ਜਿਹੜਾ ਕੋਈ ਸਿਆਣਾ ਆ, ਜਿਹੜਾ ਹਨਾ, ਜਿਹੜਾ ਕੋਈ ਵਧੀਆ, ਜਿਹੜਾ ਕੋਈ ਰੱਬ ਦਾ ਨਾਮ ਲੈਣ ਵਾਲਾ, ਉਹਨੂੰ ਤੁਸੀਂ ਬਹਿ ਕੇ ਪੁੱਛ ਲਓ, ਹਨਾ, ਤੇ ਉਹਦੇ ਤੋਂ ਜੇ ਆਈਡੈਂਟਿਟੀ ਨਿਕਲ ਕੇ ਆਊਗੀ ਤਾਂ ਬੜੀ ਵਧੀਆ ਰਹੂਗੀ। ਪਰ ਤੁਸੀਂ ਆਪਣੀ ਵੀ ਕਮਿਊਨਿਟੀ ਦੇ ਵਿੱਚ ਵੇਖ ਰਹੇ ਹੋ, ਆਪਣੀ ਕਮਿਊਨਿਟੀ 'ਚ ਕੀ ਹੋ ਰਿਹਾ, ਆਪਣੇ 'ਚ ਹੋ ਰਿਹਾ, ਅੱਛਾ ਬਈ ਤੂੰ ਟਕਸਾਲੀ ਆ, ਹਨਾ, ਤੂੰ ਏਦਾਂ ਬਿਲੀਵ ਕਰਦਾ ਆ, ਹਨਾ, ਤੂੰ ਫਲਾਣਿਆ, ਤੂੰ ਆਹ ਪਾਰਟੀ ਨੂੰ, ਤੂੰ ਅਕਾਲੀ ਸਪੋਰਟਰ ਆ, ਤੂੰ ਆਪਸ ਜੁੱਤੀ ਹੋਣ ਡਿਆ, ਨਿਕਲਣ ਵਿੱਚੋਂ ਕੁਛ ਵੀ ਨਹੀਂ ਡਿਆ। ਬਿਲਕੁਲ, ਖੁਆਰੀ ਵੱਧਦੀ ਜਾਂਦੀ ਆ, ਤੇ ਜਿਹੜੇ ਲੋਕ ਚਾਹੁੰਦੇ ਆ ਵੀ ਇਕੱਠੇ ਨਾ ਰਹਿਣ, ਉਹਨਾਂ ਦੇ ਲਈ ਆਸਾਨ ਆ। ਜਿੱਦਾਂ ਤੁਸੀਂ ਕਿਹਾ ਵੀ ਪਹਿਲੋਂ ਪਿੰਡਾਂ ਦੇ ਵਿੱਚੋਂ ਇਹ ਚੀਜ਼ਾਂ, ਇਹ ਕਨਸੈਪਟ ਜਿਹੜੇ ਉਹ ਖਤਮ ਕੀਤੇ ਗਏ ਆ, ਉਹ ਇੰਡੀਵਿਜੂਅਲੀ ਖਤਮ ਕੀਤੇ ਗਏ ਆ, ਉਹ ਥਿੰਕਿੰਗ ਜਿਹੜੀ ਉਹ ਖਤਮ ਕੀਤੀ ਗਈ ਹੈ। ਦੂਰ ਤੱਕ ਸੋਚਣ ਵਾਲੀ ਜਿਹੜੀ ਗੱਲ ਆ, ਉਹਦਾ ਹੁਣ ਕੋਈ ਵਾਲੀ ਵਾਰਸ ਨਹੀਂ ਆ। ਸਿਰਫ ਹੁਣ ਸ਼ਾਮ ਤੱਕ ਜਾਂ ਮੈਕਸੀਮਮ ਕੋਈ ਕੱਲ ਤੱਕ ਸੋਚਦਾ ਹੋਊਗਾ ਵੀ ਕੱਲ ਨੂੰ ਆਹ ਪੋਸਟ ਪਾਵਾਂਗੇ, ਕੱਲ ਨੂੰ ਆਹ ਫੜਾਂਗੇ, ਤੇ ਉਹਦੇ ਤੇ ਆਹ ਚੀਜ਼ ਹੋਊਗੀ, ਤੇ ਏਦਾਂ ਹੋ ਸਕਦਾ ਤੇ ਉਵੇਂ ਹੋ ਸਕਦਾ, ਹਨਾ। ਮੈਂ ਨਾ ਇੱਕ ਹੋਰ ਛੋਟੀ ਜਿਹੀ ਗੱਲ ਸ਼ੇਅਰ ਕਰਨੀ। ਮੈਂ ਥੋੜੇ ਚਿਰ ਪਹਿਲਾਂ ਮੈਂ ਦੋਸਤ ਇੱਕ ਦੇ ਨਾਲ ਗਿਆ, NBA ਦਾ ਮੈਚ ਦੇਖਣ ਗਿਆ, ਹਾਂ, ਤੇ LA ਦੇ ਵਿੱਚ ਸੀਗਾ, ਤੇ ਉੱਥੇ ਅਸੀਂ ਮੈਚ ਦੇਖਣ ਦੇ ਸੀ। ਤਾਂ ਉੱਥੇ ਦੋ ਟੀਮਾਂ, ਹੁਣ ਮੈਨੂੰ ਚੇਤਾ ਵੀ ਨਹੀਂ ਕਿਉਂਕਿ ਕਿਹੜੀਆਂ ਸੀਗੀਆਂ, ਉਹ ਦੋਵੇਂ ਟੀਮਸ ਆਪਸ ਦੇ ਵਿੱਚ ਉਹਨਾਂ ਨੇ ਜਰਸੀਜ਼ ਪਾਈਆਂ ਤੁਰੀਆਂ ਫਿਰਨ ਡੀਆਂ, ਤੇ ਉਹ ਕਹਿਣ ਰਹੇ ਹਨਾ ਵੀ ਅਸੀਂ ਵੀ ਆਰ ਪਾਰਟ ਆਫ, ਮਤਲਬ ਕੋਈ ਕਲੇਮ ਕਰਨੇ ਵੀ ਅਸੀਂ ਇਸ ਪਾਰਟ ਦਾ ਟਰਾਈਬ ਦਾ ਪਾਰਟ ਆ। ਹੁਣ ਜਿੱਦਾਂ ਅਸੀਂ ਇਹ ਸਪੋਰਟਸ ਟੀਮ ਨੂੰ ਕਰਦੇ ਹਾਂ। ਮੈਂ ਸੋਚ ਰਿਹਾ ਸੀ ਵੀ ਟਰਾਈਬ ਦੀ ਡੈਫੀਨੇਸ਼ਨ ਕੀ ਆ। ਟਰਾਈਬ ਦੀ ਡੈਫੀਨੇਸ਼ਨ ਆ ਇੱਕ ਲੋਕ ਜਿਹੜੇ ਕਾਮਨ ਐਕਸਪੀਰੀਅੰਸ ਚੋਂ, ਸਟਰਗਲ ਚੋਂ ਨਿਕਲਣ ਡਏ ਆ। ਤੇ ਟਰਾਈਬ ਦਾ ਮੇਨ ਪਰਪਸ ਕੀ ਹੁੰਦਾ ਕਿ ਜਦੋਂ ਉਹਨਾਂ ਦੇ ਵਿੱਚੋਂ ਵੁਲਫ ਦੇ ਟਰਾਈਬਸ ਵੇਖ ਲਓ ਤੁਸੀਂ, ਜਾਨਵਰਾਂ ਦੇ ਟਰਾਈਬ ਵੇਖ ਲਓ, ਉਹਨਾਂ ਵਿੱਚੋਂ ਇੱਕ ਵੀਕ ਹੁੰਦਾ, ਬਾਕੀ ਦੇ ਮੇਕ ਅਪ ਫॉर ਇਟ। ਮੈਂ ਸੋਚ ਰਿਹਾ ਸੀ ਇੱਥੇ ਬੈਠੇ ਆ ਜਿੰਨੇ ਵੀ ਟਰਾਈਬ ਵਾਲੇ ਬੰਦੇ ਹੈਗੇ ਆ, ਕਾਰਪੋਰੇਟ ਕੀ ਕਰ ਰਹੇ ਆ, ਉਹਨਾਂ ਨੂੰ ਕਹਿ ਰਹੇ ਵੀ ਭਾਈ ਟਰਾਈਬ ਦਾ ਹਿੱਸਾ ਜੇ, ਸਾਡਾ ਹੋਰ ਮਰਚੈਂਡਾਈਜ਼ ਖਰੀਦੋ। ਪਰ ਮੈਂ ਸੋਚ ਰਿਹਾ ਸੀ ਵੀ ਜੇ ਇਹਨਾਂ ਚੋਂ ਇੱਕ ਦੇ ਕੈਂਸਰ ਹੋਏ, ਦੂਜੇ ਨੂੰ ਪਤਾ ਹੋਊਗਾ ਵੀ ਇਹਦੇ ਹੈਗਾ ਆ, ਹਨਾ, ਇਹਦੀ ਫੈਮਿਲੀ 'ਚ ਕੀ ਪ੍ਰੋਬਲਮਸ ਆ, ਦੂਜੇ ਨੂੰ ਹੈਗੀਆਂ, ਉਹ ਸੋਲੂਸ਼ਨ ਪ੍ਰੋਵਾਈਡ ਕਰਨ ਡਿਆ। ਸੋ ਆਈ ਥਿੰਕ ਦ ਟ੍ਰਿਕ ਮਾਰਕੀਟ ਦੀ ਇਹ ਆ ਕਿ ਉਹ ਹਰੇਕ ਚੀਜ਼, ਜਿਹੜੀ ਵੀ ਚੀਜ਼ ਜਿਹਨੂੰ ਤੁਸੀਂ ਕਹਿ ਸਕਦੇ ਸੁੱਚੀ ਆ, ਹੈਨਾ। ਐਂਡ ਹੁਣ ਇਹ ਮੈਂ ਸੌਰੀ ਟੂ ਸੇ, ਪਰ ਇਹ ਚੀਜ਼ਾਂ ਸਾਰੇ ਹੀ ਲੇਅਰ ਦੇ ਵਿੱਚ, ਸਿੱਖਾਂ ਦੇ ਵਿੱਚ ਚੱਲ ਰਹੀਆਂ ਨੇ। ਜਿਹੜੀ ਚੀਜ਼ ਸੁੱਚੀ ਆ, ਜਿਹਦੇ ਵਿੱਚ ਟਰਾਈਬ ਸੀਗਾ, ਕਬੀਲਾ ਸੀਗਾ, ਪਿੰਡ ਸੀਗੇ, ਪਰਿਵਾਰ ਸੀਗੇ, ਉਹਨਾਂ ਸਾਰਿਆਂ ਨੂੰ ਹੌਲੀ ਕਮਰਸ਼ੀਅਲਾਈਜ਼ ਕੀਤਾ ਜਾ ਰਿਹਾ। ਈਵਨ ਫਾਦਰਸ ਡੇ ਦੇ ਉੱਤੇ ਵੀ ਅਸੀਂ ਹੁਣ ਗਿਫਟ ਦੇਣ ਲੱਗ ਪਏ, ਫਾਦਰਸ ਡੇ ਨੂੰ ਵੀ ਕਮਰਸ਼ੀਅਲਾਈਜ਼ ਕਰ ਲਿਆ, ਠੀਕ ਆ। ਤੇ ਸੋ ਜਿਹੜੀ ਐਵਰੀ ਲੇਅਰ ਆਫ ਕਮਰਸ਼ੀਅਲਾਈਜੇਸ਼ਨ ਆ, ਉਹ ਆਇਡੈਂਟੀਟੀ ਪੋਲਿਟਿਕਸ ਦੇ ਦੁਆਲੇ ਜਦੋਂ ਇੰਨੀ ਵਲੇਵੀਂ ਹੋਈ ਆ, ਉਹਦੇ ਵਿੱਚ ਜੇ ਕੋਈ ਬੰਦਾ ਆ ਕੇ ਕਹੇ ਭਾਈ ਆਇਡੈਂਟੀਟੀ ਪੋਲਿਟਿਕਸ ਤੋਂ ਪਰੇ ਹੋਵੋ, ਮੈਨੂੰ ਲੱਗਦਾ ਵੀ ਦੈਟ ਇਜ਼ ਕਿਹੜੀ ਆਇਡੈਂਟੀਟੀ ਪੋਲਿਟਿਕਸ ਦੀ ਗੱਲ ਕਰਨ ਡਏ, ਹਨਾ। ਸਭ ਤੋਂ ਪਹਿਲਾਂ ਤਾਂ ਆਇਡੈਂਟੀਟੀ ਡਿਫਾਈਨ ਕਰਨ ਦੀ ਲੋੜ ਹੈ। ਤੇ ਆਇਡੈਂਟੀਟੀ ਜੇ ਤੁਸੀਂ ਆਪਣੀ ਆਇਡੈਂਟੀਟੀ ਕਿਸੇ ਪਰਟੀਕੂਲਰ ਥੀਸਿਸ ਦੇ ਦੁਆਲੇ ਡਿਫਾਈਨ ਕੀਤੀ ਹੈ, ਆਈ ਥਿੰਕ ਉਹ ਈਦਰ ਵੇਜ਼ ਆਇਡੈਂਟੀਟੀ ਆ। ਕੀ ਸਿੱਖਾਂ ਦੀ ਆਇਡੈਂਟੀਟੀ ਡਿਫਾਈਂਡ? ਹਾਂਜੀ, ਕੀ ਸਿੱਖਾਂ ਦੀ ਆਇਡੈਂਟੀਟੀ ਡਿਫਾਈਂਡ ਕੀ ਇੱਥੇ? ਕਿਉਂਕਿ ਹੁਣ ਆਪਾਂ ਜਿਹੜਾ ਇੱਕ ਮੁਹਿੰਮ ਨਾਲ ਦੇ ਨਾਲ ਪੈਰਲਲੀ ਚੱਲ ਵੀ ਰਹੀ ਹੈ ਨਾ, ਵੀ ਕਿਸੇ ਟਾਈਮ ਆਪਣਾ ਰਾਜ ਸੀ, ਦੁਬਾਰਾ ਰਾਜ ਦੀ ਜਿਹੜੀ ਮਨਸ਼ਾ ਦੇ ਨਾਲ ਵੀ ਜਿਹੜਾ ਉਹ ਚੱਲਦੀ ਹੈ ਗੱਲ। ਕੀ ਸਿੱਖਾਂ ਦੀ ਉਹ ਆਇਡੈਂਟੀਟੀ ਡਿਫਾਈਂਡ ਹੈਗੀ ਆ ਕਿ ਨਹੀਂ ਹੈਗੀ, ਕਿ ਲੋਕ ਉਹਦੇ ਵਿੱਚ ਵੀ ਖੁਆਰੀ 'ਚ? ਮੈਂ ਨਾ ਇਸ ਗੱਲ ਦੇ ਉੱਤੇ ਮੇਰੀ ਇੱਕ ਟਿੱਪਣੀ, ਉਸ ਤੋਂ ਬਾਅਦ ਮੈਂ ਆਈ ਡੈਫੀਨਿਟਲੀ ਵਾਂਟ ਗੁਰਜਸਪਾਲਸ ਓਪੀਨੀਅਨ ਔਨ ਇਟ। ਮੈਨੂੰ ਇਹ ਲੱਗਦਾ ਕਿ ਪਹਿਲੀ ਤਾਂ ਗੱਲ ਸਿੱਖਾਂ ਨੂੰ ਡਿਫਾਈਨ ਕਰਨ ਦੀ ਲੋੜ ਆ ਕਿ ਭਾਈ ਸਿੱਖਾਂ ਦਾ ਰਾਜ ਹੈ ਕਿੱਥੇ, ਸਾਡੇ ਪੁਰਖਿਆਂ ਨੇ, ਸਿੱਖਾਂ ਨੇ ਰਾਜ ਕੀਤਾ ਕਿਵੇਂ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ, ਜਦੋਂ ਸਾਰੇ ਪੰਜਾਬ ਦੇ ਵਿੱਚ ਕਹਿ ਜਾ ਰਿਹਾ ਸੀਗਾ ਕਿ ਮੁਗਲਾਂ ਦਾ ਰਾਜ ਹੋ ਗਿਆ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਉਹ ਲਾਹੌਰ ਵਾਲੀ ਜਿਹੜੀ ਸੀਗੀ ਰੋਡ ਸੀਗੀ, ਉਹਦੇ ਉੱਤੇ ਖੜ ਗਏ। ਉਹਨਾਂ ਨੇ ਕਿਹਾ ਵੀ ਜਿੱਥੇ ਅਸੀਂ ਦੋ ਸਿੱਖ ਖੜੇ ਆ, ਜਿੱਥੇ ਸਿੱਖ ਜਿਹੜਾ ਰੱਬ ਦੇ ਹੁਕਮ ਦੇ ਵਿੱਚ, ਉਹਦੇ ਅਕਾਲ ਪੁਰਖ ਦੇ ਨਾਲ ਜੁੜਿਆ ਆ ਤੇ ਗੁਰਮੁਖ ਬੰਦਾ ਆ, ਉਹ ਜਿਹੜੇ 2 ਸਕੁਅਰ ਬਾਈ 2 ਸਕੁਅਰ ਫੁੱਟ ਦੀ ਜਗ੍ਹਾ ਤੇ ਖੜਾ ਹੈ ਨਾ, ਉੱਥੇ ਉਹ ਰਾਜ 'ਚ ਖੜਾ ਆ, ਉਹ ਐਜ਼ ਅ ਸੋਵਰਨ ਖੜਾ ਆ, ਠੀਕ ਹੈ ਜੀ। ਤੇ ਜੇ ਸੋਵਰਨ ਲੋਕਾਂ ਦਾ ਇਕੱਠ ਹੋ ਗਿਆ, ਉਹ ਜਿੱਥੇ ਹੋ ਗਿਆ ਤਾਂ ਉਹ ਵੱਡਾ ਰਾਜ ਬਣ ਗਿਆ, ਹੈ ਨਾ। ਸੋ ਕੁਐਸਚਨ ਮੈਨੂੰ ਲੱਗਦਾ ਵੀ ਸਿੱਖ ਜਿਹੜੇ ਆ, ਕਿਉਂਕਿ ਉਹ ਚੇਸ ਕੀ ਕਰ ਰਹੇ ਆ, ਹੈ ਨਾ, ਇਹ ਬੜੀ ਇੰਪੋਰਟੈਂਟ ਚੀਜ਼ ਆ। ਜੇ ਉਹ ਚੇਸ ਕਰ ਰਹੇ ਆ ਮਤਲਬ ਕਿੰਗਡਮ, ਪਰ ਇੰਡੀਵਿਜੂਅਲੀ ਉਹ ਸੋਵਰਨ ਨਹੀਂ ਹੈਗੇ,
ਹੈ ਨਾ, ਸੋਵਰੈਨਿਟੀ ਉਹ ਦੂਜਿਆਂ ਕੋਲੋਂ ਭਾਲ ਰਹੇ ਆ, ਠੀਕ ਆ। ਤਾਂ ਫਿਰ ਮੈਨੂੰ ਲੱਗਦਾ ਕਿ ਫਿਰ ਉਹ ਕਿੱਥੇ ਆਉਣਗੇ। ਰਹੀ ਗੱਲ ਆਈਡੈਂਟਿਟੀ ਦੀ, ਮੈਨੂੰ ਲੱਗਦਾ ਕਿ ਸਿੱਖੀ ਉਹ ਨਾ ਦੇਰ ਇਜ਼ ਅ ਬੁੱਕ ਕਾਲਡ ਦ 18th century ਸਿੱਖ ਮੂਵਮੈਂਟਸ ਕਰਕੇ ਕਿਤਾਬ ਹੈ, 19th century ਸਿੱਖ ਮੂਵਮੈਂਟਸ ਹੈ ਨਾ, ਉਹ ਕਰਕੇ ਕਿਤਾਬ ਹੈਗੀ। ਤੁਸੀਂ ਪੜ੍ਹੋ, ਤੁਸੀਂ ਰੀਅਲਾਈਜ਼ ਕਰਦੇ ਕਿ ਸਿੱਖੀ ਇੱਕ ਨਹਿਰ ਵਾਂਗੂ ਆ ਜਿਹਦੇ ਸੈਂਟਰ ਦੇ ਵਿੱਚ ਅਕਾਲੀਜ਼ ਨੇ। ਅਕਾਲੀ ਉਹ ਨਹੀਂ ਮੈਂ ਕਹਿ ਰਿਹਾ ਜਿਹੜੇ ਅਕਾਲੀ ਦਲ ਵਾਲੇ, ਮੈਂ ਉਹ ਅਕਾਲੀ ਕਹਿ ਰਿਹਾ ਕਿ ਜਿਹੜੇ ਬਿਲਕੁਲ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੇ ਉੱਤੇ ਟੇਕ ਨਹੀਂ ਰੱਖਦੇ, ਨਾ ਉਹਨਾਂ ਦੀ ਵਰਲਡ ਤੋਂ ਕੋਈ ਡਿਜ਼ਾਇਰ ਆ, ਹਮ ਅਕਾਲੀ ਜੱਕੇ ਵਾਲੀ, ਉਹਦੇ ਸੈਂਟਰ 'ਚ ਫਲੋ ਕਰ ਰਹੇ ਨੇ। ਤੇ ਉਹਦੀਆਂ ਟ੍ਰਿਬਿਊਟਰੀਜ਼ ਜਿਹੜੇ ਉਹਦੇ ਆਸੇ ਪਾਸੇ ਕਈ ਤਰ੍ਹਾਂ ਦੇ ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਦੇ ਨਾਮ ਦੇ ਉੱਤੇ ਟੇਕ ਆ, ਉਹ ਸਾਰੇ ਉਸ ਦਾ ਹਿੱਸਾ ਨੇ, ਹਨਾ, ਉਹ ਸਾਰੇ ਉਹਦਾ ਹਿੱਸਾ ਨੇ। ਪਰ ਸੈਂਟਰ ਦੇ ਵਿੱਚ ਕੌਣ ਨੇ ਜਿਹੜੇ ਬਿਲਕੁਲ ਉਹਦੇ ਆਸ਼ੇ ਦੇ ਨਾਲ ਜੀ ਰਹੇ ਨੇ, ਹਨਾ। ਸੋ ਮੁੱਖ ਦੀ ਗੱਲ ਇਹ ਤੁਹਾਨੂੰ ਲੱਗਦਾ, ਜਿੱਦਾਂ ਤੁਹਾਡੀ ਗੱਲ 'ਚੋਂ ਮੈਂ ਸਮਝਦਾ ਵੀ ਕੀ ਸਿੱਖ ਆਪਣੀ ਜਿਹੜੀ ਸੋਵਰਨਿਟੀ, ਉਹਨੂੰ ਇੰਡੀਵਿਜੂਅਲ ਸੋਵਰਨਿਟੀ ਨੂੰ ਉਹ ਭੁੱਲੇ ਹੋਏ ਆ? ਮੈਨੂੰ ਇਹ ਲੱਗਦਾ ਡੈਫੀਨੇਟਲੀ ਲੱਗਦਾ, ਜੇ ਇੰਡੀਵਿਜੂਅਲ ਸੋਵਰਨਿਟੀ ਹੋਵੇ, ਹਨਾ, ਜੇ ਇੰਡੀਵਿਜੂਅਲ ਸੋਵਰਨਿਟੀ ਦੇ ਵਿੱਚ ਸਿੱਖ ਰਹਿੰਦੇ ਹੁਣ, ਕਹਿਣ ਦਾ ਮਤਲਬ ਇਹ ਹੈ ਕਿ ਐਜ਼ ਐਨ ਇੰਡੀਵਿਜੂਅਲ ਜੇ ਉਹ ਸਹੀ ਜਗ੍ਹਾ ਤੇ ਆਪਦੀ ਇੰਡੀਵਿਜੂਅਲ ਸੋਵਰੈਨਿਟੀ ਗੁਰੂ ਦੇ ਆਸ਼ੇ ਦੇ ਹਿਸਾਬ ਨਾਲ ਐਗਜ਼ੀਕਿਊਟ ਕਰ ਰਹੇ ਹੋਣ, ਹਨਾ, ਤਾਂ ਮੈਨੂੰ ਲੱਗਦਾ ਜਿੱਥੇ ਉਹ 10 ਜਣੇ ਖੜੇ ਹੋਣਗੇ ਉਹ 10 ਦੀ ਸੋਵਰੈਨਿਟੀ ਹੋ ਜੂਗੀ, ਜਿੱਥੇ ਉਹ ਲੱਖ ਜਣਾ ਖੜਾ ਹੋਊਗਾ ਉਹ ਲੱਖਾਂ ਜਾਣੇ ਦੀ ਸੋਵਰੈਨਿਟੀ ਹੋ ਜੂਗੀ, ਜਿੱਥੇ ਕਰੋੜ ਜਣਾ ਖੜਾ ਹੋਊਗਾ ਕਰੋੜ ਜਾਣੇ ਦੀ ਸੋਵਰੈਨਿਟੀ ਹੋ ਜੂਗੀ। ਕੀ ਪ੍ਰੋਪੇਗੈਂਡਾ ਇਹੀ ਚੱਲ ਰਿਹਾ ਵੀ ਫਿਰ ਇਹ ਸੋਵਰੈਨਿਟੀ ਮਾਰੀ ਜਾਈ ਰੱਖੇ? ਮੈਨੂੰ ਲੱਗਦਾ ਕਿ ਇੰਡੀਵਿਜੂਅਲ ਸੋਵਰੈਨਿਟੀ ਦੀ ਜਗ੍ਹਾ ਇੱਕ ਇਲੂਸਿਵ, ਹਨਾ, ਆਈਡੀਏ ਦੀ ਜਿਹੜੀ ਚੇਸ ਆ, ਮੈਨੂੰ ਲੱਗਦਾ ਵੀ ਉਹਦੇ ਉੱਤੇ ਜ਼ਿਆਦਾ ਫੋਕਸ ਹੋ ਰਿਹਾ ਇੰਡੀਵਿਜੂਅਲ ਸੋਵਰੈਨਿਟੀ। ਕਿਉਂਕਿ ਇੰਡੀਵਿਜੂਅਲ ਸੋਵਰੈਨਿਟੀ ਇਕੱਲੇ ਤੇ ਤਾਂ ਆਉਣੀ ਨਹੀਂ, ਇੰਡੀਵਿਜੂਅਲ ਸੋਵਰੈਨਿਟੀ ਤਾਂ ਉਦੋਂ ਹੀ ਆਉਣੀ ਹੈ ਜਦੋਂ ਬੰਦਾ ਉਸ ਹਿਸਾਬ ਨਾਲ ਜੀਊਗਾ। ਮੈਂ ਵੇਖੇ ਸਾਡੀ ਤਾਂ ਉਨੀ, ਮੈਨੂੰ ਲੱਗਦਾ ਵੀ ਉੱਥੇ ਨਾ ਸਾਡੀ ਉਨੀ ਪ੍ਰੈਕਟਿਸ ਆ, ਨਾ ਸਾਡੀ ਉਨੀ ਪਹੁੰਚ ਆ, ਪਰ ਮੈਂ ਵੇਖਿਆ ਇੰਡੀਵਿਜੂਅਲ ਗੁਰਸਿੱਖ ਬੰਦੇ ਜਿਹੜੇ ਆਪਣੇ ਬਿਲਕੁਲ ਹੀ ਉਹ ਇੰਡੀਵਿਜੂਅਲ ਸੋਵਰਨ ਆ। ਉਹ ਕਿਸੇ ਵੀ ਉਹ ਇੱਦਾਂ ਦੇ ਬੰਦੇ ਵੀ ਦੇਖੇ ਆ ਕਿ ਉਹ ਬਿਲਕੁਲ ਓਪੋਜੀਸ਼ਨ ਦੇ ਵਿੱਚ ਵੀ ਜਾ ਕੇ ਖੜੇ ਹੋਣਗੇ ਐਂਡ ਦੇ ਟੱਚ ਪੀਪਲ ਐਂਡ ਚੇਂਜ, ਅਗਲੇ ਬੰਦੇ ਟਰਾਂਸਫਾਰਮ ਹੋ ਜਾਂਦੇ ਆ। ਗੁਰੂ ਨਾਨਕ ਸਾਹਿਬ ਦੀ ਆਪਾਂ ਸਾਖੀ ਭੁੱਲ ਜਾਂਦੇ ਵੀ ਜਿਹਦੇ ਵਿੱਚ ਕੋਟਾ ਰਾਖਸ਼ ਜਿਹੜਾ ਸੀਗਾ ਉਹ ਲੋਕਾਂ ਨੂੰ ਮਾਰਨ ਵਾਲਾ ਬੰਦਾ ਸੀਗਾ, ਤੇ ਗੁਰੂ ਨਾਨਕ ਸਾਹਿਬ ਉਹਦੇ ਕੋਲ ਵੀ ਗਏ, ਤੇ ਗੁਰੂ ਨਾਨਕ ਸਾਹਿਬ ਦੀ ਸੋਵਰੈਨਿਟੀ ਗਰਾਊਂਡ ਤੇ ਉਹ ਤਾਂ ਅਕਾਲ ਪੁਰਖ ਆਪ ਸੀਗੇ ਬਈ, ਜਿਹੜੇ ਆਪੋਜੀਸ਼ਨ 'ਚ ਖੜੇ ਸੀਗੇ ਉਹ ਵੀ ਲਾਈਨਸ ਦੇ ਵਿੱਚ ਆ ਗਏ ਨਾਲ ਜੁੜ ਕੇ, ਹਨਾ। ਪਰ ਉਹ ਇੰਡੀਵਿਜੂਅਲ ਸੋਵਰੈਨਿਟੀ ਤੋਂ ਹੀ ਕੋਲੈਕਟਿਵ ਪੈਦਾ ਹੁੰਦਾ, ਕੋਲੈਕਟਿਵ ਤੋਂ ਇੰਡੀਵਿਜੂਅਲ ਸੋਵਰੈਨਿਟੀ ਪੈਦਾ ਨਹੀਂ ਹੁੰਦੀ। ਮੈਨੂੰ ਲੱਗਦਾ ਵੀ ਲੋਕੀ ਲੱਭ ਇਹ ਰਹੇ ਆ ਕਿ ਕੋਈ ਰਾਜ ਪੈਦਾ ਹੋ ਜਾਏ ਤੇ ਰਾਜ ਤੋਂ ਅਸੀਂ ਸੋਵਰਨ ਹੋ ਜਾਈਏ, ਇਦਾਂ ਨਹੀਂ ਹੁੰਦਾ। ਲੌਰਡ ਜਸਪਾਲ, ਐਨੀਥਿੰਗ ਤੁਸੀਂ ਕੁਛ ਐਡ ਕਰਨਾ ਜਾਂਦੇ? ਔਖਾ ਰਾਹ ਹੈ ਨਾ, ਔਖਾ ਰਾਹ ਹੈ, ਅਸੀਂ ਸੌਖਾ ਰਾਹ ਲੱਭਦੇ, ਠੀਕ ਹੈ ਨਾ। ਅਸੀਂ ਮਤਲਬ ਕਈ ਵਾਰੀ ਜਿਹੜੀਆਂ ਜੇ ਆਪਾਂ ਨਾ ਏਡੀਆਂ ਕੰਟਰੋਵਰਸ਼ੀਅਲ ਗੱਲ ਵੀ ਹੋ ਸਕਦੀ, ਕਈ ਵਾਰੀ ਏਡੀਆਂ ਬਚਕਾਨੀਆਂ ਡੈਫੀਨੇਸ਼ਨਸ ਹੁੰਦੀਆਂ ਨੇ ਵੀ ਮੁਲਕ ਦਾ ਨਾਮ ਖਾਲਿਸਤਾਨ ਹੈ ਪਰ ਉਹਦੇ 'ਚ ਹਿੰਦੁਸਤਾਨ ਨਾਲੋਂ ਵੱਖ ਕੁਛ ਨਹੀਂ ਹੋਊਗਾ, ਠੀਕ ਹੈ ਨਾ। ਜਿਹੜਾ ਬੇਗਮਪੁਰਾ, ਮਤਲਬ ਜਦੋਂ ਇੱਕ ਬੜਾ ਪਿਓਰ, ਜਦੋਂ ਆਪਾਂ ਖਾਲਿਸਤਾਨ ਸ਼ਬਦ ਬਾਰੇ ਸੋਚਦੇ ਹਾਂ ਤਾਂ ਉਹ ਬੇਗਮਪੁਰੇ ਬਾਰੇ ਸੋਚਦੇ ਹਾਂ ਆਪਾਂ। ਇੱਕ ਓਂਕਾਰ ਦੇ ਫੰਡਾਮੈਂਟਲ ਤੇ ਬਸਿਆ ਇੱਕ ਮੁਲਕ, ਜਾਂ ਜਿਹਦੇ 'ਚ ਸਾਰੇ ਇੱਕ ਹੈ, ਜਿਹਦੇ 'ਚ ਮਾਨਸ ਦੀ ਜਾਤ ਇੱਕੋ ਹੀ ਪਹਿਚਾਣੀ ਜਾਊਗੀ, ਜਿਹਦੇ 'ਚ ਸਾਰੇ ਇੱਕ ਹੋਊਗਾ, ਜਿਹਦੇ 'ਚ ਕੋਈ ਵਖਰੇਵਾਂ ਨਹੀਂ ਹੋਊਗਾ ਤੇ ਜਿਹਦੇ 'ਚ ਕੋਈ ਗਮ ਨਹੀਂ ਹੋਊਗਾ। ਪਰ ਅਸੀਂ ਇੱਕ ਆਈਡੀਆ ਕੱਢ ਰਹੇ ਹਾਂ ਜਿਹੜਾ ਮਤਲਬ ਮੈਨੂੰ ਤਾਂ ਇਹ ਲੱਗਦਾ ਵੀ ਕਈ ਵਾਰੀ ਜਿਹੜਾ ਉਹ ਵਾਲਾ ਜਿਹੜਾ ਬਿਲਕੁਲ ਐਨ ਕੋਰ ਜਿਹੜਾ ਨੇਸ਼ਨ ਸਟੇਟ ਦਾ ਆਈਡੀਆ ਸ਼ਾਇਦ ਕਈ ਵਾਰੀ ਸਾਡੇ ਦਿਮਾਗ ਦੇ ਵਿੱਚ ਬਣ ਜਾਂਦਾ ਵੀ ਜਿਹਦੇ ਵਿੱਚ ਜਿਹੜੇ ਭਈਏ ਹੈ ਉਹ ਵੀ ਬੇਗਾਨੇ ਹੈ, ਜਿਹੜਾ ਇੱਕ ਹਿੰਦੀ ਸਪੀਕਿੰਗ ਹੈ ਉਹ ਵੀ ਬੇਗਾਨਾ ਹੈ, ਹਨਾ। ਤੇ ਉਹ ਆਈ ਗੈਸ ਉਹ ਇੰਡੀਵਿਜੂਅਲ ਸੋਵਰੈਨਿਟੀ ਤੋਂ ਬਾਹਰ ਜਾਣ ਦੀ ਹੀ ਗੱਲ ਹੈ, ਕਿਉਂਕਿ ਉਹ ਸੌਖਾ ਰਾਹ ਹੈ, ਹਨਾ। ਵੀ ਇੱਕ ਹੱਦ ਹੋ ਜੂਗੀ, ਉਹ ਹੱਦ ਤੋਂ ਜਿਹੜਾ ਬਾਹਰ ਵਾਲਾ ਬੰਦਾ ਉਹ ਬੇਗਾਨਾ ਹੋ ਜੂਗਾ, ਹੱਦ ਤੋਂ ਅੰਦਰ ਵਾਲਾ ਬੰਦਾ ਸਾਡਾ ਹੋ ਜੂਗਾ। ਸਾਨੂੰ ਐਜ਼ ਅ ਨੇਸ਼ਨ ਸਟੇਟ ਜਿਹੜਾ ਖਾਲਿਸਤਾਨ ਹੈ ਉਹ ਬਣਨਾ ਹੈ, ਉਹ ਮਹਾਰਾਜ ਨੇ ਸਾਨੂੰ ਦੇਣਾ, ਹਨਾ, ਠੀਕ ਹੈ ਨਾ। ਉਹਦੇ ਵਿੱਚ ਉਹ ਬੇਗਾਨਗੀ ਵਾਲਾ ਨਹੀਂ ਹੋਣਾ, ਫਿਰ ਉਹਦੇ ਵਿੱਚ ਸਾਰੇ ਬਰਾਬਰ ਹੋਣੇ ਆ, ਉਹ ਪ੍ਰੇਮ ਵਾਲਾ ਚਾਹੀਦਾ, ਉਹ ਪ੍ਰੇਮ ਵਾਲਾ ਹੋਣਾ, ਹਨਾ। ਤੇ ਫਿਰ ਉਹਦੇ ਵਿੱਚ ਹਾਂ ਉਹ ਖਾਲਸ ਹੋਊਗਾ। ਪਰ ਉਹ ਗੱਲ ਉਹੀ ਹੈ ਵੀ ਉਹ ਰਾਹ ਔਖਾ ਬਹੁਤ ਹੈ। ਉਹ ਆਪਣੀ ਪਰਸਨਲੀ ਮੈਨੂੰ ਇਹ ਵੀ ਲੱਗਦਾ ਵੀ ਇਹ ਜਿਹੜੀ ਇਸ ਟਾਈਮ ਜਿੱਦਾਂ ਤੁਸੀਂ ਵੀ ਪਹਿਲਾਂ ਵੀ ਇੱਕ ਸ਼ਬਦ ਆਪਾਂ ਗੱਲਬਾਤ 'ਚ ਤੇਜ਼ ਨਾ ਵਰਤਿਆ ਵੀ ਭੜਕਾਹਟ ਜੀ ਵਾਲੀ ਜਿਹੜੀ ਗੱਲ ਆ, ਵੀ ਮਸਾਲੇ ਵਾਲੀ ਜਿਹੜੀ ਗੱਲ ਆ, ਉਧਰ ਨੂੰ ਇਹ ਜਿਹੜੇ ਲੋਕਾਂ ਨੂੰ ਧੱਕਿਆ ਜਾ ਰਿਹਾ ਤੇ ਲੋਕ
ਕ੍ਰਿਟੀਕਲ ਥਿੰਕਿੰਗ ਨਾ ਹੋਣ ਕਰਕੇ, ਇੰਡੀਵਿਜੂਅਲ ਸੋਵਰਨਿਟੀ ਨਾ ਹੋਣ ਕਰਕੇ, ਜਿੱਦਾਂ ਤੁਸੀਂ ਫਿਰ ਇਹ ਸਾਰਾ ਚੀਜ਼ ਨੂੰ ਇਕੱਠਾ ਕਰਦੀ ਵੀ ਤੋ ਈਜ਼ੀ ਵੇ ਆਊਟ ਲੱਗਦਾ ਆ ਵੀ ਆਹ ਗੱਲ ਹਾਂਜੀ ਕਰ ਲਈਏ ਵੀ ਇੰਨਾ ਕੁ ਆਪਾਂ ਰੌਲਾ ਰੱਪਾ ਜਿਹਾ ਪਾ ਲੈਂਦੇ ਆ ਤੇ ਸੌਖਾ, ਫਿਰ ਉਹ ਹਾਂਜੀ ਠੀਕ ਹਾਂ, ਹੋ ਜਾਂਦਾ ਆ। ਹਾਂਜੀ ਪਰ ਹਾਂ, ਉਹ ਉਸ ਤੋਂ ਪਹਿਲਾਂ ਵਾਲੇ ਜਿਹੜੇ ਸਟੈਪ ਉਹ ਕਰਦੇ ਆਪਾਂ ਭੁੱਲ ਜਾਂਦੇ ਹਾਂ। ਬਹੁਤ ਔਖੇ ਹੈ ਨਾ। ਫਨ ਹੈ ਨਾ, ਦੂਜੀ ਚੀਜ਼ ਫਨ ਹੈ। ਗੱਡੀ ਤੇ ਝੰਡਾ ਲਾ ਕੇ, ਉੱਚੀ ਦੇਣੀ ਢਾਡੀ ਦੀ ਵਾਰ ਲਾ ਕੇ, ਆਪਣਾ ਜਿਹੜਾ ਤੁਹਾਡਾ ਹਾਈਵੇ 101 ਹੈ ਉਹਦੇ ਤੇ ਗੇੜਾ ਲਾ ਕੇ ਉਹਦੀ ਰੀਲ ਪਾਉਣੀ, ਉਹਦਾ ਸਵਾਦ ਬਹੁਤ ਹੈ ਨਾ। ਠੀਕ ਹੈ ਨਾ। ਸਵੇਰੇ 4 ਵਜੇ ਉੱਠ ਕੇ ਰੋਜ਼ ਨਿਤਨੇਮ ਕਰਨਾ, ਲੰਗਰ ਦੇ ਵਿੱਚ ਜਾ ਕੇ ਸੇਵਾ ਕਰਨੀ, ਫਿਰ ਉਹਦੀ ਕੋਈ ਵੀ ਫੋਟੋ ਨਾ ਪਾਉਣੀ, ਉਹ ਬੜਾ ਔਖਾ ਕੰਮ ਹੈ। ਮੈਂ ਨਾ ਇੱਕ ਐਤਕੀ ਐਕਸਪੀਰੀਅੰਸ ਕੀਤਾ ਇਸ ਵੀਕਐਂਡ ਦੇ ਉੱਤੇ। ਇੱਥੇ ਸਾਡੇ ਕੁਝ ਮਿੱਤਰ ਨੇ ਤੇ ਉਹਨਾਂ ਨੇ ਉਹ ਕਹਿੰਦੇ ਵੀ ਰਿਟਰੀਟ ਤੇ ਚੱਲੀਏ ਜੀ ਸਾਰੇ ਇਕੱਲੇ, ਹੈ ਨਾ, ਉਹਦਾ ਫੈਮਲੀਜ਼ ਬਹੁਤ ਇਕੱਠੇ ਹੁੰਦੇ ਹੀ ਹੁੰਦੇ ਆ। ਉਹ ਕਹਿੰਦੇ ਰਿਟਰੀਟ ਤੇ ਚੱਲੀਏ ਤੇ ਸਾਰੇ ਬੰਦੇ ਸੀਗੇ, ਹੈ ਨਾ, ਤੇ ਅਸੀਂ ਗਏ। ਹੁਣ ਉਹਦੇ ਵਿੱਚ ਮੈਂ ਬੰਦੇ ਵੇਖੇ ਬਈ, ਸੇਵਾ ਪਹਿਲਾਂ, ਫਿਰ ਡਿਸਕਸ਼ਨਸ, ਥਾਟਸ, ਹੈ ਨਾ, ਤੇ ਰਿਟਰੀਟ ਵਾਂਗੂ ਤਾਂ ਰਿਟਰੀਟ ਸੀਗੀ। ਪਰ ਮੁੜ ਕੇ ਉਹ ਕਹਿੰਦੇ ਵੀ ਸ਼ਾਮੀ ਨਾਲ ਕਹਿੰਦੇ ਕੀਰਤਨ ਕਰਨ ਬੈਠੀ ਹੈ। ਦਿਨ ਦੇ ਥੱਕੇ ਹੋਏ ਸਾਰਾ ਜੀ ਦੌੜ ਭੱਜੇ, ਉਹ ਪੂਰੀ ਰਾਤ ਉਹ ਰਹਿਣ ਸਬਾਈ। ਸਾਡੇ ਵਰਗੇ ਤਾਂ 12 ਵਜੇ ਨਾਲ ਗੁੱਛੀ ਹੋ ਗਏ ਕੋਨੇ ਚ, ਸਾਡੇ ਵਰਗੇ ਤਾਂ 12 ਵਜੇ ਨਾਲ ਗੁੱਛੀ ਹੋ ਗਏ, ਹਨਾ, ਤੇ 2-3 ਘੰਟੇ ਸੌਂ ਵੀ ਲਿਆ। ਰਹਿਣ ਸਬਾਈ ਕੀਰਤਨ, ਸਵੇਰੇ ਉੱਠ ਕੇ ਫਿਰ ਗੁਰਦੁਆਰਾ ਸਾਹਿਬ ਜਾ ਕੇ ਤੇ ਉੱਥੇ ਬੱਚਿਆਂ ਦੀ ਕਲਾਸ ਲਾ ਰਿਹਾ। ਤੇ ਮੈਂ ਸੋਚ ਰਿਹਾ ਕਿ ਮਤਲਬ ਮੈਂ ਸੋਚ ਰਿਹਾ ਕਿ ਇਹਨਾਂ ਦੀ ਕਮਾਈ ਕਿੱਥੇ ਹੈ ਨਾ, ਇਹਨਾਂ ਦੀ ਜੀਵਨ ਆਚਾਰ ਕਿੱਥੇ ਹੈ ਨਾ, ਤੇ ਸਾਡੇ ਵਰਗੇ ਜਿਹੜੇ ਐਸਪਾਇਰ ਵੱਡਾ ਕਰ ਰਹੇ ਨੇ ਉਹ ਕਿੱਥੇ ਹੈ ਨਾ। ਮੈਂ ਨਹੀਂ ਕਹਿੰਦਾ, ਅਗੇਨ ਮੈਨੂੰ ਇਹ ਲੱਗਦਾ ਕਿ ਐਕਸਪੀਰੀਅੰਸ, ਰਾਹ, ਐਸਪੀਰੇਸ਼ਨਸ ਗਲਤ ਕੋਈ ਵੀ ਨਹੀਂ, ਸਾਰੇ ਆਪ ਆਪਣੀ ਜਗ੍ਹਾ ਜਿੰਨੀ ਕੁ ਸਮਝ ਦੇ ਰਹੇ ਆ ਉਸ ਹਿਸਾਬ ਨਾਲ, ਹੈ ਨਾ, ਮਤਲਬ ਲੱਗਦਾ ਵੀ ਠੀਕ ਚੱਲ ਰਿਹਾ। ਪਰ ਗੁਰੂ ਸਾਹਿਬ ਨੇ ਸਾਨੂੰ ਇਹ ਕਹਿਣਾ ਵੀ ਨਾ ਕੋ ਬੈਰੀ ਨਾ ਬੇਗਾਨਾ, ਨਾ ਹੀ ਬੇਗਾਨਾ ਸਗਲ ਸੰਗਮ ਕੋ ਬਣਾਈ, ਹੈ ਨਾ। ਪਰ ਜਿਹੜਾ ਇਹ ਕਹੇ ਕਿ ਭਈ ਬਾਹਰ ਹੋਣੇ ਚਾਹੀਦੇ ਆ, ਫਲਾਣੇ ਹੋਣਾ ਚਾਹੀਦਾ ਆ, ਗੁਰੂ ਦੇ ਆਸ਼ੇ ਤੋਂ ਪਰੇ ਜਾ ਕੇ ਤੁਸੀਂ ਕੀ ਭਾਲਦੇ, ਹੈ ਨਾ। ਗੁਰੂ ਸਾਹਿਬ ਤੇ ਫਿਰ ਤੁਹਾਡੀ ਤੇ ਫਿਰ ਦੂਜਿਆਂ 'ਚ ਫਿਰ ਪਾਲਿਸੀ 'ਚ ਫਿਰ ਫਰਕ ਕੀ ਰਹਿ ਜਾਂਦਾ? ਫਰਕ ਨਹੀਂ ਹੈ ਨਾ। ਫਿਰ ਤਾਂ ਫੈਸਿਸਟ ਸਟੇਟਸ ਜਿਹੜੀਆਂ ਨੇ, ਜਿਨ੍ਹਾਂ ਦੇ ਬਾਰੇ ਕੰਪਲੇਨ ਕਰਦੇ ਆ, ਹੈ ਨਾ, ਉਹਨਾਂ ਵਿੱਚ ਤੁਹਾਡੇ ਨਾਲ ਕੋਈ ਫਰਕ ਨਹੀਂ ਹੈਗਾ। ਪਰ ਜਿਹਦੀ ਫਾਊਂਡੇਸ਼ਨ 'ਚ ਹੀ ਨਫ਼ਰਤ ਪਈ ਹੈ, ਜਿਹੜੀ ਫਾਊਂਡੇਸ਼ਨ 'ਚ ਹੀ ਜਿਹਦੇ ਨਫ਼ਰਤ ਆ, ਉਹ ਤਾਂ ਫਿਰ ਉਹ ਖਾਲਸ ਨਹੀਂ ਨਾ ਰਿਹਾ। ਹਾਂਜੀ, ਫਿਰ ਉਹੀ ਤਾਂ ਆਪਾਂ ਚਾਹੁੰਦੇ ਆ ਵੀ ਉਹ ਖਾਲਸ ਹੋਵੇ। ਐਨੀਵੇ, ਪਰ ਮੈਨੂੰ ਲੱਗਦਾ ਇਕੱਲੇ ਇੱਥੇ ਨਹੀਂ ਹੋ ਰਹੀ ਹੈਗੀ। ਆਈ ਥਿੰਕ ਵਰਲਡ ਜਿਸ ਹਿਸਾਬ ਨਾਲ ਮੂਵ ਹੋ ਰਿਹਾ ਉਹਦੇ ਵਿੱਚ ਤੁਸੀਂ ਇਹ ਵੇਖਦੇ ਕਿ ਸ਼ਰੇਆਮ ਜਿਹੜੀ ਕਰਪਸ਼ਨ ਉਹਨੂੰ ਨਾਰਮਲਾਈਜ਼ ਕੀਤਾ ਜਾ ਰਿਹਾ ਆ, ਹੈ ਨਾ। ਜਿਹੜੀ ਡਿਵੀਜ਼ਨ ਆਫ ਤੁਸੀਂ ਓਵਰਆਲ ਕਹਿ ਲਓ ਕਿ ਰਿਸੋਰਸਿਸ ਨੇ, ਹੈ ਨਾ, ਇੱਕ ਬੰਨੇ ਉਹ ਪਿਛਲੇ 20 ਸਾਲਾਂ ਦੇ ਵਿੱਚ ਬਹੁਤ ਥੋੜੇ ਜਿਹੇ ਲੋਕਾਂ ਕੋਲੇ ਰਿਸੋਰਸ ਬਹੁਤ ਜ਼ਿਆਦਾ ਆਏ ਨੇ। ਸੋ ਜਿਹੜੇ ਬਾਕੀ ਜਿਹੜੇ ਨੇ ਉਹ ਕੀ ਕਰ ਰਹੇ ਨੇ, ਉਹ ਕੇਓਸ ਹੀ ਸੀਡ ਕਰ ਰਹੇ ਨੇ, ਹੈ ਨਾ। ਮਤਲਬ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਹੁਣ ਕੈਰਟ ਐਂਡ ਸਟਿਕ ਉਹਨਾਂ ਦੇ ਮੂਹਰੇ ਸਿੱਟੀ ਜਾ ਰਹੀ ਹੈ ਤੇ ਉਹ ਕੇਓਸ ਸੀਡ ਕਰ ਰਹੇ ਨੇ। ਲੜੀ ਮਰੋ ਹੀ ਜਾਓ ਆਪਸ ਦੇ ਵਿੱਚ, ਅਸੀਂ ਰਾਜ ਕਰਦੇ ਰਹੀਏ। ਕ੍ਰਿਟੀਕਲ ਥਿੰਕਿੰਗ ਦੇ ਲਈ ਬਹਿਣ ਦੀ ਜਿਹੜੀ ਜਗ੍ਹਾ ਆ, ਸਪੇਸਿਸ, ਉਹ ਘਟ ਰਹੀਆਂ ਨੇ। ਖਾਸ ਕਰਕੇ ਤੁਸੀਂ ਇਹ ਵੇਖ ਰਹੇ ਆ ਕਿ ਜਿਹੜੇ ਬੰਦੇ ਸਾਡੇ ਪੁਰਖੇ ਕੇਓਸ ਦੇ ਵਿੱਚੋਂ ਵੀ ਇਸ ਕਰਕੇ, ਮੈਨੂੰ ਲੱਗਦਾ ਕਿ ਫਿਰ ਵੀ ਜਦੋਂ ਤੁਸੀਂ ਵੇਖੋ ਬਾਰ-ਬਾਰ ਇਹ ਦੇਖਦੇ ਹੋ, ਜੈਤੋ ਦੇ ਮੋਰਚੇ 'ਚ ਦੇਖਦੇ ਆ, ਤੁਸੀਂ ਦੇਖਦੇ ਆ ਆਪਣਾ ਜਦੋਂ ਐਮਰਜੈਂਸੀ ਲੱਗੀ ਉਦੋਂ ਵੇਖਦੇ ਆ, ਮੈਨੂੰ ਲੱਗਦਾ ਉਹਦਾ ਇੱਕ ਵੱਡਾ ਰੀਜ਼ਨ ਇਹ ਵੀ ਸੀਗਾ ਕਿ ਉਹ ਕੇਓਸ ਦੇ ਵਿੱਚੋਂ ਬਾਹਰ ਸੋਚ ਪਾਉਂਦੇ ਸੀ, ਕਿਉਂਕਿ ਨੇਚਰ ਦੇ ਨੇੜੇ ਰਹਿੰਦੀ ਸੀ, ਹੈ ਨਾ। ਕਾਫੀ ਹੱਦ ਤੱਕ ਪਿੰਡਾਂ ਦੇ ਵਿੱਚ ਆਬਾਦੀ ਸੀਗੀ, ਹੈ ਨਾ। ਕਾਫੀ ਹੱਦ ਤੱਕ ਜਿਹੜਾ ਉਹਨਾਂ ਦੇ ਕੰਮ ਸੀਗੇ ਉਹ ਵੀ ਕਾਫੀ ਹੱਦ ਤੱਕ ਸੋਵਰਨ ਸੀਗੇ, ਹੈ ਨਾ। ਜਿਹੜੀ ਸ਼ਿਫਟ ਹੋਈ ਆ 80s 90s ਦੇ ਵਿੱਚ, ਵਰਕਿੰਗ ਜੌਬਸ ਦੇ ਵਿੱਚ, ਤੇ ਹੁਣ ਜਿਹੜੀ ਸਬਰ ਮੁੱਕਿਆ, ਕੌਨਸਟੈਂਟ ਜਿਹੜੀ ਉਹ ਰਨ ਆ ਟੂ ਜਸਟ ਟੂ ਸਰਵਾਈਵ, ਹੈ ਨਾ, ਉਹਨੇ ਸਬਰ ਮੁਕਾਤਾ। ਸੋ ਅਸੀਂ ਜਦੋਂ ਜਿਹੜਾ ਥੋੜਾ ਜਿਹਾ ਵੀ ਟਾਈਮ ਆਉਂਦਾ ਉਹਦੇ ਵਿੱਚ ਅਸੀਂ ਚਾਹੁੰਦੇ ਕਿ ਅਸੀਂ ਇੰਸਟੈਂਟ ਗ੍ਰੈਟੀਫਿਕੇਸ਼ਨ ਦੇ ਨਾਲ ਕੁਝ ਕਰ ਜੀਏ। ਖੋਲਿਓ ਫੋਨ, ਖੋਲੋ ਝੱਟ ਦੇਣੀ, ਵੀ ਉਹ ਫਿਰ ਝੱਟ ਆ ਜਾਂਦਾ। ਸੋ ਮੈਨੂੰ ਲੱਗਦਾ ਕਿ ਜਿਹੜਾ ਸਾਰਾ ਹੀ ਸ਼ਿਫਟ ਆ, ਇਹਦੇ ਲਈ ਇਹਨੂੰ ਵੇਖਣ ਦੀ ਲੋੜ ਆ। ਤੇ ਮੈਨੂੰ ਲੱਗਦਾ ਓਵਰਆਲ ਕਾਮਨ ਸਪੇਸਿਸ ਲੱਭਣ ਦੀ ਬੜੀ ਲੋੜ ਆ ਵੀ ਜਿੱਥੇ। ਅੱਛਾ, ਇੱਥੇ ਇਹ ਚਲੋ ਆਪਾਂ ਰਿਅਲਾਈਜ਼ ਕਰ ਰਹੇ ਹਾਂ ਵੀ ਆਹ ਚੀਜ਼ ਹੈਗੀ, ਆਹ ਦਿੱਕਤ, ਆਹ ਪ੍ਰੋਬਲਮ ਹੈ, ਇਹਦੇ ਸੋਲਿਊਸ਼ਨ ਕਿੱਥੇ ਪਏ, ਕਿੱਥੇ ਆ? ਮਤਲਬ ਇੰਡੀਵਿਜੂਅਲੀ ਆਪਾਂ ਚਲੋ ਕਹਿ ਸਕਦਾ, ਮੈਂ ਤੁਹਾਨੂੰ ਕਹਿ ਦੂੰ, ਤੁਸੀਂ ਮੈਨੂੰ ਕਹਿ ਦਿਓ ਯਾਰ ਫੋਨ ਬੰਦ ਕਰ ਦੇ, ਐਪਾਂ ਡਿਲੀਟ ਕਰ ਦੇ, ਉਹ ਕਰ ਦੇ। ਬਟ ਜਿੰਨਾ ਕਾਲੇ ਦੁਆਲੇ ਆ, ਜਿਹੜਾ ਇੱਕ ਫੋਮੋ ਦਾ ਕੌਨਸੈਪਟ ਆ, ਯੋਲੋ ਵਾਲਾ ਕੌਨਸੈਪਟ ਆ, ਇਹ ਸਾਰੀਆਂ ਚੀਜ਼ਾਂ ਇੰਨੀਆਂ ਕੁ ਜ਼ਿਆਦੀਆਂ ਤੁਹਾਡੇ ਦਿਮਾਗ ਦੇ ਵਿੱਚ ਫਸਾ ਦਿੱਤੀਆਂ ਗਈਆਂ। ਤੁਸੀਂ ਅੱਜ ਕੱਲ੍ਹ ਕਿਤੇ ਬੈਠਦੇ ਹੋ, ਜਿੱਦਾਂ ਹੁਣ ਤੁਸੀਂ ਰਿਟਰੀਟ 'ਤੇ ਜਾ ਕੇ ਬੈਠੇ ਆ, ਉੱਥੇ ਹੋਰ ਸਿਸਟਮ ਸੀ,
ਆਮ ਜਿਹੜਾ ਸੋਸ਼ਲੀ ਤੁਸੀਂ ਬਹਿਣਾ ਆ, ਉਹਦੇ ਵਿੱਚ ਗੱਲਾਂ ਹੀ ਸਾਰੀਆਂ ਇਹ ਵਾਲੀਆਂ ਹੋ ਰਹੀਆਂ ਹੁੰਦੀਆਂ, ਉਦੋਂ ਬੰਦੇ ਦਾ ਬਚਣਾ ਬੜਾ ਔਖਾ ਹੋ ਜਾਂਦਾ। ਉਹ ਆਈ ਥਿੰਕ ਉਹ ਚੀਜ਼ਾਂ ਦੇ ਲਈ ਕੋਈ ਰਾਹ ਲੱਭਣ ਦੀ ਜ਼ਰੂਰਤ ਆ। ਆਈ ਐਮ ਪ੍ਰੀਟੀ ਸ਼ੋਰ ਹੋਣਗੇ ਵੀ। ਫਿਰ ਗੁਰਜਸਪਾਲ ਵਾਲੀ ਗੱਲ, ਬੰਦਾ ਸੌਖਾ ਰਾਹ ਭਾਲ ਲੈਂਦਾ ਵੀ ਉਹ ਕੰਮ ਕਰਨੇ ਔਖੇ ਆ, ਬਟ ਸਟਿਲ what are the steps we need to take? ਮੈਨੂੰ ਲੱਗਦਾ ਗੁਰਜਸਪਾਲ ਨੇ, ਐਂਡ ਆਈ ਵੁੱਡ ਲਵ ਟੂ ਹੈਵ ਹਿਸ ਇਨਪੁਟ ਅਗੇਨ, ਤੇ ਪਰ ਗੁਰਜਸਪਾਲ ਨੇ ਇੱਕ ਬੜੀ ਵਧੀਆ ਗੱਲ ਕਹੀ ਆ, ਹੈ ਨਾ। ਉਹ ਮੈਨੂੰ ਲੱਗਦਾ ਹੈ ਕਿ ਮੈਂ ਜਿਹੜੀ ਉੱਥੇ ਰਿਟਰੀਟ 'ਚ ਗਿਆ ਸੀ, ਮੈਨੂੰ ਲੱਗਿਆ ਕਿ ਉੱਥੇ ਸਾਰੇ ਹੀ ਬੰਦੇ ਮੇਰੇ ਤੋਂ ਕਿਤੇ ਵੱਧ ਸਿਆਣੇ ਸੀ। ਸੋ ਮੈਨੂੰ ਇਹ ਲੱਗਿਆ ਕਿ ਇਹੋ ਜਿਹੀ ਕੰਪਨੀ 'ਚ ਜਾ ਕੇ ਮੈਨੂੰ ਕੋਈ 2-4 ਗੱਲਾਂ ਮੇਰੇ ਵੀ ਪੱਲੇ ਪਈਆਂ ਹੋਣਗੀਆਂ, ਹੈ ਨਾ। ਸੋ ਪਹਿਲੀ ਤਾਂ ਇਹ ਹੈ ਵੀ ਜਦੋਂ ਹੁਣ ਅਸੀਂ, ਸਾਡੇ ਕੋਲ ਜਿਹੜਾ ਵੀ ਸਮਾਂ ਮਿਲਦਾ, ਹੈ ਨਾ, ਕਿ ਸਾਨੂੰ ਸਿਆਣੇ ਬੰਦੇ ਲੱਭਣ ਦੀ, ਹੈ ਨਾ, ਵੀ ਜਿਹੜੇ ਕਈ ਵਾਰੀ ਠੀਕ ਆ ਸਾਰੇ ਬੰਦੇ ਕ੍ਰਿਟੀਕਲੀ ਨਹੀਂ ਸੋਚਦੇ ਹੈਗੇ, ਹੈ ਨਾ, ਪਰ ਘੱਟੋ ਘੱਟ ਜਿਹੜੇ ਸੋਚਦੇ ਆ, ਮੈਨੂੰ ਲੱਗਦਾ ਉਹਨਾਂ ਦੀ ਕੰਪਨੀ ਜ਼ਰੂਰ ਕਰਕੇ ਵੇਖਣੀ ਚਾਹੀਦੀ ਹੈ ਨਾ। ਦੂਜਾ ਇਹ ਆ ਕਿ ਅਸੀਂ ਫਨ ਨੂੰ ਡਿਫਾਈਨ ਕਿੱਦਾਂ ਕਰਦੇ ਹਾਂ, ਹੈ ਨਾ। ਆਪਣੇ ਇਕੱਠ ਤਾਂ ਸਾਰੇ ਪਰਿਵਾਰਾਂ 'ਚ ਹੋ ਰਹੇ ਨੇ, ਹੈ ਨਾ, ਪਰ ਉਹਦੇ ਵਿੱਚ ਕਿਵੇਂ ਦੀ ਡਿਸਕਸ਼ਨ ਹੋ ਰਹੀ ਆ। ਬਾਕੀ ਮੈਨੂੰ ਇਹ ਲੱਗਦਾ ਕਿ ਤਰੀਕਾ ਹੀ ਆ, ਹੈ ਨਾ। ਇਹਦਾ ਕੋਈ ਇੱਕ ਸੋਲਿਊਸ਼ਨ ਹੈ ਨਹੀਂ, ਇਹਦਾ ਤਰੀਕਾ ਹੀ ਆ ਵੀ ਜਿਸ ਹਿਸਾਬ ਨਾਲ ਗੁਰੂ ਸਾਹਿਬ ਦੱਸੀ ਜਾਂਦੇ ਨੇ ਕਿ, ਹੈ ਨਾ, ਵੀ ਸਤ ਸੰਗਤ 'ਚ ਬੈਠੋ, ਪ੍ਰੋਸੈਸ ਵਿੱਚ ਡਿਸਕਸ਼ਨ ਕਰੋ, ਪ੍ਰੋਸੈਸ ਦੇ ਵਿੱਚੋਂ ਹੀ ਚੀਜ਼ਾਂ ਨਿਕਲ ਕੇ ਆਉਂਦੀਆਂ। ਆਈ ਡੋਂਟ ਥਿੰਕ ਦੇयर ਇਜ਼ ਅ ਡਾਇਰੈਕਟ ਵੇ, ਅਨਲੈਸ ਗੁਰਜਸਪਾਲ ਯੂ ਹੈਵ ਸਮ ਥਾਟਸ ਔਨ ਇਟ। ਕੋਈ ਦੱਸੋ, ਨਹੀਂ ਦੱਸੋ ਕਿਹੜੀ ਰੀਲ ਦੇਖੀ ਔਰ ਠੀਕ ਹੋ ਜਾਵੇ ਸਭ ਕੁਝ। ਇਹੀ ਭਾਲਦੇ ਆ ਲੋਕ ਨਾ। ਹਾਂਜੀ, ਸੰਗਤ, ਪਰ ਸੰਗਤ ਵੀ ਹੁਕਮ ਨਾਲ ਮਿਲਦੀ ਹੈ ਜੀ। ਸੋ ਹੈ ਨਾ, ਤੇ ਐਂਡ ਆਫ ਦਾ ਡੇ ਅਰਦਾਸ ਹੀ ਰਹਿ ਜਾਂਦੀ ਹੈ ਜੀ। ਅਰਦਾਸ ਰਹਿ ਜਾਂਦੀ, ਅਰਦਾਸ ਤੇ ਕੋਲੇ ਅਰਦਾਸ। ਆਈ ਥਿੰਕ ਬਿਲਕੁਲ ਔਨ ਸਪੌਟ ਗੱਲ ਹੈ। ਸੇ ਕੋਲੇ ਅਰਦਾਸ ਕੁਝ ਨਹੀਂ ਆ, ਉਹ ਸਭ ਤੋਂ ਤਾਕਤਵਰ ਚੀਜ਼ ਆ। ਉਸੇ ਠੀਕ ਹੈ ਨਾ, ਬਹੁਤ ਕੁਝ ਠੀਕ ਹੈ ਨਾ। ਚੀਜ਼ਾਂ ਸੰਗਤ ਨਾਲ ਮਿਲਣੀਆਂ, ਸੰਗਤ ਭਾਗਾਂ ਤੋਂ ਬਿਨਾਂ ਨਹੀਂ ਮਿਲਦੀ, ਭਾਗ ਅਰਦਾਸ ਨਾਲ ਹੀ ਆ। ਕੀ ਕਰ ਸਕਦੇ, ਜਸਟ ਇਸੇ ਚੀਜ਼ ਅਰਦਾਸ ਕਰੋ ਆਲ ਦਾ ਟਾਈਮ। ਜਾਂਦੇ ਜਾਂਦੇ ਗੁਰਜਸਪਾਲ, ਜਿਹੜਾ ਤੁਸੀਂ ਪੁੱਛਿਆ ਸੀ, 1920 ਦੇ ਵਿੱਚ ਅਮੈਂਡਮੈਂਟ ਸੀਗੀ ਉਹ ਔਰਤਾਂ ਨੂੰ ਵੋਟ ਦੇਣ ਵਾਲੀ, ਬਟ ਇਵੈਂਚੁਅਲੀ 1965 'ਚ ਜਾ ਕੇ ਔਰਤਾਂ ਨੂੰ ਜਿਹੜਾ ਵੋਟਿੰਗ ਰਾਈਟ ਜਿਹੜਾ ਐਕਟ ਆ, ਉਹਦੇ ਵਿੱਚ ਜਾ ਕੇ ਫਿਰ ਵੋਟ ਪਾਉਣ ਦੀ, ਸਲੇਵਰੀ ਪਹਿਲਾਂ ਅਬੋਲਿਸ਼ ਹੋ ਗਈ ਹੈ ਤੇ ਫੀਮੇਲ ਨੂੰ ਵੋਟਿੰਗ ਰਾਈਟ ਬਾਅਦ, ਸੈਗਰੀਗੇਸ਼ਨ ਤੇ ਵੋਟਿੰਗ ਰਾਈਟ ਉਸੇ ਟਾਈਮ ਦੇ ਉੱਤੇ ਇਕੱਠੇ ਹੀ ਆਏ ਜਿਹੜੇ। ਗੱਲਬਾਤ ਨੂੰ ਇੱਥੇ ਹੀ ਕਰਦੇ ਆਪਾਂ ਹੁਣ ਸਮਾਪਤ। ਮਿਲਾਂਗੇ ਫਿਰ ਅਗਲੀ ਵਾਰ। ਧੰਨਵਾਦ ਦੋਨਾਂ ਦਾ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।